ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅੱਜ ਦੀ ਸਵੇਰ ਜਿਸ ਦੇ ਵਿੱਚ ਆਪਾਂ ਅਮਰੀਕਾ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਹੋ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਟਾਈਮ ਦੇ ਉੱਤੇ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਫੇਸਬੁੱਕ ਦੇ ਉੱਤੇ ਵੀ ਸਰੋਤੇ ਜੁੜੇ ਆ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਬਿਲਕੁਲ, ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਜਿਵੇਂ ਦੱਸਿਆ ਹੀ ਹੈ ਜੀ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਅਮਰੀਕਾ ਦੇ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਦੇ ਉੱਤੇ ਆਪਾਂ ਗੱਲ ਕਰਨ ਦੀ ਜਿਹੜੀ ਹੈ ਜੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਆਪਾਂ ਅੱਜ ਦੇ ਪ੍ਰੋਗਰਾਮ ਆ ਉਸ ਨੂੰ ਆਪਾਂ ਸ਼ੁਰੂ ਵੀ ਕਰਦੇ ਹਾਂ। ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਵੀ ਆਪਾਂ ਸ਼ੁਰੂ ਕਰਾਂਗੇ। ਇਸ ਵੇਲੇ ਵੀ ਅੱਜ 16 ਮਾਰਚ ਦਾ ਇਹ ਦਿਨ ਆ। ਅੱਜ 16 ਮਾਰਚ ਦਾ ਇਹ ਦਿਨ ਤੇ ਸਮਾਂ 8:38 ਜਿਹੜਾ ਜੀ ਹੋ ਚੁੱਕੇ ਨੇ। ਤੇ ਆਪ ਸਭ ਨੂੰ ਜੀ ਨੂੰ ਆਖਦੇ ਹਾਂ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ। ਤੇ ਆਓ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਵਿਸ਼ੇ ਹੋਣਗੇ ਉਹਨਾਂ ਤੇ ਜਿਹੜੀ ਆਪਾਂ ਨਜ਼ਰ ਦੜਾਵਾਂਗੇ। ਤੇ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰੀਏ। ਉਸ ਤੋਂ ਪਹਿਲਾਂ ਜਿੱਦਾਂ ਆਪਾਂ ਕੱਲ੍ਹ ਦਾ ਪ੍ਰੋਗਰਾਮ ਕੀਤਾ ਸੀ ਜਿਸ ਦੇ ਵਿੱਚ ਆਪਾਂ ਆਪਣੇ ਫ੍ਰਿਜ਼ਨੋ ਵਾਸੀ ਗੁਰਦੀਪ ਸਿੰਘ ਵਿਰਕ ਜਿਹੜੇ ਸੀਗੇ ਉਹਨਾਂ ਨੂੰ ਲੱਭਣ ਦੀ ਜਿਹੜਾ ਜੀ ਯਤਨ ਆਪਾਂ ਕਰ ਰਹੇ ਸੀਗੇ ਜੀ, ਉਸ ਦੇ ਪ੍ਰਤੀ ਹੁਣ ਤੱਕ ਸਭ ਨੂੰ ਵੈਸੇ ਪਤਾ ਲੱਗ ਚੁੱਕਾ ਹੋਵੇਗਾ। ਬੜੀ ਇੱਕ ਮੰਦਭਾਗੀ ਦੁਖਦਾਈ ਘਟਨਾ ਜਿਹੜੀ ਖਬਰ ਜਿਹੜੀ ਉਹ ਆਈ ਆ ਵੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਗੁਰਦੀਪ ਸਿੰਘ ਵਿਰਕ ਜਿਨ੍ਹਾਂ ਦੇ ਨਾਲ ਪਰਿਵਾਰ ਦਾ 3-4 ਦਿਨਾਂ ਤੋਂ ਰਾਬਤਾ ਨਹੀਂ ਸੀ ਕਾਇਮ ਹੋਇਆ, ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਜਿੱਥੇ ਉਹਨਾਂ ਦਾ ਟਰੱਕ ਓਹਾਇਓ ਦੇ ਵਿੱਚ ਖੜਿਆ ਲੱਭਾ ਸੀਗਾ ਉੱਥੋਂ ਜਿਹੜੇ ਆ ਜੀ 4-5 ਮੀਲ ਦੀ ਦੂਰੀ ਤੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਕਹਿੰਦੇ ਸਨੋ ਦੇ ਵਿੱਚ ਜਿਹੜੀ ਉਹ ਮਿਲੀ ਆ। ਪੁਲਿਸ ਜਿਹੜੀ ਆਪਣੀ ਜਾਂਚ ਕਰ ਰਹੀ ਆ ਵੀ ਕੀ ਕਾਰਨ ਜਿਹੜੇ ਜੀ ਰਹੇ ਉਹਨਾਂ ਦੀ ਜਿਹੜੀ ਮੌਤ ਦੇ। ਸੋ ਇਹੋ ਜਿਹੇ ਸਮੇਂ ਦੇ ਉੱਤੇ ਪੂਰੀ ਪੰਜਾਬੀ ਰੇਡੀਓ USA ਦੀ ਟੀਮ, ਪੂਰੀ ਪੰਜਾਬੀ ਕਮਿਊਨਿਟੀ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਜਿਹੜਾ ਜੀ ਉਹ ਸ਼ਾਮਿਲ ਆ ਤੇ ਸ਼ਰੀਕ ਨੇ। ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਆਪਾਂ ਕਰਦੇ ਹਾਂ ਵੀ ਪ੍ਰਮਾਤਮਾ ਉਹਨਾਂ ਨੂੰ, ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਦੀ ਨਿਵਾਸ ਬਖਸ਼ੇ। ਤੇ ਪਰਿਵਾਰ ਨੂੰ ਇਹ ਬਹੁਤ ਹੀ ਜਿਹੜੀ ਦੁੱਖ ਦੀ ਘਟਨਾ ਵਾਪਰੀ ਆ ਉਹ ਜਿਹੜਾ ਜੀ ਉਹ ਬਖਸ਼ਣ, ਬਲ ਬਖਸ਼ਣ ਵੀ ਉਸ ਨੂੰ ਝੱਲ ਸਕਣ। ਕਿਉਂਕਿ 3 ਛੋਟੇ ਉਹਨਾਂ ਦੇ ਬੱਚੇ ਨੇ ਤੇ ਅਜੇ ਬਹੁਤੀ ਉਮਰ ਜਿਹੜੀ ਉਹਨਾਂ ਦੀ ਨਹੀਂ ਦੱਸੀ ਜਾਂਦੀ। 50 ਸਾਲ ਤੋਂ ਘੱਟ ਹੀ ਉਮਰ ਜਿਹੜੀ ਉਹਨਾਂ ਦੀ ਦੱਸੀ ਜਾਂਦੀ ਸੀਗੀ। ਐਗਜ਼ੈਕਟ ਜਿਹੜੀ ਅਜੇ ਇਨਫੋਰਮੇਸ਼ਨ ਜਿਹੜੀ ਆਪਣੇ ਕੋਲ ਸਾਰੀ ਪਹੁੰਚੀ ਨਹੀਂ ਆ। ਤੇ ਕਿਉਂਕਿ ਜਿੱਦਾਂ ਫਿਊਨਰਲ ਦੇ ਬਾਰੇ ਇਨਫੋਰਮੇਸ਼ਨ ਆਪਣੇ ਕੋਲ ਆਵੇਗੀ ਉਹ ਵੀ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ। ਪਰ ਇੱਕ ਬਹੁਤ ਮਾੜੀ ਘਟਨਾ ਜਿਹੜੀ ਹੈ ਜੀ ਇਹ ਵਾਪਰੀ ਆ। ਅਚਾਨਕ ਹੀ ਦੇਖੋ ਲੋਡ ਲਾਉਣ ਗਏ ਨੇ ਤੇ ਪਤਾ ਨਹੀਂ ਸੀਗਾ ਵੀ ਇਹ ਵੀ ਜਿਹੜਾ ਇੱਕ ਜਿਹੜਾ ਜੀ ਕਾਰਾ ਹੋ ਸਕਦਾ ਆ। ਇਹ ਇੱਕ ਪਾਣੀ ਦਾ ਬੁਲਬੁਲਾ ਬੰਦਾ ਆ। ਉਹ ਜ਼ਿੰਦਗੀ ਜਿਹੜੀ ਇੱਕ ਪਾਣੀ ਦੇ ਬੁਲਬੁਲੇ ਵਰਗੀ ਹੈ। ਪਤਾ ਨਹੀਂ ਕਦੋਂ ਜਿਹੜੇ ਸਵਾਸ ਉਹ ਪੂਰੇ ਹੋ ਜਾਣੇ ਆ। ਸੋ ਆਪਾਂ ਨੂੰ ਜਿਹੜਾ ਜੀ ਆਪਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਦੁੱਖ ਦੇ ਵਿੱਚ ਸ਼ਾਮਿਲ ਆ। ਤੇ ਕਈ ਤਰੀਕੇ ਦੀ ਜਿਹੜੀ ਹੈ ਜੀ ਉਹਨਾਂ ਦੀ ਹੈਲਪ ਦੀਆਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਕਰ ਰਹੀਆਂ। ਕਿਤੇ ਜਿਹੜੇ ਔਨਲਾਈਨ ਉਹਨਾਂ ਦੇ ਜਿਹੜਾ ਜੀ ਪਰਿਵਾਰ ਦੇ ਲਈ ਕੋਈ ਜਾਣੇ ਜਿਹੜੇ ਆ ਉੱਥੇ ਡਾਲਰ ਇਕੱਤਰ ਕੀਤੇ ਜਾ ਰਹੇ ਨੇ। ਸੋ ਜਿਹਨੂੰ ਜਿੱਦਾਂ ਵੀ ਜਿਹੜਾ ਵੀ ਉਹਨਾਂ ਦੀ ਹੈਲਪ ਕਰ ਸਕਦਾ ਜੀ ਉਹ ਜ਼ਰੂਰ ਕੀਤੀ ਜਾਵੇ ਜੀ। ਪਰ ਇਹਦੇ ਵਿੱਚ ਆਪਾਂ ਇਹ ਦੱਸਦੇ ਜਾਈਏ ਵੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਕਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਫੰਡ ਰੇਜ਼ਿੰਗ ਨਹੀਂ ਕਰਦੇ ਕਿਸੇ ਦੇ ਲਈ ਵੀ, ਰਾਈਟ। ਕੋਈ ਇਨਫੋਰਮੇਸ਼ਨ ਦਿੰਦਾ ਹੈ ਤੇ ਉਹ ਆਪਾਂ ਜ਼ਰੂਰ ਦੱਸ ਦਾਂਗੇ। ਤੁਸੀਂ ਉਹ ਪਰਿਵਾਰ ਨੂੰ ਹੀ ਕੰਟੈਕਟ ਕਰ ਸਕਦੇ ਆ ਜੀ। ਤੇ ਦੂਸਰਾ ਇੱਕ ਰਾਜਕਨਵੀਰ ਸਿੰਘ ਜੀ, ਆਪਾਂ ਜਿਹੜੇ ਸਾਡੇ ਸਰੋਤੇ ਆ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ, ਖਾਸ ਕਰਕੇ ਫੇਸਬੁੱਕ ਵਾਲੇ ਤੇ ਜਿਹੜੇ ਟਰੱਕਾਂ ਬਾਰੇ ਵੀਰ ਹੈਗੇ ਆ ਜੀ। ਉਹਨਾਂ ਨੇ ਬਹੁਤ ਟਰਾਈ ਕੀਤੀ। ਕੱਲ ਸਾਨੂੰ ਕਿਸ ਤਰ੍ਹਾਂ ਕਾਲਾਂ ਆਈਆਂ, ਕਿਸ ਤਰ੍ਹਾਂ ਟੋਲੀਡੋ ਓਹਾਇਓ ਦੇ ਵਿੱਚ ਜਿਹੜੇ ਲਾਗੇ ਛਾਗੇ ਵੀ ਜਿਹੜੇ ਆਪਣੇ ਭਰਾ ਸੀ, ਕਹਿੰਦੇ ਕੋਈ ਕਹਿੰਦਾ ਮੈਂ ਟਰੱਕ ਆਪਣਾ ਖੜਾ ਕਰਕੇ ਉੱਥੇ ਦੇਖਣ ਜਾਂਦਾ ਆ ਗੈਸ ਸਟੇਸ਼ਨ ਤੇ। ਕਈ ਜਿਹੜੇ 100 ਮੀਲ ਤੇ ਦੂਰ ਵੀ ਸੀ ਉਹਨਾਂ ਨੇ ਆਪਣੇ ਜਿਹੜੇ ਗੈਸ ਸਟੇਸ਼ਨ ਆ ਉਹਨਾਂ ਦੇ ਉੱਤੇ ਪਿਕਚਰਾਂ ਲਾਈਆਂ ਜੀ। ਸੋ ਜਿਹੜੀ ਇਹ ਦੁੱਖ ਦੀ ਘੜੀ ਸੀ ਉਹਦੇ ਵਿੱਚ ਵੀ ਤੇ ਆਪਣੀ ਕਮਿਊਨਿਟੀ ਪੂਰੀ ਤਰ੍ਹਾਂ ਇਕੱਠੀ ਹੋਈ ਆ ਜੀ ਜੀ। ਸੋ ਇਹ ਬਹੁਤ ਚੰਗੀ ਗੱਲ ਵੀ ਆ। ਆਪਾਂ ਕੀ ਹੁੰਦਾ ਆ ਕਈ ਵਾਰ ਜੋ ਪੰਜਾਬ ਦੇ ਵਿੱਚ ਹੁੰਦਾ ਮਾੜੀ ਗੱਲ ਦੇ ਉੱਤੇ ਆਪਾਂ ਰੌਲਾ ਪਾਉਣ ਲੱਗ ਪੈਂਦੇ ਆ, ਪਰ ਆਪਾਂ ਜਿੱਥੇ ਰਹਿੰਦੇ ਆ ਉੱਥੇ ਵੀ ਸਾਨੂੰ ਇੱਕ ਦੂਜੇ ਦੇ ਭੈਣ ਭਰਾ ਬਣ ਕੇ ਪੂਰੀ ਤਰ੍ਹਾਂ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਸਾਨੂੰ ਕਰਨੀ ਚਾਹੀਦੀ ਆ। ਤੇ ਉਹਦਾ ਸਬੂਤ ਵੀ ਹੋਇਆ, ਟਰਾਈ ਵੀ ਕੀਤੀ ਆ। ਬਾਕੀ ਤਾਂ ਚਲੋ ਮਹਾਰਾਜ ਦਾ ਭਾਣਾ ਆ, ਉਹ ਸਾਰਿਆਂ ਨੂੰ ਮੰਨਣਾ ਹੀ ਪੈਣਾ
ਪੈਣਾ ਜੀ, ਬਿਲਕੁਲ ਜੀ, ਭਾਣਾ ਮੰਨਣਾ ਹੀ ਪੈਣਾ ਆ। ਦੇਖੋ ਜਿੰਨੀਆਂ ਕਿਸੇ ਦੇ ਸਵਾਸ ਲਿਖੇ ਆ ਉਹਨੇ ਜਿਹੜੇ ਜੀ ਪੂਰੇ ਜਦੋਂ ਹੋ ਜਾਂਦੇ ਆ ਫਿਰ ਕੋਈ ਨਾ ਕੋਈ ਬਹਾਨਾ, ਕੋਈ ਨਾ ਕੋਈ ਇਹ ਤਰੀਕਾ ਜਿਹੜਾ ਜੀ ਉਹ ਬਣ ਜਾਂਦਾ ਇੱਥੋਂ ਜਾਣ ਦਾ, ਬੰਦੇ ਦੇ ਰੁਖਸਤ ਹੋਣ ਦਾ। ਸੋ ਉਹ ਜਿਹੜੀ ਆ ਗੁਰਦੀਪ ਸਿੰਘ ਵਿਰਕ ਹੁਣਾਂ ਦੇ ਨਾਲ ਜਿਹੜੀ ਉਹ ਚੀਜ਼ ਵਾਪਰੀ। ਅਤੇ ਜ਼ਰੂਰ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਪੰਜਾਬੀ ਰੇਡੀਓ USA ਵੱਲੋਂ ਕਿਸੇ ਦੇ ਲਈ ਵੀ ਜਿਹੜਾ ਆ ਉਹ ਆਪਾਂ ਇੱਥੇ ਫੰਡ ਰੇਜ਼ਿੰਗ ਜਿਹੜੀ ਹੈ ਜੀ ਨਹੀਂ ਕਰਦੇ, ਪਰ ਹਾਂ ਜਿੱਦਾਂ ਦੱਸਿਆ ਆ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਦੇ ਹਾਂ। ਵੱਖ-ਵੱਖ ਜਿਹੜੀ ਆ ਉਹ ਨਿਊਜ਼ ਜਿਹੜੀਆਂ ਚੱਲ ਰਹੀਆਂ ਨੇ, ਵੱਖ-ਵੱਖ ਜਿਹੜੇ ਆ ਲੋਕ ਸ਼ੇਅਰ ਕਰ ਰਹੇ ਨੇ ਫੇਸਬੁੱਕ ਦੇ ਉੱਤੇ, ਉਹ ਜਿਹੜਾ ਜੀ ਜ਼ਰੂਰ ਜਿੱਦਾਂ ਵੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ, ਉਹਨਾਂ ਦੇ ਪਰਿਵਾਰ ਦੀ ਜਿਹੜੀ ਆ ਉਹ ਜ਼ਰੂਰ ਤੁਸੀਂ ਕਰੋ। ਵੱਧ ਤੋਂ ਵੱਧ ਜਿਹੜੇ ਜੀ ਉਹ ਉਹਨਾਂ ਦੀ ਤੁਸੀਂ ਹੈਲਪ ਜਿਹੜੀ ਆ ਜੀ ਉਹ ਕਰੋ। ਬਾਕੀ ਹਰਜੋਤ ਸਿੰਘ ਜੀ ਕੱਲ੍ਹ ਆਪਾਂ ਗੱਲ ਜਿਹੜੀ ਆਪਾਂ ਟਰੱਕਿੰਗ ਦੇ ਨਾਲ ਹੀ ਜਿਹੜੀ ਕਰ ਰਹੇ ਸੀਗੇ, ਅਤੇ ਸੋ ਆਪਾਂ ਜ਼ਰੂਰ ਉਸ ਨੂੰ ਕੰਟੀਨਿਊ ਵੀ ਕਰਾਂਗੇ। ਆਪਾਂ ਸੇਫਟੀ ਟਿਪਸ ਦੀ ਜਿਹੜੀ ਆਪਾਂ ਕੱਲ੍ਹ ਕਰ ਰਹੇ ਸੀਗੇ। ਦੇਖੋ ਇੱਕ ਜਾਣੇ ਦੇ ਜਿਹੜੇ ਆ ਉਹ ਜ਼ਿੰਦਗੀ ਜਿਹੜੀ ਉਹ ਚਲੀ ਗਈ। ਆਪਾਂ ਕੁਛ ਨਾ ਕੁਛ ਜਿਹੜਾ ਜੀ ਜ਼ਰੂਰ ਕਿਸੇ ਵੀ ਚੀਜ਼ ਦੇ ਵਿੱਚੋਂ ਜਿਹੜਾ ਕੋਈ ਵੀ ਮਾੜੀ ਘਟਨਾ ਵਾਪਰੀ ਹੋਵੇ ਉਸ ਦੇ ਵਿੱਚੋਂ ਸਿੱਖ ਸਕਦੇ ਹਾਂ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਜਿੰਨਾ ਆਪਾਂ ਵੱਧ ਤੋਂ ਵੱਧ ਸੁਰੱਖਿਅਤ ਰਹਿ ਸਕਦੇ ਹਾਂ, ਜਿੰਨੀਆਂ ਆਪਾਂ ਕੋਈ ਚੀਜ਼ਾਂ ਆ ਉਹਨੂੰ ਆਪਣੇ ਉੱਤੇ ਲਾਗੂ ਕਰ ਸਕਦੇ ਹਾਂ, ਜਿਹਦੇ ਕਰਕੇ ਤੁਸੀਂ ਤੁਹਾਡੇ ਪਰਿਵਾਰ ਜਿਹੜੇ ਆ ਜੀ, ਕਿਉਂਕਿ ਉਡੀਕ ਰਹਿੰਦੀ ਆ ਹਰ ਇੱਕ ਨੂੰ, ਜਿਨ੍ਹਾਂ ਨੂੰ ਤੁਸੀਂ ਛੱਡ ਕੇ ਟਰੱਕ ਦੇ ਉੱਤੇ ਲੋਡ ਲੈ ਕੇ ਜਾ ਰਹੇ ਹੋ, ਲੈ ਕੇ ਆ ਰਹੇ ਹੋ, ਤਾਂ ਪਿੱਛੇ ਬੈਠਾ ਜਿਹੜਾ ਪਰਿਵਾਰ ਆ, ਚਾਹੇ ਉਹ ਇੱਥੇ ਆ, ਚਾਹੇ ਉਹ ਪੰਜਾਬ ਦੇ ਵਿੱਚ ਆ, ਚਾਹੇ ਕਿੱਥੇ ਵੀ ਆ, ਉਹਨਾਂ ਸਾਰਿਆਂ ਨੂੰ ਹਮੇਸ਼ਾ ਤਾਂਘ ਰਹਿੰਦੀ ਹੈ, ਦਰਵਾਜ਼ੇ ਵੱਲ ਹਮੇਸ਼ਾ ਨਜ਼ਰਾਂ ਰਹਿੰਦੀਆਂ ਵੀ ਕਦੋਂ ਦਰਵਾਜ਼ਾ ਖੁੱਲ੍ਹੇਗਾ ਅਤੇ ਵਾਪਸ ਜਿਹੜਾ ਜੀ ਉਹ ਆਉਣਗੇ ਅਤੇ ਪਰਿਵਾਰ ਦੇ ਨਾਲ ਜਿਹੜਾ ਜੀ ਸਮਾਂ ਜਿਹੜਾ ਬਿਤਾਇਆ ਜਾਵੇਗਾ। ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਵੱਧ ਤੋਂ ਵੱਧ ਆਪਾਂ ਆਪਣੀ ਸਿਹਤ ਦਾ, ਆਪਣੀ ਜਿਹੜੀ ਹੈ ਜੀ ਜ਼ਿੰਦਗੀ ਦਾ ਜਿਹੜਾ ਵੱਧ ਤੋਂ ਵੱਧ ਧਿਆਨ ਰੱਖੀਏ, ਕਿਉਂਕਿ ਉਸ ਜ਼ਿੰਦਗੀ ਦੇ ਨਾਲ ਤੁਹਾਡੀ ਇਕੱਲਿਆਂ ਦੀ ਨਹੀਂ ਸਗੋਂ ਕਈ ਜਾਣੀਆਂ ਹੋਰ ਜ਼ਿੰਦਗੀਆਂ ਜਿਹੜੀਆਂ ਨਾਲ ਜੁੜੀਆਂ ਹੁੰਦੀਆਂ। ਸੋ ਅੱਜ ਜਿਹੜੀ ਆਪਾਂ ਜ਼ਰੂਰ ਇਹ ਕੋਸ਼ਿਸ਼ ਕਰਾਂਗੇ ਵੀ ਆਪਾਂ ਕੁਛ ਨਾ ਕੁਛ ਸੇਫਟੀ ਟਿਪਸ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਜਿਹੜਾ ਜੀ ਉਹ ਸ਼ੇਅਰ ਕਰੀਏ। ਜਿੱਦਾਂ ਕੱਲ੍ਹ ਵੀ ਸਾਡੇ ਕਈ ਕਾਲਰਸ ਉਹਨਾਂ ਨੇ ਕੁਛ ਟਿਪਸ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਸੀਗੇ। ਚਾਹੇ ਕਿਸੇ ਨੇ ਜਿਹੜਾ ਰੇਡੀਓ ਲਾ ਕੇ ਰੱਖਣ ਦੀ ਗੱਲ ਕੀਤੀ ਸੀ ਵੀ ਚੈਨਲ 29 ਜਾਂ ਕੋਈ ਵੀ ਇਸ ਤਰੀਕੇ ਦਾ ਜਿਹੜਾ ਰੇਡੀਓ ਆ ਉਸ ਨੂੰ ਲਾ ਕੇ ਰੱਖੋ। ਜਦੋਂ ਵੀ ਬਾਹਰ ਨਿਕਲਣਾ ਆ ਸੇਫਟੀ ਵੈਸਟ ਜਿਹੜੀ ਆ ਉਹ ਪਾ ਕੇ ਉਹ ਨਿਕਲਣਾ ਆ। ਡੈਸ਼ ਕੈਮ ਜਿਹੜਾ ਆ ਉਹ ਲਾਉਣ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਸੀ। ਸੋ ਜੇ ਤੁਹਾਡੇ ਕੋਲ ਵੀ ਕੋਈ ਜ਼ਰੂਰ ਹੋਰ ਸੇਫਟੀ ਟਿਪਸ ਹੋਣ ਤਾਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਬਹੁਤ ਸਾਰੇ ਸਰੋਤੇ ਸਾਡੇ ਫੇਸਬੁੱਕ 'ਤੇ ਪੁੱਛ ਰਹੇ ਆ ਵੀ ਕੀ ਹੋਇਆ ਉਹਨਾਂ ਦੇ ਨਾਲ। ਇਸ ਦੇ ਬਾਰੇ ਅਜੇ ਜਿਹੜੀ ਪੁਲਿਸ ਜਾਂਚ ਕਰ ਰਹੀ ਆ। ਐਕਚੁਅਲ ਦੇ ਵਿੱਚ ਵੀ ਪੂਰਾ ਘਟਨਾ ਚੱਕਰ ਕੀ ਹੋਇਆ, ਕਿਵੇਂ ਹੋਇਆ, ਉਹਨਾਂ ਦੀ ਜਿਹੜੀ ਉਹ ਮੌਤ ਕਿਵੇਂ ਹੋਈ, ਉਹ ਉਹਨਾਂ ਦੀ ਜਿਹੜੀ ਬੋਡੀ ਆ ਟਰੱਕ ਤੋਂ 4-5 ਮੀਲ ਕਿੱਦਾਂ ਪਹੁੰਚੀ, ਇਹ ਅਜੇ ਸਵਾਲ ਨੇ ਜਿਨ੍ਹਾਂ ਦੇ ਜਿਹੜੇ ਉੱਤਰ ਅਜੇ ਪੁਲਿਸ ਵੀ ਜਿਹੜੀ ਆ ਲੱਭ ਰਹੀ ਆ। ਜਿੱਦਾਂ ਹੀ ਕੋਈ ਇਸ ਦੇ ਪ੍ਰਤੀ ਜਾਣਕਾਰੀ ਆਵੇਗੀ ਆਪਾਂ ਜ਼ਰੂਰ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਾਂਗੇ। ਬਿਲਕੁਲ ਰਾਜਕਨਵੀਰ ਸਿੰਘ ਜੀ। ਸੋ ਮੈਂ ਤੁਹਾਨੂੰ ਨਾ 5 ਸਾਲਾਂ ਦੇ ਸਟੈਟਿਸਟਿਕਸ ਦਿੰਨਾ ਜੀ ਵੀ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਬਹੁਤ ਸਾਰੀਆਂ ਸਵੇਰ ਨੂੰ ਅਨਾਉਂਸਮੈਂਟ ਕਰਦੇ ਆ ਜਦੋਂ ਕਿਸੇ ਦੀ ਫਿਊਨਰਲ ਦੀ ਹੁੰਦੀ ਆ ਜੀ, ਵੀ 50 ਸਾਲਾਂ 'ਚ ਘੱਟੋ ਘੱਟ 15 ਦੇ ਕਰੀਬ ਆਪਣੇ ਜਿਹੜੇ ਟਰੱਕ ਡਰਾਈਵਰ ਭਰਾ ਆ ਉਹਨਾਂ ਦੀ ਮੌਤ ਹੋਈ ਆ। ਤੇ ਮੈਂ ਕਹਿੰਦਾ ਉਹਨਾਂ 'ਚੋਂ 90% 50 ਸਾਲ ਤੋਂ ਥੱਲੇ ਦੇ ਸੀ ਜੀ। ਸੋ ਕਿਸੇ ਦਾ ਐਕਸੀਡੈਂਟ ਦੇ ਵਿੱਚ ਹੋਇਆ, ਕਿਸੇ ਦੀ ਟਰੱਕ ਦੇ ਵਿੱਚ ਅੱਗ ਲੱਗ ਗਈ ਜੀ, ਤੇ ਕਿਸੇ ਦਾ ਟਰੱਕ ਸਲਿੱਪ ਕਰ ਗਿਆ। ਇੱਕ 3 ਸਾਲ ਹੋ ਗਏ ਆ, 2 ਬ੍ਰਦਰ ਜਾਂਦੇ ਸੀ, ਉਹਨਾਂ ਦਾ ਟਰੱਕ ਆਪਸ ਹੀ ਭਿੜ ਗਿਆ। ਸੋ ਜਿਹੜੀ ਸੇਫਟੀ ਆ ਨਾ ਇਹ ਬਹੁਤ ਜ਼ਰੂਰੀ ਆ ਟਰੱਕਿੰਗ ਦੇ ਲਈ। ਤੇ ਉਹਦੇ ਵਿੱਚ ਅਨਫੋਰਚੂਨੇਟਲੀ ਆਪਣੇ ਲੋਕ ਜਿਹੜੇ ਆ ਪੰਜਾਬੀ ਉਹ ਬਹੁਤ ਘੱਟ ਧਿਆਨ ਦਿੰਦੇ ਆ। ਬਿਲਕੁਲ ਕਾਰਨ ਜਿਹੜਾ ਜ਼ਰੂਰ ਦੇਖੋ ਦੌੜ ਲੱਗੀ ਆ, ਹਰ ਇੱਕ ਦੀ ਦੌੜ ਲੱਗੀ ਆ। ਹਰ ਕੋਈ ਚਾਹੁੰਦਾ ਆ ਵੀ ਵਧੀਆ ਕਮਾਈਆਂ ਹੋਣ, ਚੰਗੇ ਪਿੱਛੇ ਜਿਹੜੀਆਂ ਗੱਡੀਆਂ ਹੋਣ, ਚੰਗੇ ਜਿਹੜੇ ਜੀ ਘਰ ਹੋਣ, ਸਾਰਾ ਕੁਝ ਹੋਵੇ। ਬਿਲਕੁਲ ਇਹ ਜ਼ਰੂਰ ਤੁਹਾਡੇ ਕੋਲ ਪੂਰਾ ਜ਼ਿੰਦਗੀ ਹੈਗੀ ਹੈ ਸਾਰਾ ਕੁਝ ਕਰਨ ਦੇ ਲਈ। ਉਸ ਜਿਹੜੀ ਆ ਜੀ ਦੌੜ ਨੂੰ ਸ਼ਾਰਟਕਟ ਨਹੀਂ ਅਪਣਾਉਣੇ ਚਾਹੀਦੇ। ਇਹ ਇੱਕ ਜ਼ਰੂਰ ਹੈਗੀ ਹੈ ਕਾਹਲੀ, ਜਿੱਦਾਂ ਆਪਾਂ ਕਿਹਾ ਵੀ ਜਾਂਦਾ ਵੀ ਕਾਹਲ ਅੱਗੇ ਟੋਏ, ਉਹ ਚੀਜ਼ ਜਿਹੜੀ ਆਪਾਂ ਨਾ ਕਰੀਏ। ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਜਿਹੜੀਆਂ ਪੁਰਾਣੀਆਂ ਕਹਾਵਤਾਂ ਬਣੀਆਂ ਉਹ ਭਾਵੇਂ ਅੱਜ ਦੇ ਜ਼ਿੰਦਗੀ ਦੇ ਵਿੱਚ ਉਨੀਆਂ ਕਾਰਗਰ ਜਿਹੜੀਆਂ ਉਹ ਨਾ ਹੋਣ, ਪਰ ਫਿਰ ਵੀ ਸਿਆਣਿਆਂ ਨੇ ਜਿਹੜੀਆਂ ਉਹ ਗੱਲਾਂ ਆਖੀਆਂ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਦਮ ਜਿਹੜਾ ਆ ਉਹ ਜ਼ਰੂਰ ਹੁੰਦਾ ਆ। ਸੋ ਕੱਲ ਵੀ ਸਾਡੇ ਸਰੋਤਿਆਂ ਨੇ ਕੁਝ ਪੁਆਇੰਟ ਸਾਂਝੇ ਕੀਤੇ ਸੀ ਤੇ ਆਪਾਂ ਵੀ ਦੇਖ ਰਹੇ ਸੀ ਬਹੁਤ ਸਾਰੇ ਜਿਹੜੇ ਹੋਰ ਵੀ ਭਰਾ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਆਹ ਵੀ ਆਪਾਂ ਕਰ ਸਕਦੇ ਆ, ਹਨਾ ਜੀ। ਸੋ ਆਪਣੇ ਜਿੰਨੇ ਵੀ ਸਾਡੇ ਸਰੋਤੇ ਹੁਣ ਸੁਣ ਰਹੇ ਆ ਪੰਜਾਬੀ ਰੇਡੀਓ USA ਨੂੰ,
ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਉਹਦੇ ਨਾਲ ਰਿਲੇਟਡ ਹੈਗੇ ਆ। ਅਗਰ ਤੁਸੀਂ ਵੀ ਕੋਈ ਆਪਣਾ ਪੁਆਇੰਟ ਸਾਂਝਾ ਕਰਨਾ ਚਾਹੁੰਦੇ ਆ ਤਾਂ ਕਿ ਜਿਹੜਾ ਸੇਫਟੀ ਰਹੇ, ਤਾਂ ਕਿ ਆਪਣੇ ਭੈਣ ਭਰਾ ਜਿਹੜੇ ਚੜ੍ਹਦੀ ਕਲਾ 'ਚ ਰਹਿਣ, ਤੇ ਤੁਸੀਂ ਕਾਲ ਕਰ ਸਕਦੇ ਹੋ ਰਾਈਟ ਨਾਓ। ਟੈਲੀਫੋਨ ਨੰਬਰ ਹੈਗਾ 408 272 5200 408 2725200। ਸੋ ਅੱਜ ਆਪਾਂ ਇਹਦੇ ਨਾਲ ਹੀ ਰਿਲੇਟਡ ਕਰਨਾ ਹੈਗਾ ਤਾਂ ਕਿ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ ਸੇਫਟੀ ਦੇ ਬਾਰੇ, ਵੀ ਕਿਸ ਤਰ੍ਹਾਂ ਤੁਸੀਂ ਸੇਫ ਰਹਿ ਸਕਦੇ ਆ। ਜੀ ਜੀ। ਸੋ ਪਹਿਲੀ ਗੱਲ ਤਾਂ ਸਭ ਤੋਂ ਇਹ ਆ ਵੀ ਆਪਾਂ ਨੂੰ ਵੀ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਰਹਿੰਦੀਆਂ, ਟਰੱਕਰ ਜਿਹੜੇ ਹੈਗੇ ਟਰੱਕਰਸ ਉਹਨਾਂ ਨਾਲ ਗੱਲਾਂ ਵੀ ਹੁੰਦੀਆਂ ਰਹਿੰਦੀਆਂ। ਉਹ ਕਹਿੰਦੇ ਵੀ ਜਿਹੜੇ ਡਰਾਈਵਰ ਆ ਸਾਨੂੰ ਜਿਹੜੇ ਲੋਡ ਦਿੰਦੇ ਉਹ ਪੁੱਛ ਕਰਦੇ ਰਹਿੰਦੇ ਵੀ ਛੇਤੀ ਲੋਡ ਲਾਣਾ, ਛੇਤੀ ਲੋਡ ਲਾਣਾ, ਜਦ ਕਿ ਟਰੱਕਿੰਗ ਦਾ ਸਭ ਤੋਂ ਨੰਬਰ 1 ਰੂਲ ਇਹ ਆ ਵੀ ਤੁਹਾਨੂੰ ਕਾਹਲੀ ਨਹੀਂ ਕਰਨੀ ਹੈਗੀ। ਨੋ ਹਰੀ ਨੋ ਹਰੀ ਨੋ ਹਰੀ, ਹੈ ਨਾ ਜੀ ਜੀ ਬਿਲਕੁਲ। ਕਿਉਂਕਿ ਸਿਚੁਏਸ਼ਨ ਚੇਂਜ ਹੋ ਜਾਂਦੀ, ਖਾਸ ਕਰਕੇ ਵੈਦਰ ਨੂੰ ਲੈ ਕੇ ਬਹੁਤ ਜਲਦੀ ਜਿਹੜੀਆਂ ਸਿਚੁਏਸ਼ਨਾਂ ਵੈਦਰ ਦੇ ਕਰਕੇ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ, ਜਿਸ ਕਰਕੇ ਕਈ ਤਰੀਕੇ ਦੀ ਪ੍ਰੋਬਲਮ ਆ ਜਾਂਦੀ। ਉੱਥੇ ਸਲੋ ਵੀ ਚੱਲਣਾ ਪੈਂਦਾ ਤੇ ਸਲੋ ਚੱਲਣਾ ਵੀ ਚਾਹੀਦਾ। ਦੇਖੋ ਤੁਹਾਡੀ ਆਪਣੀ ਜਾਨ ਤੋਂ ਵੱਧ ਕੋਈ ਵੀ ਚੀਜ਼ ਜਿਹੜੀ ਆ ਉਹ ਪਿਆਰੀ ਨਹੀਂ। ਕਾਰਗੋ ਚਾਹੇ ਕਿੰਨੇ ਵੀ ਜਿਹੜੀ ਜੀ ਉਹ ਕੀਮਤ ਦਾ ਹੋਵੇ, ਪਰ ਤੁਹਾਡੀ ਜਾਨ ਤੋਂ ਤੁਹਾਡੇ ਪਰਿਵਾਰ ਦੇ ਜਿਹੜੀ ਖੁਸ਼ੀ ਦੇ ਨਾਲੋਂ ਉਹ ਜ਼ਿਆਦਾ ਕੀਮਤੀ ਜਿਹੜਾ ਉਹ ਨਹੀਂ ਹੋ ਸਕਦਾ। ਸੋ ਬਿਲਕੁਲ ਹਮੇਸ਼ਾ ਹੀ ਖਾਸ ਕਰਕੇ ਜਿੱਦਾਂ ਹਰਜੋਤ ਜੀ ਨੇ ਵੀ ਦੱਸਿਆ ਆ ਵੀ ਕਾਹਲੀ ਜਿਹੜੀ ਇਸ ਚੀਜ਼ ਦੇ ਵਿੱਚ ਨਹੀਂ ਕਰਨੀ ਚਾਹੀਦੀ। ਕਿਤੇ ਨਾ ਕਿਤੇ ਇਹ ਆਪਾਂ ਇਕੱਲੇ ਡਰਾਈਵਰਸ ਨੂੰ ਇਸ ਦੇ ਵਿੱਚ ਨਹੀਂ ਆਪਾਂ ਦੋਸ਼ੀ ਕਹਿ ਸਕਦੇ। ਇਹ ਜਿੱਦਾਂ ਤੁਸੀਂ ਕਿਹਾ ਵੀ ਪਿੱਛੋਂ ਬਹੁਤ ਪੁਸ਼ ਹੁੰਦੇ ਆ, ਜਿੱਦਾਂ ਉਹਨਾਂ ਨੂੰ ਕਿਹਾ ਜਾਂਦਾ ਨਹੀਂ ਯਾਰ ਤੂੰ 2 ਦਿਨਾਂ 'ਚ ਹੀ ਲਾ, ਨਹੀਂ ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਮਤਲਬ ਡੰਡਾ ਕਰਕੇ ਰੱਖਿਆ ਹੁੰਦਾ ਹੈ। ਬਹੁਤ ਸਾਰੇ ਡਰਾਈਵਰ ਉਹਦੇ ਕਰਕੇ ਜਿਹੜੇ ਲੌਗ ਬੁੱਕ ਵੀ ਦੇਖੋ ਰੂਲ ਤਾਂ ਬਣਾਏ ਆ ਵੀ ਇੰਨੇ ਘੰਟੇ ਤੁਸੀਂ ਰੈਸਟ ਕਰਨੀ ਆ, ਇੰਨੇ ਘੰਟੇ ਤੁਸੀਂ ਚਲਾ ਸਕਦੇ ਆ, ਪਰ ਫਿਰ ਕਈ ਤਰੀਕੇ ਦੇ ਜਿਹੜੇ ਆ ਵਰਕ ਅਰਾਊਂਡ ਜਿਹੜੇ ਉਸਦੇ ਆਲੇ ਦੁਆਲੇ ਜਿਹੜੇ ਆ ਉਹ ਲੱਭੇ ਜਾਂਦੇ ਆ। ਲੋਕ ਲੱਭਦੇ ਨੇ ਵੀ ਇਦਾਂ ਕਰ ਲਈਏ ਵੀ ਆਪਾਂ ਲੰਮਾ ਸਮਾਂ ਜਿਹੜਾ ਜੀ ਉਹ ਚਲਾ ਲਈਏ। ਇਸ ਦੇ ਨਾਲ ਜੇ ਆਪਾਂ ਇੱਕ ਜੁੜੀ ਹੋਈ ਖਬਰ ਵੀ ਕਰ ਦਈਏ ਤਾਂ ਇਹ ਆਈ ਥਿੰਕ ਦਸੰਬਰ ਦੇ ਵਿੱਚ ਜਾਂ ਇਸ ਈਅਰ ਦੇ ਐਂਡ ਤੱਕ ਜਿਹੜਾ ਇਲੈਕਟ੍ਰੋਨਿਕ ਲੌਗ ਬੁੱਕ ਦੀ ਵੀ ਜਿਹੜੀ ਕਹਿੰਦੇ ਗੱਲ ਚੱਲ ਰਹੀ ਆ ਵੀ ਸ਼ਾਇਦ ਉਸ ਦੇ ਪ੍ਰਤੀ ਵੀ ਸਾਰਿਆਂ ਨੂੰ ਕੰਪਲਾਇੰਟ ਹੋਣਾ ਪਵੇਗਾ। ਪੂਰੀ ਖਬਰ ਜਿਹੜੀ ਆ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਕੀ ਜਿਹੜਾ ਉਸ ਦੇ ਰੂਲਸ ਜਿਹੜੇ ਆ ਜੀ ਹੋਣਗੇ ਤੇ ਕੀ ਐਗਜ਼ੈਕਟਲੀ ਈਅਰ ਐਂਡ ਤੱਕ ਆ ਜਾਂ ਉਸ ਤੋਂ ਪਹਿਲੋਂ ਆ ਰਿਹਾ ਜਾਂ ਉਸ ਤੋਂ ਬਾਅਦ ਦੇ ਵਿੱਚ ਆ ਰਿਹਾ, ਕਿਉਂਕਿ ਇਸ ਦੇ ਉੱਤੇ ਵੀ ਜਿਹੜਾ ਆ FMCSA ਆ ਉਹ ਥੋੜਾ ਕੜਾ ਰੁੱਖ ਜਿਹੜਾ ਆ ਉਹ ਅਪਣਾ ਰਿਹਾ ਇਲੈਕਟ੍ਰੋਨਿਕ ਲੌਗ ਬੁੱਕ ਨੂੰ ਲੈ ਕੇ। ਸੋ ਆਪਣਾ ਰਾਜਕਨਵੀਰ ਸਿੰਘ ਜੀ ਜਿਹੜਾ ਸ਼ੋਅ ਕਰਨ ਦਾ ਮੇਨ ਮਕਸਦ ਇਹੀ ਆ ਵੀ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਉਹ ਇਸ ਇੰਡਸਟਰੀ ਦੇ ਵਿੱਚ ਆ। ਭੈਣ ਮੈਂ ਇਸ ਕਰਕੇ ਸ਼ਬਦ ਯੂਜ਼ ਕਰਦਾ ਵੀ ਬਹੁਤ ਸਾਰੇ ਆਪਣੇ ਭਰਾ ਜਿਹੜੇ ਟਰੱਕਿੰਗ ਚਲਾਉਂਦੇ ਆ ਤੇ ਉਹਨਾਂ ਦਾ ਜਿਹੜਾ ਪੇਪਰ ਵਰਕ ਆ ਉਹਨਾਂ ਦੀਆਂ ਵਾਈਫਸ ਮੈਨੇਜ ਕਰਦੀਆਂ, ਆਪਾਂ ਦੇਖਿਆ ਕਈ ਨਾਲ ਵੀ ਐਜ਼ ਅ ਟੀਮ ਦੇ ਵਿੱਚ ਵੀ ਜਿਹੜੇ ਚੱਲਦੀਆਂ ਨੇ। ਸੋ ਜਿਹੜਾ ਟਰੈਕਟਰ ਟ੍ਰੇਲਰ ਜਿਹੜਾ ਡਰਾਈਵ ਕਰਨਾ ਆ ਇਹਦੇ ਲਈ ਬਹੁਤ ਜ਼ਿਆਦਾ ਸਕਿੱਲ ਚਾਹੀਦੀ ਆ, ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਆ ਤੇ ਗੁੱਡ ਕਾਮਨ ਸੈਂਸ ਚਾਹੀਦੀ ਆ। ਹੁਣ ਤੁਸੀਂ ਦੇਖੋ ਜੇ ਫਿਰ ਤੁਸੀਂ ਸੌਣਾ ਹੀ ਨਹੀਂ ਹੈ, ਗੋਲੀ ਖਾ ਕੇ ਚਲਾਈ ਜਾਂਦੇ ਆ ਤਾਂ ਫਿਰ ਕਾਮਨ ਸੈਂਸ ਤਾਂ ਤੁਹਾਡੀ ਉੱਥੇ ਰਹਿਣੀ ਨਹੀਂ। ਬਿਲਕੁਲ, ਕਿਉਂਕਿ ਆਪਾਂ ਅਕਸਰ ਵੀ ਦੇਖਦੇ ਆ ਵੀ ਜਦੋਂ ਕੋਈ ਆਪਾਂ ਵੀ ਜ਼ਿਆਦਾ ਚਿਰ ਕਿਤੇ 12-14 ਘੰਟੇ ਲਗਾਤਾਰ ਕੰਮ ਕਰਦੇ ਕਹਿੰਦੇ ਨਾ ਯਾਰ ਦਿਮਾਗ ਫਰਾਈ ਹੋ ਗਿਆ, ਉਹ ਚੀਜ਼ ਜਿਹੜੀ ਆ ਜੀ ਉਹ ਫਿਰ ਦੇਖਣ ਨੂੰ ਮਿਲਦੀ ਆ। ਇੱਕ ਹੋਰ ਰਾਜਕਨਵੀਰ ਸਿੰਘ ਜੀ ਮੈਂ ਗੱਲ ਦੇਖੀ ਆ ਵੀ ਆਪਣੇ 3-4 ਮੌਤਾਂ ਇਦਾਂ ਦੀਆਂ ਪਿਛਲੇ ਸਮੇਂ 'ਚ ਹੋਈਆਂ ਵੀ ਜਿਹੜਿਆਂ ਨੂੰ ਇੰਡੀਆ ਤੋਂ ਆਇਆਂ ਤੋਂ ਬੜਾ ਥੋੜਾ ਟਾਈਮ ਹੋਇਆ ਸੀ ਤੇ ਆਂਦਿਆਂ ਦੀ ਉਹਨਾਂ ਦਾ ਐਕਸੀਡੈਂਟ ਹੋਇਆ। ਜੀ ਜੀ ਜੀ। ਸੋ ਇਹ ਵੀ ਜ਼ਰੂਰ ਬੇਨਤੀ ਆ ਜੀ, ਜਦੋਂ ਤੁਸੀਂ ਟਰੱਕ ਦਾ ਲਾਇਸੈਂਸ ਲੈਣੇ ਕਈ ਵਾਰ 10 ਦਿਨ 'ਚ ਲੈ ਲੈਣੇ ਲਾਇਸੈਂਸ। ਗੋਰਿਆਂ ਦੇ ਜਿਹੜੇ ਸਕੂਲ ਹੈਗੇ ਉਹ ਦੇਖੋ ਕਿੰਨੇ ਕਈ ਵਾਰ ਤੁਸੀਂ 3-3 ਮਹੀਨੇ ਲੱਗਦੇ, 4-4 ਮਹੀਨੇ ਲੱਗਦੇ ਆ। ਪਰ ਜੇ ਤੁਸੀਂ ਆਪਣੇ ਸਕੂਲਾਂ 'ਚ ਵੀ ਜਾਂਦੇ ਆ ਤੇ ਉਹਨਾਂ ਤੋਂ ਚੱਜ ਦੀ ਟ੍ਰੇਨਿੰਗ ਲਓ। ਉਹ ਤੋਂ ਬਾਅਦ ਟ੍ਰੇਨਿੰਗ ਲੈ ਕੇ ਵੀ ਫਿਰ ਤੁਸੀਂ ਪਹਿਲਾਂ ਚਾਹੇ ਬਾਕਸ ਟਰੱਕ ਚਲਾ ਲਓ ਥੋੜਾ ਚਿਰ, ਮਿੱਟੀ ਵਾਲਾ ਟਰੱਕ ਚਲਾ ਲਓ, ਫੇਰ ਲੋਕਲ ਚਲਾ ਲਓ, ਫੇਰ ਲੌਂਗ ਤੇ ਜਾਓ। ਪਰ ਉਹ ਪੈਂਦੇ ਸੱਟੇ ਲੌਂਗ ਤੇ ਚੱਲ ਜਾਂਦੇ ਆ ਤੇ ਇੱਕ ਮੌਸਮ ਦਾ ਪਤਾ ਨਹੀਂ ਹੁੰਦਾ, ਕਿੱਥੇ ਆਈਸ ਪਈ ਆ ਜੀ ਜੀ, ਕਿਤੇ ਬਲੈਕ ਆਈਸ ਹੁੰਦੀ, ਕਿਤੇ ਕੁਝ ਹੁੰਦਾ। ਸੋ ਬਹੁਤ ਸਾਰੀਆਂ ਇਨਸੀਡੈਂਟ ਹੋ ਰਹੀਆਂ ਹੈਗੀਆਂ ਇਦਾਂ ਦੀਆਂ ਜੀ। ਸੋ ਜ਼ਰੂਰ ਸਰੋਤਿਓ, ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਇਸ ਟਾਈਮ ਸੁਣਨ ਵਾਲੇ ਸਰੋਤੇ ਨੇ ਉਹ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੇ ਜੀ ਜੁੜੇ ਨੇ, ਜ਼ਰੂਰ ਸੇਫਟੀ ਟਿਪਸ ਜਿਹੜੀਆਂ ਵੀ ਤੁਹਾਨੂੰ ਲੱਗਦੀਆਂ ਵੀ ਆਪਾਂ ਹਰ ਕੋਈ ਜਾਣਾ ਜਿਹੜਾ ਯੂਜ਼ ਕਰ ਸਕਦਾ ਉਹ ਜ਼ਰੂਰ ਦੱਸੋ। ਸੋ ਇਹ ਬਹੁਤ ਵਧੀਆ ਹੋਊਗਾ ਰਾਜਕਨਵੀਰ ਸਿੰਘ ਜੀ ਅਗਰ ਸਾਨੂੰ ਸਾਡੇ ਟਰੱਕਰ ਭਰਾ ਹੀ ਕਾਲ ਕਰਕੇ ਦੱਸਣ। ਜੀ ਜੀ ਠੀਕ ਹੈ, ਨੁਕਸ ਤਾਂ ਸਾਰਿਆਂ 'ਚ ਹੁੰਦੇ, ਸਾਡੇ 'ਚ ਵੀ ਹੁੰਦੇ, ਅਸੀਂ ਇੱਥੇ ਗਲਤ ਬੋਲਦੇ ਹੋ ਸਕਦੇ ਆ, ਪਰ ਜਿੱਥੇ ਜਿੱਥੇ ਵੀ ਕੋਈ ਇੰਪਰੂਵ ਕਰ ਸਕਦਾ ਆ ਉਹ ਜ਼ਰੂਰ ਤੁਸੀਂ ਸਾਂਝਾ ਕਰੋ ਜੀ। ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਅਗਲੇ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਪੁਸ਼ਪਿੰਦਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਬਹੁਤ ਵਧੀਆ ਗੱਲ ਤੁਸੀਂ ਦੱਸਣ ਡਏ ਆ, ਬਹੁਤ ਵਧੀਆ। ਜਿਹੜੇ ਮੁੰਡੇ ਆਪਣੇ ਸਾਡੇ ਫਰੈਂਡ ਨਾਲ ਹੀ ਏਦਾਂ ਹੋਇਆ ਸੀਗਾ ਕਿ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ ਸੀਗੀ, ਆ ਪਿਛਲੇ ਸਾਲ ਦੀ ਗੱਲ ਆ, ਉਹ ਕਲਾਮਾ ਸਿਟੀ ਦੇ ਵਿੱਚ। ਭਾਜੀ ਬਹੁਤ ਵਧੀਆ ਤੁਸੀਂ ਦੱਸਣ ਡਏ ਆ। ਇੱਕ ਤਾਂ ਆਪਣੀ ਜਿਹੜੀਆਂ ਕੰਪਨੀਆਂ ਨਾ, ਜਿਹੜੀਆਂ ਪੰਜਾਬੀਆਂ ਦੀਆਂ ਕੰਪਨੀਆਂ, ਭਾਜੀ ਉਹ ਨਵੇਂ ਡਰਾਈਵਰ ਨੂੰ ਅਸੀਂ ਦੇਖਦੇ ਨਹੀਂ, ਉਹਨੂੰ ਬੈਕ ਲਾਉਣੀ ਆਉਂਦੀ, ਉਹਨੂੰ ਰੋਡ ਤੇ ਚਲਾਉਣਾ ਆਉਂਦਾ, ਉਹਨੂੰ ਕੱਲੇ ਨੂੰ ਟਰੱਕ ਦੇ ਕੇ ਤੋੜ ਦਿੰਦੇ ਆ ਜੀ। ਪਹਿਲੀ ਪ੍ਰੋਬਲਮ ਇਹ ਆ ਭਾਜੀ। ਦੂਜੀ ਪ੍ਰੋਬਲਮ, ਆਪਣੇ ਜਿੰਨੇ ਵੀ ਪੰਜਾਬੀਆਂ ਦੇ ਟਰੱਕ ਆ ਭਾਜੀ, ਸਾਰਿਆਂ ਦੀਆਂ ਸਪੀਡਾਂ ਆਲਮੋਸਟ ਤੁਸੀਂ ਦੇਖਿਆ ਹੋਣਾ, ਗੋਰਿਆਂ ਦੀਆਂ ਸਪੀਡਾਂ ਸਿਰਫ 63 ਤੱਕ ਚੱਲਦੇ ਹੋ, ਆਪਣੇ ਦੀਆਂ ਸਪੀਡਾਂ 80 ਤੱਕ ਭਾਜੀ ਜਾਂਦੇ ਟਰੱਕ ਲੈ ਕੇ। ਤੁਸੀਂ ਕਿਤੇ 40 ਦੇ ਦੇਖੋ, ਐਰੀਜ਼ੋਨਾ ਦੇ ਵਿੱਚ, ਨਿਊ ਮੈਕਸੀਕੋ ਦੇ ਵਿੱਚ ਗੋਰੇ ਗਾਲਾਂ ਕੱਢਦੇ ਆ। ਕਾਹਤੋਂ ਕੱਢਦੇ ਆ? 80 ਦੇ ਭਾਜੀ ਆਪਾਂ ਜਾਂਦੇ ਆ ਜੀ। ਪਹਿਲੀ ਗੱਲ, ਆਪਾਂ ਚੱਪਲਾਂ ਪਾ ਕੇ ਨਿਕਲਦੇ ਆ ਟਰੱਕ ਚੋਂ ਬਾਹਰ, ਕਿਸੇ ਦੇ ਸ਼ੂ ਨਹੀਂ ਪਾਏ ਹੁੰਦੇ। ਤੁਸੀਂ ਸੇਫਟੀ ਵੈਸਟ ਦੀ ਗੱਲ ਕਰਦੇ, ਕਿਸੇ ਦੇ ਸ਼ੂ ਨਹੀਂ ਪਾਏ ਹੁੰਦੇ ਜੀ। ਬਹੁਤ ਮਾੜੀ ਗੱਲ ਆ ਜੀ। ਥੈਂਕ ਯੂ ਪੁਸ਼ਪਿੰਦਰ ਜੀ। ਹਾਂਜੀ ਹਾਂਜੀ ਭਾਜੀ, ਦੂਸਰੀ ਗੱਲ, ਪਲੀਜ਼ ਜਿੰਨੇ ਵੀ ਟਰੱਕਰ ਸੁਣਦੇ ਆ ਭਾਜੀ, ਕਦੀ ਵੀ ਗੇਲਣ ਦੇ ਵਿੱਚ ਕੁਝ ਪਿਸ਼ਾਬ ਨਾ ਕਰੋ, ਕਿਉਂਕਿ ਆਪਾਂ ਇਸ ਏਡੀ ਵੱਡੀ ਕੰਟਰੀ ਦੇ ਵਿੱਚ ਆਏ ਆ। ਆਪਾਂ ਇਦਾਂ ਦੀ ਕੰਟਰੀ ਨੂੰ ਕਦੀ ਗੰਦਾ ਨਾ ਕਰੋ ਜੀ। ਇਹ ਸਾਰਿਆਂ ਨੂੰ ਮਾੜੀ ਗੱਲ ਆ ਭਾਜੀ ਇੱਥੇ ਜੀ। ਬਿਲਕੁਲ, ਤੁਸੀਂ ਕਿਤੇ ਦੇਖੋ ਟਰੱਕ ਸਟਾਪਾਂ ਦੇ ਵਿੱਚ ਕਿੰਨਾ ਬੁਰੇ ਹਾਲ ਕੀਤੇ ਆਪਾਂ ਨੇ ਜੀ। ਥੈਂਕ ਯੂ ਪੁਸ਼ਪਿੰਦਰ ਜੀ। ਜੀ ਥੈਂਕ ਯੂ, ਸਤਿ ਸ਼੍ਰੀ ਅਕਾਲ। ਦੇਖੋ 100% ਨਹੀਂ ਆਪਾਂ ਕਹਿ ਸਕਦੇ ਵੀ ਸਾਰੇ ਜਣੇ ਆਪਣੇ ਜਿਹੜੇ ਇਦਾਂ ਕਰਦੇ ਆ, ਪਰ ਜੇ ਕੋਈ ਇਦਾਂ ਕਰ ਰਿਹਾ, ਉਹਨਾਂ ਨੂੰ ਸਮਝਾਉਣ ਦੀ ਵੀ ਜਿਹੜੀ ਆਪਾਂ ਨੂੰ ਕੋਸ਼ਿਸ਼ ਜਿਹੜੀ ਨਾਲ ਕਰਨੀ ਚਾਹੀਦੀ। ਦੇਖੋ ਆਪਣੇ ਅਕਸਰ ਹੈਗੇ ਤਾਂ ਆਪਣੀ ਸਾਰੇ ਜਣੇ ਭਰਾ ਨੇ, ਉਹੀ ਜਿਹੜੇ ਜੀ ਆਪਣਾ ਹੀ ਜਿਹੜਾ ਜੀ ਭਾਈਚਾਰਾ ਆ। ਇੱਕ ਦੂਜੇ ਵੱਲ ਆਪਾਂ ਜਿਹੜੇ ਦੇਖੋ ਫਿੰਗਰ ਪੁਆਇੰਟ ਆਪਾਂ ਕਰ ਸਕਦੇ ਹਾਂ, ਬਹੁਤ ਈਜ਼ੀ ਆ ਜਿਹੜੇ ਇੱਕ ਦੂਜੇ ਨੂੰ, ਪਰ ਆਪਾਂ ਕਿਸੇ ਦੇ ਵਿੱਚੋਂ ਪੋਜ਼ਿਟਿਵ ਲੱਭਣਾ ਬੜਾ ਔਖਾ ਹੁੰਦਾ ਆ। ਸੋ ਆਪਾਂ ਜ਼ਰੂਰ ਦੇਖੋ, ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ, ਇਹ ਉਹੀ ਨੇ ਜਿਹੜੇ ਦੱਸ ਰਹੇ ਨੇ, ਜਿਨ੍ਹਾਂ ਨੇ ਉਹ ਦੇਖਿਆ ਨੇ, ਤੇ ਜ਼ਰੂਰ ਆਪਾਂ ਇਸ ਦੇ ਵਿੱਚ ਸੁਧਾਰ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਜੀ। ਬਿਲਕੁਲ, ਦੇਖੋ ਚੱਪਲ ਪਾ ਕੇ ਤਾਂ ਕਾਰ ਨਹੀਂ ਚਲਾਣੀ ਚਾਹੀਦੀ ਜੀ। ਠੀਕ ਹੈ ਕਿ ਨਹੀਂ? ਸੋ ਇਹਦੇ ਨਾਲ ਇਹ ਕੋਈ ਆਪਣੇ ਆਪ ਨੂੰ ਕੋਈ ਗੁੱਸਾ ਨਾ ਕਰੇ ਜਾਂ ਇਹ ਪੀ ਜੀ ਆਹ ਹੋ ਰਿਹਾ। ਇਹ ਆਪਣੇ 'ਚ ਜਿਹੜੀਆਂ ਖਾਮੀਆਂ ਆਪਾਂ ਜੇ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ ਤਦੇ ਇੰਪਰੂਵ ਹੋਵਾਂਗੇ। ਦੂਜਾ, ਕਈ ਵਾਰੀ ਰਾਜਕਨਵੀਰ ਸਿੰਘ ਜੀ, ਮੈਂ ਦੇਖਿਆ ਵੀ ਆਪਣੇ ਕਈ ਭਰਾ ਜਿਹੜੇ ਆ, ਉਹ ਪਰਨਾ ਲਪੇਟ ਕੇ ਤੁਰੇ ਰਹਿੰਦੇ ਆ। ਜੇ ਉਹ ਛੋਟੀ ਦਸਤਾਰ ਸਜਾ ਲੈਣ, ਉਹਦੇ 'ਚ ਨਥਿੰਗ ਰੌਂਗ। ਮੈਂ ਘੱਟੋ ਘੱਟ 30 ਸਾਲਾਂ ਤੋਂ 2 ਡਰਾਈਵਰ ਹੈਗੇ ਆ ਜਿਨ੍ਹਾਂ ਨੂੰ ਜਾਣਦਾ, ਹੁਣ ਤਾਂ ਉਹ ਰਿਟਾਇਰ ਹੋ ਗਿਆ, ਫਰੀਮੌਂਟ ਗੁਰੂ ਘਰ ਵੀ ਆਉਂਦੇ ਆ। ਉਹ ਸਭ ਤੋਂ ਪੁਰਾਣੇ ਡਰਾਈਵਰਾਂ 'ਚੋਂ ਆ। ਤੇ ਜਦੋਂ ਕਹਿੰਦੇ ਸਿਰਫ ਆਪਣੀ ਕਮਿਊਨਿਟੀ ਦੇ 8-10 ਕੇ ਡਰਾਈਵਰ ਹੁੰਦੇ ਸੀ ਕੈਲੀਫੋਰਨੀਆ 'ਚ, ਤੇ ਉਹ ਦੋਨੇ ਕਹਿੰਦੇ ਵੀ ਅਸੀਂ ਜਦ ਜਾਂਦੇ ਸੀ ਐਨ ਅਸੀਂ ਟਾਈ ਟੂਈ ਲਾਈ ਹੁੰਦੀ ਸੀ, ਦਾੜੀ ਬੰਨੀ ਹੁੰਦੀ ਸੀ, ਐਨ ਪੁੱਜਵੀਂ ਪੱਗ ਬੰਨੀ ਹੁੰਦੀ ਸੀ, ਤੇ ਗੋਰੇ ਵੀ ਦੇਖਦੇ ਹੁੰਦੇ ਸੀ, ਹਾਂ ਲੈ ਵੀ ਮਿਸਟਰ ਸਿੰਘ ਆ ਗਿਆ ਜੀ। ਸੋ ਚਲੋ, ਜੇ ਆਪਾਂ ਇਹ ਨਹੀਂ ਕਹਿੰਦੇ ਟਾਈ ਲਾਣੀ ਆ, ਥੋੜਾ ਜਿਹਾ ਬੰਦਾ ਕਲੀਨ ਹੋਵੇ, ਪੱਗ ਚੱਜ ਨਾਲ ਬੰਨੀ ਹੋਵੇ, ਤਾਂ ਕਿ ਤੁਸੀਂ ਇੱਕ ਤਰ੍ਹਾਂ ਨਾਲ ਤੁਸੀਂ ਸ਼ੋਅ ਕਰ ਰਹੇ ਦੁਨੀਆ ਨੂੰ ਵੀ ਸਿੱਖ ਇਦਾਂ ਦੇ ਆ। ਬਿਲਕੁਲ ਜੀ, ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ ਹਰ ਇੱਕ ਨੂੰ। ਸੋ ਜ਼ਰੂਰ ਇਸ ਚੀਜ਼ ਦੇ ਵੱਲ ਸਾਰਿਆਂ ਨੂੰ ਧਿਆਨ ਦਿੱਖ ਦੇ ਵੱਲ ਵੀ। ਸੋ ਇੱਕ ਵਾਰੀ ਫੇਰ ਜਿੰਨੇ ਵੀ ਟਰੱਕਰ ਵੀਰ ਆ, ਪਲੀਜ਼ ਕਾਲ ਕਰੋ, ਜਿਹੜਾ ਵੀ ਨੈਗੇਟਿਵ ਪੁਆਇੰਟ ਆ ਆਪਾਂ ਸਾਰੇ ਸਾਂਝੇ ਕਰੀਏ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ। ਸਾਡਾ ਟੈਲੀਫੋਨ ਨੰਬਰ ਹੈਗਾ 408 272 5200। ਬਿਲਕੁਲ ਜੀ, ਸੇਫਟੀ ਟਿਪਸ ਜਿਹੜੀਆਂ ਨੇ ਜ਼ਰੂਰ ਦਿਓ, ਆਪਾਂ ਕੀ ਜਿਹੜਾ ਜੀ ਅਪਣਾ ਸਕਦੇ ਆ। ਸਾਡੇ ਨਾਲ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਨਾ ਆਪਣੇ ਪੰਜਾਬੀ ਵੀ ਜਿਹੜੇ ਨਵੇਂ ਮੁੰਡੇ ਲਾਇਸੈਂਸ ਲੈਂਦੇ ਆ, ਤੇਜ਼ੀ ਬਹੁਤ ਕਰਦੇ ਆ, ਵੀ ਪਤਾ ਨਹੀਂ ਸੁਪਰਮੈਨ ਬਣ ਜਾਂਦੇ ਆ, ਵੀ ਲਾਇਸੈਂਸ ਲੈ ਲਿਆ ਅਸੀਂ। ਤੇ ਮੈਂ ਵੀ ਇੰਡੀਆ ਟਰੱਕ ਹੁੰਦੇ ਸੀਗੇ, ਮੈਂ ਇੰਡੀਆ ਟਰੱਕ ਜਦੋਂ ਸਿੱਖਿਆ, ਮੈਂ ਟਰੱਕ ਭਜਾ ਲਿਆ। ਮੇਰੇ ਫਾਦਰ ਸਾਹਿਬ ਨੇ ਆਖਿਆ ਵੀ 1 ਕਿੱਲੇ ਦੀ ਦੂਰੀ ਤੇ ਮੈਨੂੰ ਕਹਿੰਦੇ ਇੱਥੇ ਰੋਕ ਕੇ ਦਿਖਾ। ਮੇਰੇ ਤੋਂ ਰੁਕਿਆ ਨਹੀਂ। ਮੇਰੇ ਉਹਨਾਂ ਨੇ ਹੱਥ ਦੇ ਉੱਤੇ ਪੇਚਕਸ ਮਾਰਿਆ, ਕਹਿੰਦੇ ਉਨਾ ਕੁ ਭਜਾਓ ਜਿੰਨਾ ਕੁ ਕੰਟਰੋਲ ਕਰ ਸਕੋ। ਸਹੀ ਗੱਲ ਆ ਜੀ। ਤੇ ਇਹ ਦੂਜੀ ਗੱਲ ਜੀ, ਕੰਪਨੀਆਂ ਦੇ ਅਸੀਂ ਤਾਂ ਮੈਂ ਕਹਿੰਦਾ ਵੀ ਪ੍ਰਮਾਤਮਾ ਦਾ ਸ਼ੁਕਰ ਕਰਾਂਗੇ ਜੇ ਇਲੈਕਟ੍ਰੋਨਿਕ ਲੌਗ ਬੁੱਕ ਆ ਜੂ ਜੀ। ਇਹ ਤਾਂ ਕੰਪਨੀਆਂ ਇਹਦੀਆਂ ਸਾਨੂੰ 2-2 ਰਾਤਾਂ ਨਹੀਂ ਸੌਣ ਦਿੰਦੀਆਂ ਜੀ। ਜੇ ਕੰਮ ਛੱਡਦੇ ਆ ਫਿਰ ਕੋਈ, ਤੁਹਾਨੂੰ ਪਤਾ ਹੀ ਆ, ਇੱਥੇ ਵਿਹਲੇ ਬਹਿ ਕੇ ਕਿਹਦਾ ਸਰਦਾ ਜੀ। ਬਿਲਕੁਲ। ਤੇ ਇਹ ਤਾਂ ਸਾਡੇ ਉਹਦੀਆਂ ਪ੍ਰਮਾਤਮਾ ਸੁਣ ਲੂ, ਜੇ ਇਲੈਕਟ੍ਰੋਨਿਕ ਲੌਗ ਬੁੱਕ ਜਿੰਨੀ ਛੇਤੀ ਆ ਸਕੇ ਤਾਂ ਸਾਡੇ ਲਈ ਤਾਂ ਚੰਗੀ ਗੱਲ ਆ ਜੀ। ਥੈਂਕ ਯੂ ਰਾਜਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਜੀਤ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਅਮਰਦੀਪ ਬੋਲ ਰਿਹਾ ਜੀ। ਤੇ ਮੈਂ 1-2 ਗੱਲਾਂ ਸ਼ੇਅਰ ਕਰਨੀਆਂ ਸੀਗੀਆਂ ਜੀ। ਜ਼ਰੂਰ ਜੀ। ਇੱਕ ਤਾਂ ਜੀ, ਜਦੋਂ ਆਪਾਂ ਟਰੱਕ 'ਚ ਰਾਤ ਨੂੰ ਸੌਂਦੇ ਆ, ਡਜ਼ਨਟ ਮੈਟਰ ਕਿੰਨੀ ਠੰਡ ਆ ਕਿੰਨੀ ਗਰਮੀ ਆ, ਆਪਣੇ ਟਰੱਕ ਦੇ ਸ਼ੀਸ਼ੇ 1-1 ਇੰਚ ਪੈਸੰਜਰ ਤੇ ਡਰਾਈਵਰ ਸਾਈਡ ਦੋਵੇਂ ਖੋਲ ਕੇ ਸੌਵੋ ਜੀ। ਕਈ ਵਾਰੀ ਹੁੰਦਾ ਆਕਸੀਜਨ ਦੀ ਕਮੀ ਹੁੰਦੀ ਆ, ਡਰਾਈਵਰ ਸੁੱਤਾ ਪਿਆ ਰਹਿ ਜਾਂਦਾ ਜੀ। ਤੇ ਦੂਜੀ ਗੱਲ, ਜਦੋਂ ਆਪਾਂ ਫਰੀਵੇ ਤੇ ਜਾਂਦੇ ਆ, ਸ਼ੀਸ਼ੇ ਬੰਦ ਕਰਕੇ ਹੀ ਚਲਾਉਣਾ ਪੈਂਦਾ, ਤੇ ਖੋਲ ਕੇ ਚਲਾਉਂਦੇ ਆ, ਹਵਾ ਬਹੁਤ ਆਉਂਦੀ ਆ ਜੀ। ਮੇਕ ਸ਼ੋਰ ਹਰ 1-1.5 ਘੰਟੇ ਬਾਅਦ ਆਪਣੇ ਦੋਵੇਂ ਸ਼ੀਸ਼ੇ ਡਾਊਨ ਕਰਕੇ ਫੇਰ ਉੱਪਰ ਚੱਕ ਲਓ, ਹਵਾ ਫਰੈਸ਼ ਕਰ ਲਓ ਜੀ। ਹਾਂਜੀ, ਕਿਉਂਕਿ ਤੁਸੀਂ ਤਜਰਬਾ ਕਈਆਂ ਡਰਾਈਵਰਾਂ ਨੇ ਰੋਜ਼ ਕਰਦੇ ਹੋਣੇ ਆ, ਆਪਾਂ ਪਾਣੀ ਦੀ ਬੋਤਲ ਪੀਂਦੇ ਆ, ਅੱਧੀ ਪੀ ਕੇ ਰੱਖ ਦਿੰਦੇ ਆ ਜੀ। ਉਹ 1-1.5 ਘੰਟੇ ਬਾਅਦ ਬੋਤਲ ਸਕਵੀਜ਼ ਹੋਣ ਲੱਗ ਪੈਂਦੀ ਹੈ। ਕਿਉਂ?
ਕਿਉਂਕਿ ਆਕਸੀਜਨ ਦੀ ਕਮੀ ਹੋ ਜਾਂਦੀ ਆ ਟਰੱਕ ਜੀ ਔਰ ਇਸੇ ਕਰਕੇ ਤੁਹਾਨੂੰ ਐਂਗਜ਼ਾਇਟੀ ਹੁੰਦੀ ਆ, ਤੁਸੀਂ ਕਾਲ ਕਰਦੇ ਆ, ਤੁਹਾਡੇ ਬਿਹੇਵੀਅਰ 'ਚ ਚੇਂਜ ਆਉਂਦਾ ਵਾ। ਜੀ ਸੋ ਇਹ ਬਹੁਤ ਜ਼ਰੂਰੀ ਆ, ਰਾਤ ਨੂੰ ਸ਼ੀਸ਼ੇ ਖੋਲ ਕੇ ਸੌਵੋ ਤੇ ਚੱਲਦੇ ਚੱਲਦੇ ਹਰ 1-1.5 ਘੰਟੇ ਬਾਅਦ ਦੋਵੇਂ ਵਿੰਡੋਆਂ ਡਾਊਨ ਕਰਕੇ ਦੁਬਾਰਾ ਉੱਪਰ ਚੱਕ ਲਓ ਤਾਂ ਕਿ ਤੁਹਾਨੂੰ ਹਵਾ ਆਉਂਦੀ ਰਵੇ। ਅਦਰਵਾਈਜ਼ ਕਿਉਂਕਿ ਮੈਨੂੰ ਪ੍ਰੋਬਲਮ ਹੋ ਗਈ ਸੀ ਜੀ, ਮੈਨੂੰ ਕਿਡਨੀਆਂ ਦਾ ਜਿੱਦਾਂ ਥੋੜਾ ਹੋ ਗਿਆ ਸੀ ਜੀ ਜੀ, ਤੇ ਮੈਨੂੰ ਡਾਕਟਰ ਨੇ ਕਿਹਾ ਸੀਗਾ ਵੀ ਹਰ 1-1.5 ਘੰਟੇ ਬਾਅਦ ਸ਼ੀਸ਼ੇ ਡਾਊਨ ਕਰਕੇ ਤਾਂ ਨੂੰ ਚੱਕ ਲਿਆ ਕਰ, ਉਹਦੇ ਨਾਲ ਆਕਸੀਜਨ ਆਉਂਦੀ ਹੈ ਟਰੱਕ ਦੇ, ਤੇਰੀ ਬੋਡੀ ਉਹਦੇ ਨਾਲ ਰਿਲੈਕਸ ਰਹੂਗੀ। ਤੇ ਰਾਤ ਨੂੰ ਜ਼ਰੂਰ ਆਪਣੇ 2 ਵਜੇ ਸ਼ੀਸ਼ੇ ਖੋਲ ਕੇ ਸੌਵੋ। ਤੇ ਬਸ ਇੰਨਾ ਕੁ ਜਿੱਦਾਂ ਸੀਗਾ ਵੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਜਸ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟਿਪਸ ਦੇਣ ਤੁਹਾਨੂੰ ਜੀ। ਜੀ ਜੀ ਜ਼ਰੂਰ ਜੀ, ਮਿਹਰਬਾਨੀ, ਤੁਸੀਂ ਲੋਕਾਂ ਨੂੰ ਦੱਸਣ ਦੇ ਜੇ। ਪਹਿਲੀ ਗੱਲ ਜੀ, ਇੱਕ ਤਾਂ ਜਿਹੜੇ ਨਵੇਂ ਮੁੰਡੇ ਆਉਂਦੇ ਆ ਨਾ, ਉਹ ਤਾਂ ਤੁਹਾਡਾ ਰੇਡੀਓ ਨਹੀਂ ਸੁਣਦੇ, ਉਹ ਤਾਂ ਆਪਦੇ ਗਾਣੇ ਉਹ ਟੁਮਕ ਟਮਲ ਲਾਈ ਛੱਡਦੇ ਆ, ਉਹਨਾਂ ਨੂੰ ਪਤਾ ਨਹੀਂ ਕੋ ਲੱਗਦਾ ਜੀ। ਤੇ ਦੂਸਰੀ ਗੱਲ ਮੇਰੀ ਬੇਨਤੀ ਇਹ ਆ ਵੀਰਾਂ ਨੂੰ ਵੀ ਮੇਰੇ ਨਾਲ ਹੈਪਨ 2 ਹੋ ਚੁੱਕੇ ਆ, ਮੈਂ ਆਪਣੀ ਗੱਲ ਦੱਸਦਾ, ਬਹੁਤ ਸਿਆਣੇ ਵੀਰ ਹੈਗੇ ਆ ਜੀ, ਵੀ ਸੌਣਾ ਜ਼ਰੂਰੀ ਆ। ਤੁਸੀਂ ਜੇ ਸੌਂਦੇ ਨਹੀਂ ਨਾ, ਤੁਹਾਡਾ ਆਟੋਮੈਟਿਕਲੀ ਟਰੱਕ ਤੁਹਾਡਾ ਰਾਤ ਨੂੰ ਡੋਲਦਾ, ਤੁਹਾਨੂੰ ਟਿਕਟ ਵੀ ਮਿਲ ਸਕਦੀ ਆ, ਤੁਸੀਂ ਨੁਕਸਾਨ ਵੀ ਆਪਣਾ ਕਰਨਾ ਨਾ 2-4 ਕਾਰਾਂ ਵਾਲਿਆਂ ਨੂੰ ਤੁਸੀਂ ਲੈ ਪੈਣਾ। ਸੋ ਮੇਰੀ ਬੇਨਤੀ ਸਾਨੂੰ ਇਹੋ ਆ ਵੀ ਤੁਸੀਂ ਜਦੋਂ ਤੁਹਾਨੂੰ ਨੀਂਦ ਆਉਂਦੀ, ਜਦੋਂ ਵੀ ਤੁਹਾਨੂੰ ਨੀਂਦ ਆਉਂਦੀ ਆ, ਤੁਸੀਂ 15-20 ਮਿੰਟ ਕਰਕੇ ਨੈਪ ਲੈ ਲਓ, ਪਾਵਰ ਨੈਪ ਲੈ ਲਓ ਜੀ। ਹਾਂਜੀ, ਇਹ ਸਭ ਤੋਂ ਜ਼ਰੂਰੀ, ਤਾਂ ਸਾਡੇ ਐਕਸੀਡੈਂਟ ਹੁੰਦੇ ਆ, ਜਾਂ ਅਸੀਂ ਆਪ ਤੇ ਨੁਕਸਾਨ ਕਰਨਾ ਹੀ ਕਰਨਾ ਹੈ, ਤੇ ਜਿਹੜੇ ਨਾਲ ਤੇ ਜਾਂਦੇ ਸਾਡੇ ਵੀਰ ਭਰਾ, ਇਹਨੂੰ ਘਰ ਕੋਈ ਮਾਂ ਡਿਗਰੀ, ਕਿਸੇ ਦਾ ਧੀ ਪੁੱਤ ਦਿਖਦਾ, ਉਹ ਵਿਚਾਰਾ ਉਂਝ ਲੈ ਪੈਂਦੇ। ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ, ਥੈਂਕ ਯੂ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਦੱਸਿਆ, ਜਿਹੜੇ ਨਵੇਂ ਆਏ ਆ ਨੇ ਬਿਲਕੁਲ ਬਹੁਤ ਸੁਣਦੇ ਆ, ਉਹ ਸਾਰਿਆਂ ਨਾਲੋਂ ਜ਼ਿਆਦਾ ਸੁਣਦੇ ਆ। ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ। ਜਦੋਂ ਤੋਂ ਡੋਨਾਲਡ ਟਰੰਪ ਆਏ ਹੈਗੇ ਆ, ਤੇ ਸਾਨੂੰ ਸਭ ਤੋਂ ਵੱਧ ਕਾਲਸ ਉਹਨਾਂ ਦੀਆਂ ਆਉਂਦੀਆਂ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈਗਾ, ਵੀ ਕੀ ਬਣੂਗਾ ਸਾਡਾ, ਕੀ ਹੋਣਾ ਹੈਗਾ ਅੱਗੇ। ਤੇ ਇੰਨੀ ਜ਼ਰੂਰ ਆ ਵੀ ਹਾਂ, ਜਿਹੜੇ ਯੰਗ ਆ, ਨਵੇਂ ਆਉਂਦੇ ਆ, ਫੇਸਬੁੱਕ ਤੇ ਬਹੁਤ ਲੱਗੇ ਰਹਿੰਦੇ ਆ, ਉਹ ਤੋਂ ਜ਼ਰੂਰ ਥੋੜਾ ਘਟਣਾ ਚਾਹੀਦਾ। ਤੇ ਜੇ ਤੁਸੀਂ ਟਰੱਕ ਡਰਾਈਵ ਕਰ ਰਹੇ ਆ ਤੇ ਤੁਹਾਨੂੰ ਫੋਨ ਨਹੀਂ ਯੂਜ਼ ਕਰਨਾ ਚਾਹੀਦਾ। ਆਪਾਂ ਬਹੁਤ ਵਾਰ ਦੇਖਿਆ ਵੀ ਟਰੱਕ ਡਰਾਈਵਰ ਵੀ ਫੋਨ ਯੂਜ਼ ਕਰੀ ਜਾਂਦੇ। ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਵੀ ਸਾਂਝੀ ਕੀਤੀ ਸੀ, ਨਵਾਡਾ ਵਾਲਿਆਂ ਨੇ ਇੱਕ ਜਿਹੜੇ ਪੁਲਿਸ ਵਾਲੇ ਸੀ, ਉਹ ਟਰੱਕ ਤੇ ਚੜ੍ਹ ਕੇ ਉਹਨਾਂ ਨੇ ਦੇਖਿਆ ਜੀ ਵੀ ਕੌਣ ਜਿਹੜਾ ਆ ਗੱਡੀਆਂ ਦੇ ਵਿੱਚ ਤੇ ਟਰੱਕ ਦੇ ਵਿੱਚ ਜਿਹੜਾ ਆ ਉਹ ਯੂਜ਼ ਕਰ ਰਿਹਾ ਫੋਨ, ਤੇ ਅੱਗੇ ਉਹਨਾਂ ਦੇ ਫਿਰ ਨੰਬਰ ਜਿਹੜੇ ਦੱਸ ਕੇ ਅੱਗੇ ਉਹਨਾਂ ਨੂੰ ਸਟਾਪ ਕਰਕੇ ਜਿਹੜੀਆਂ ਟਿਕਟਾਂ ਜਿਹੜੀਆਂ ਜੀ ਉਹ ਦਿੱਤੀਆਂ। ਅੰਡਰ ਕਵਰ ਪੁਲਿਸ ਆਫੀਸਰ ਜਿਹੜੇ ਬਣ ਕੇ ਉਹ ਕਰ ਰਹੇ ਸੀਗੇ। ਸੋ ਬਿਲਕੁਲ ਜਿੱਦਾਂ ਤੁਸੀਂ ਫੇਸਬੁੱਕ ਦੀ ਗੱਲ ਕੀਤੀ, ਇੰਟਰਨੈਟ ਦੀ ਗੱਲ ਕੀਤੀ, ਜਦੋਂ ਵੀ ਜੇ ਤੁਸੀਂ ਵਰਤਣਾ, ਜਦੋਂ ਤੁਸੀਂ ਫ੍ਰੀ ਹੁੰਦੇ ਆ, ਟਰੱਕ ਸਟਾਪ ਤੇ ਖੜੇ ਹੁੰਦੇ ਆ, ਜਾਂ ਰੋਟੀ ਖਾਣ ਲੱਗੇ ਹੁੰਦੇ, ਜਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਸੀਂ ਰੈਸਟ ਕਰ ਰਹੇ ਹੁੰਦੇ, ਉਸ ਟਾਈਮ ਦੇ ਉੱਤੇ ਜ਼ਰੂਰ ਤੁਸੀਂ ਵਰਤੋ, ਕਿਉਂਕਿ ਹਰ ਇੱਕ ਚਾਹੁੰਦਾ ਆ ਵੀ ਆਪਾਂ ਦੇਖਦੇ ਰਹੀਏ ਵੀ ਕੀ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਉਹ ਜ਼ਰੂਰ ਯੂਜ਼ ਕਰੋ। ਪਰ ਵਾਈਲਡ ਡਰਾਈਵਿੰਗ ਜਿਹੜਾ ਜੀ ਉਸ ਤੋਂ ਪੂਰਾ ਪਰਹੇਜ਼ ਕਰੋ। ਯਾਦਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਯਾਦਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੈਕਰਾਮੈਂਟੋ ਤੋਂ ਬੋਲ ਰਿਹਾ ਤੇ ਮੈਂ ਟਰੱਕ ਹੀ ਚਲਾਉਣਾ ਸੈਕਰਾਮੈਂਟੋ ਤੋਂ ਆਕਲੈਂਡ, ਤੇ ਤੁਹਾਨੂੰ ਪਤਾ ਹੀ ਹੈ ਆਕਲੈਂਡ ਬੇ ਏਰੀਆ 'ਚ ਕਿੰਨਾ ਟ੍ਰੈਫਿਕ ਹੁੰਦਾ ਹੈ। ਬਿਲਕੁਲ ਬਿਲਕੁਲ। ਤੇ ਹਾਂਜੀ, ਤੇ ਟਰੱਕ ਵਾਲੇ ਦੇਖੋ ਹੁਣ ਟ੍ਰੈਫਿਕ ਜਾ ਰਿਹਾ ਹੈ ਮਾਰਨਿੰਗ ਟਾਈਮ, ਤੇ ਇੱਕ ਲਾਈਨ 'ਚ ਰਹੋ, ਕਦੀ ਲੈਫਟ ਲਾਈਨ 'ਚ, ਕਦੀ ਰਾਈਟ ਲਾਈਨ 'ਚ। ਉਹ ਕਾਰ ਤੇ ਜਾ ਸਕਦੀ ਘੱਟ ਸਪੇਸ ਵਿੱਚ, ਤੁਸੀਂ 53 ਫੁੱਟ ਦਾ ਟ੍ਰੇਲਰ ਇੱਧਰ ਉੱਧਰ ਭਜਾਉਂਦੇ ਹੋ, ਕਾਰ ਵਿੱਚ ਤੇ ਵੱਜੇਗਾ ਹੀ। ਜੀ ਟਾਈਮ ਉਹਨਾਂ ਹੀ ਲੱਗਦਾ ਹੈ, ਤੁਸੀਂ ਇੱਕ ਲਾਈਨ ਜਾਓ ਜਾਂ ਭਜਾ ਕੇ ਜਾਓ, ਟਾਈਮ ਉਹਨਾਂ ਕੋਲ ਲੱਗਦਾ ਟ੍ਰੈਫਿਕ ਵਿੱਚ। ਇਹ ਮੈਂ ਕਹਿਣਾ ਚਾਹੁੰਦਾ ਵੀ ਟਰੱਕ ਵਾਲੇ ਬਹੁਤ ਕਰਦੇ ਨੇ, ਰਸ਼ ਬਹੁਤ ਕਰਦੇ ਨੇ, ਲੇਨ ਚੇਂਜ ਨਾ ਕੀਤੀ ਜਾਵੇ ਜਿਆਦਾ। ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ। ਸੋ ਦੇਖੋ, ਇਹ ਛੋਟੇ ਛੋਟੇ ਟਿਪਸ ਜਿਹੜੇ ਆ ਤੁਹਾਡੇ ਸਾਰਿਆਂ ਕੋਲੋਂ ਜਿਹੜੇ ਜੀ ਆਪਾਂ ਨੂੰ ਇਹ ਮਿਲ ਰਹੇ ਆ, ਜਿਹੜੇ ਜੀ ਇਸ ਇੰਡਸਟਰੀ ਦੇ ਨਾਲ ਜਿਹੜੇ ਜੀ ਜੁੜੇ ਹੋਏ ਨੇ। ਸੋ ਆਪਾਂ ਇੱਕ ਦੂਜੇ ਤੋਂ ਜਿਹੜਾ ਜੀ ਇਨਫੋਰਮੇਸ਼ਨ ਲੈ ਕੇ ਉਹਦੇ ਵਿੱਚੋਂ ਕੁਛ ਨਾ ਕੁਛ ਆਪਾਂ ਜ਼ਰੂਰ ਜਿਹੜਾ ਜੀ ਉਹ ਵਰਤੀਏ, ਤਾਂ ਜੋ ਇੱਕ ਆਪਾਂ ਸੇਫ ਜਿਹੜੀ ਡਰਾਈਵਿੰਗ ਕਮਿਊਨਿਟੀ ਦੇ ਵਜੋਂ ਆਪਾਂ ਜਾਣੇ ਜਾਈਏ। ਰਾਜ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜ ਜੀ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਭਾਜੀ ਬਹੁਤ ਬਹੁਤ ਵਧਾਈ ਤੁਹਾਨੂੰ, ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ। ਥੈਂਕ ਯੂ ਜੀ। ਚਿਰ ਤੋਂ ਸੁਣ ਰਹੇ ਹਾਂ ਜੀ, ਥੈਂਕ ਯੂ। ਦੂਸਰਾ, ਜਿਸ ਤਰ੍ਹਾਂ ਟਰੱਕਿੰਗ ਦੀ ਗੱਲ ਕਰ ਰਿਹਾ, ਮੈਂ ਵੀ ਟਰੱਕਿੰਗ 'ਚ ਕਾਫੀ ਚਿਰ ਤੋਂ ਹੈਗਾ ਜੀ। ਤੇ ਨਵੇਂ ਡਰਾਈਵਰਾਂ ਲਈ ਸ਼ਾਇਦ ਉਹ ਗੁੱਸਾ ਕਰਦੇ ਹੋਣ, ਸੁਣਨ ਲੱਗੇ, ਉਹਨਾਂ ਦੀਆਂ ਕਾਫੀ ਪ੍ਰੋਬਲਮਾਂ ਆ ਰਹੀਆਂ ਹੈਗੀਆਂ, ਜਿੱਦਾਂ ਪੈਰਾਂ 'ਚ ਚੱਪਲ ਪਾ ਕੇ, ਜਾਂ ਪਜਾਮਾ, ਆਪਣਾ ਇੱਕ ਪਜਾਮਾ ਟਰੈਕ ਸ਼ੂਟ ਵਾਲਾ ਹੁੰਦਾ, ਇੱਕ ਦੂਸਰਾ ਪਜਾਮਾ ਹੁੰਦਾ ਹੈ, ਵੀ ਥੋੜਾ ਕੁ ਆਪਣੇ ਆਪ ਨੂੰ ਅਪਗ੍ਰੇਡ ਕਰਨ, ਵੀ ਥੋੜਾ ਕੁ ਐਜੂਕੇਟਡ ਲੱਗਣ ਜੀ। ਇਸੇ ਤਰ੍ਹਾਂ ਇੱਕ ਵਾਰੀ ਗੋਰੇ ਨੇ ਮੈਨੂੰ, ਅਸੀਂ ਖੜੇ ਸੀ ਤੇ ਗੋਰੇ ਨੇ ਕਿਹਾ ਟਰੱਕਿੰਗ ਲਾਈਨ ਦੇ ਵਿੱਚ ਅਨਐਜੂਕੇਟਡ ਲੋਕ ਬਹੁਤ ਆ ਗਏ ਨੇ ਜੀ। ਉਹਨਾਂ ਦਾ ਵਿਰੋਧ ਕਰਨ ਲੱਗੇ, ਪੰਜਾਬੀ ਸਾਰੇ ਜਣੇ ਉਹਨੂੰ ਕਹਿਣ ਲੱਗੇ ਵੀ ਜਾਣ ਕੇ ਤਾਂ ਕਰ ਰਿਹਾ। ਦੂਸਰੀ ਵਾਰੀ ਜਦੋਂ ਮੈਂ ਉਹਨੂੰ ਇਕੱਲੇ ਨੂੰ ਪੁੱਛਿਆ, ਉਹਨੇ ਮੈਨੂੰ ਇਹ ਗੱਲ ਕੀ ਕਹਿੰਦਾ, ਮੇਰਾ ਮਤਲਬ ਇਹ ਨਹੀਂ ਸੀ, ਸਾਡੇ ਪੰਜਾਬੀਆਂ ਵੱਲ ਇਸ਼ਾਰਾ ਨਹੀਂ ਸੀਗਾ, ਅਨਐਜੂਕੇਟਡ ਦਾ ਮਤਲਬ ਸੀਗਾ ਵੀ ਲੋਕੀ ਹਰੇਕ ਹੀ ਟਰੱਕਿੰਗ ਦਾ ਲਾਇਸੈਂਸ ਲੈ ਕੇ
ਸੋਚਦਾ ਕਹਿੰਦੇ ਇਹ ਸੌਖਾ ਹੈਗਾ ਗਾ। ਜੀ ਪਰ ਹਾਲਾਂਕਿ ਬਹੁਤ ਜ਼ਿਆਦਾ ਔਖਾ। ਦੂਸਰਾ ਚੱਪਲਾਂ ਦੀ ਵੀਰਾਂ ਨੇ ਪਹਿਲਾਂ ਹੀ ਗੱਲ ਕਰੀ ਹੈਗੀ, ਚੱਪਲ ਪਾ ਕੇ ਉਵੇਂ ਜਿਵੇਂ ਗੈਸ ਤੇ ਤੁਹਾਡੇ ਕਦੇ ਨੋਟ ਕਰ ਲਿਓ ਗੋਰੇ ਪਿੱਛੇ ਖੜੇ ਹੱਸ ਰਹੇ ਹੁੰਦੇ ਹੈਗੇ, ਤੁਸੀਂ ਟਰੱਕ ਡਰਾਈਵਰ ਘੱਟ ਤੇ ਹੋਰ ਤਰ੍ਹਾਂ ਲੱਗ ਰਹੇ ਹੈਗੇ। ਇਹੀ ਮੇਰੀ ਰਿਕੁਐਸਟ ਸੀ ਜੀ। ਥੈਂਕ ਯੂ ਰਾਜ ਸਿੱਧੂ ਜੀ, ਮਿਹਰਬਾਨੀ। ਗੱਲ ਰਾਜਕਨਵੀਰ ਸਿੰਘ ਜੀ ਇਹ ਵੀ ਕਿਸੇ ਦੇ ਗੋਰੇ ਦੇ ਹੱਸਣ ਜਾਂ ਕਿਸੇ ਦੇ ਦੇਖਣ ਵਾਲ ਦੀ ਨਹੀਂ ਗੱਲ ਇਹ ਆ ਵੀ ਤੁਹਾਡੀ ਜ਼ਿੰਦਗੀ ਮੌਤ ਦਾ ਸਵਾਲ ਆ। ਜੇ ਤੁਹਾਡੀ ਚੱਪਲੇ ਫਸ ਜੇ ਬ੍ਰੇਕ ਦੇ ਵਿੱਚ ਜੀ ਕੁਝ ਵੀ ਜਿਹੜਾ ਜੀ ਹੋ ਜਾਂਦਾ, ਇਹ ਨਹੀਂ ਆ ਵੀ ਕੋਈ ਵੀ ਹੋਵੇ ਤੇ ਆਪਾਂ ਤਾਂ ਹੀ ਜਿਹੜਾ ਜੀ ਰੁਕਣਾ ਆ। ਕਈਆਂ ਦੇ ਨਾਲ ਇਦਾਂ ਦੀ ਚੀਜ਼ ਔਰ ਇਹ ਬਹੁਤ ਸਾਰੇ ਇਨਸੀਡੈਂਟ ਕਾਰਾਂ ਦੇ ਵਿੱਚ ਹੋਈਆਂ ਆ, ਕਾਰਾਂ ਚਲਾਉਂਦੀਆਂ ਜਿਹੜਾ ਉਹ ਲੇਡੀਜ਼ ਦੇ ਜਿਹੜੀਆਂ ਚੱਪਲਾਂ ਆ ਉਹ ਕਾਰ ਦੇ ਬ੍ਰੇਕ ਦੇ ਵਿੱਚ ਫਸ ਗਈਆਂ, ਬ੍ਰੇਕ ਲਾਉਣ ਲੱਗੇ ਤੇ ਐਕਸੀਡੈਂਟ ਹੋ ਗਿਆ। ਹੀਲਸ ਪਾ ਕੇ ਤਾਂ ਹੀ ਮਨਾ ਕਰਦੇ ਨੇ ਚਲਾਉਣ ਨੂੰ ਵੀ ਨਾ ਚਲਾਇਆ ਕਰੋ, ਕਿਉਂਕਿ ਰਿਸਕ ਜਿਹੜਾ ਜੀ ਉਹ ਰਹਿੰਦਾ ਆ ਵੀ ਪਤਾ ਨਹੀਂ ਸਮੇਂ ਸਿਰ ਬ੍ਰੇਕ ਲੱਗੂ ਕਿ ਨਾ ਲੱਗੂ। ਸੋ ਇਹੀ ਚੀਜ਼ਾਂ ਨੇ। ਦੇਖੋ ਜਿਹੜਾ 20-30 ਹਜ਼ਾਰ ਪਾਉਂਡ ਦਾ ਜਿਹੜਾ ਕੋਈ ਤੁਸੀਂ ਇੱਕ ਟਰੱਕ ਲਈ ਜਾਂਦੇ ਆ, ਉਹ ਜਿੱਦਾਂ ਹੁਣੇ ਸਾਡੇ ਕਾਲਰ ਵੀ ਦੱਸ ਕੇ ਗਏ ਸੀ ਵੀ ਕਹਿੰਦੇ ਵੀ ਉਹਨਾਂ ਨੂੰ ਇੰਨਾ ਜਿਹੜਾ ਸਿਖਾਉਂਦੇ ਸੀ ਜਦੋਂ ਵੀ ਰੋਕ ਕੇ ਦਿਖਾ, ਨਹੀਂ ਰੁਕਦਾ। ਜੇ ਤੇਜ਼ੀ ਦੇ ਨਾਲ ਆ ਰਹੇ ਆ ਤੇ ਇੰਨੇ ਜ਼ਿਆਦਾ ਮੋਮੈਂਟਮ ਨੂੰ ਰੋਕਣਾ ਸੌਖਾ ਨਹੀਂ। ਚਾਹੇ ਜਿੰਨੇ ਮਰਜ਼ੀ ਚੱਕੇ, ਜਿੰਨੀਆਂ ਮਰਜ਼ੀ ਨਵੀਆਂ ਬ੍ਰੇਕਾਂ, ਉਹਨੇ ਜਿੰਨਾ ਨਿਰਧਾਰਤ ਜਿਹੜਾ ਉਹਨੂੰ ਲੱਗਣਾ ਡਿਸਟੈਂਸ ਉਹਨੇ ਓਨਾ ਹੀ ਲੱਗਣਾ। ਸੋ ਪਹਿਲਾਂ ਹੀ ਆਪਾਂ ਉਸ ਹਿਸਾਬ ਦੇ ਨਾਲ ਜਿਹੜਾ ਜੀ ਚਲਾਈਏ, ਕੰਟਰੋਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੀਏ। ਦੇਖੋ ਜਦੋਂ ਮਾੜਾ ਸਮਾਂ ਆਉਂਦਾ ਆ, ਸਮਾਂ ਹੁੰਦੇ ਹੋਏ ਵੀ ਕਈ ਵਾਰੀ ਨਹੀਂ ਰੁਕਦਾ, ਉਦੋਂ ਆਪਾਂ ਕਹਿ ਸਕਦੇ ਵੀ ਵਾਕਿਆ ਹੀ ਬੰਦੇ ਦੀ ਜਿਹੜੀ ਹੈ ਜੀ ਘਟੀ ਸੀ ਤੇ ਇਹ ਚੀਜ਼ ਵਾਪਰ ਗਈ। ਪਰ ਆਪਾਂ ਜੇ ਰੋਜ਼ਾਨਾ ਦੇਖੀਏ ਕਿੰਨੀਆਂ ਕਲੋਜ਼ ਸ਼ੇਵਸ ਜਿਹੜੀਆਂ ਉਹ ਹੁੰਦੀਆਂ ਜਿਹਨੂੰ ਆਪਾਂ ਕਹਿੰਦੇ ਆ ਵੀ ਬਾਲ ਬਚੇ, ਤੇ ਸੋ ਉਹ ਚੀਜ਼ਾਂ ਜਿਹੜੀਆਂ ਉਹ ਘੱਟ ਆਪਾਂ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਆ ਵੀ ਜਿਹੜੀ ਆਪਾਂ ਤਾਂ ਹੀ ਕਹਿੰਦੇ ਆ ਵੀ ਸੇਫਟੀ ਵੱਲ ਜਿਹੜਾ ਜ਼ਿਆਦਾ ਆਪਾਂ ਧਿਆਨ ਦਈਏ। ਸੋ ਇਸੇ ਤਰ੍ਹਾਂ ਫੇਸਬੁੱਕ ਤੋਂ ਸਾਡੇ ਸਰੋਤੇ ਪ੍ਰਭਜੋਤ ਮੱਟੂ ਕਹਿੰਦੇ ਵੀ ਮਾਈਂਡ ਵੀ ਤੁਹਾਡਾ ਜਿਹੜਾ ਫਰੈਸ਼ ਹੋਣਾ ਚਾਹੀਦਾ। ਬਿਲਕੁਲ। ਤੇ ਜੇ ਕਿਤੇ ਤੁਸੀਂ ਖੜਨਾ ਵੀ ਆ, ਮੂੰਹ ਧੋ ਕੇ ਥੋੜਾ ਬਾਹਰ ਤੁਰ ਫਿਰ ਲਓ, ਹਨਾ। ਜੀ ਬਿਲਕੁਲ। ਪਾਵਰ ਨੈਪ ਦੀ ਜਿਹੜੀ ਉਹਨਾਂ ਨੇ ਵੀ ਪਹਿਲੋਂ ਵੀ ਗੱਲ ਕੀਤੀ ਸੀ। ਅਗਲੇ ਕਾਲਰ ਤਜਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਤਜਿੰਦਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜੋਗਿੰਦਰ ਹੈ ਜੀ। ਕੋਈ ਨਹੀਂ ਜੀ, ਜੋਗਿੰਦਰ ਜੀ। ਹਾਂਜੀ, ਇਹ ਪ੍ਰੋਗਰਾਮ ਸ਼ੁਰੂ ਕੀਤਾ, ਬਹੁਤ ਵਧੀਆ ਜੀ, ਧੰਨਵਾਦ ਜੀ। ਅਸੀਂ ਟਰੱਕ ਡਰਾਈਵਰਾਂ ਵਾਸਤੇ ਪਰ ਗੱਲਾਂ ਜੋ ਦੇਖੀਦਾ ਨਾ ਆਪਾਂ, ਜੋ ਕੁਝ ਕਰਦੇ ਆਪਣੇ ਭਰਾ ਬੇਸ਼ੱਕ ਗੁੱਸਾ ਹੀ ਕਰਨ ਜੀ, ਪਰ ਉਹ ਵਧੀਆ ਨਹੀਂ ਹੈਗਾ ਜੀ। ਕਿਉਂ? ਇਹ ਪਹਿਲੀ ਗੱਲ ਤੇ ਤੁਹਾਡੀ ਜੁੱਤੀ ਹੈ, ਕੋਈ ਕਈ ਚੱਪਲਾਂ ਵੀ ਨਹੀਂ, ਜੁੱਤੀ ਲਾ ਕੇ ਡਰਾਈਵ ਕਰਦੇ ਆ ਜੀ। ਬਹੁਤੇ ਲੋਕ ਏਦਾਂ ਦੇ ਆ ਡਰਾਈਵਰ ਜਿਹੜੇ ਉਹ ਜੁੱਤੀ ਲਾ ਕੇ ਪਾਸੇ ਰੱਖ ਲੈਂਦੇ ਆ ਤੇ ਨੰਗੇ ਪੈਰਾਂ ਨਾਲ ਡਰਾਈਵ ਕਰਦੇ ਆ ਜੀ, ਤੇ ਕਈ ਚੱਪਲਾਂ ਨਾਲ ਹੀ ਕਰਦੇ ਆ ਜੀ। ਤੇ ਫਿਰ ਦਿਨ ਰਾਤ ਓਵਰ ਡਰਾਈਵ ਕਰਕੇ ਪਤਾ ਨਹੀਂ ਕੀ ਕਹਿੰਦੇ ਵੀ ਅਸੀਂ ਕਿੱਥੋਂ ਕੀ ਕਮਾ ਲਈਏ, ਜਾਂ ਦਿਹਾੜੀ ਚ ਜਾਂ ਇੱਕ ਦਿਨ ਚ ਜਾਂ ਇੱਕ ਗੇੜੇ ਚ ਅਮੀਰ ਬਣ ਜਾਈਏ। ਤੇ ਨਾ ਉਹਨਾਂ ਨੂੰ ਆਪਣੇ ਨਹਾਉਣ ਧੋਣ ਦਾ, ਨਾ ਜਿੱਦਾਂ ਹੁਣ ਜਗ੍ਹਾ ਟਰੱਕ ਸਟਾਪ ਬਣੇ, ਤੁਸੀਂ ਆਪਣਾ ਨਹਾ ਧੋ ਕੇ ਫਰੈਸ਼ ਹੋ ਕੇ ਵਧੀਆ ਤਰੀਕੇ ਨਾਲ ਤੁਰੋ ਤੇ ਵਧੀਆ ਆਪਣਾ ਬਣ ਕੇ ਰਹੋ। ਵਿੱਚ ਹੀ ਗੈਲਰਾਂ ਦੇ ਵਿੱਚ ਪਿਸ਼ਾਬ ਕਰ ਵਿੱਚ ਹੀ ਰੱਖੀ ਜਾਂਦੇ ਆ ਵੀ ਬਾਹਰ ਨਿਕਲ ਕੇ ਟਾਈਮ ਨਾਲ ਵੇਸਟ ਕਰਨਾ ਪੈ ਜਾਏ ਜੀ। ਇਹ ਗੱਲਾਂ ਬਾਹਲੀਆਂ ਮਾੜੀਆਂ ਨੇ। ਮੈਂ ਤੁਹਾਨੂੰ ਦੱਸਦਾ, ਮੈਨੂੰ 18 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਜੀ, ਤੇ ਮੈਂ USA ਕੈਨੇਡਾ ਨੂੰ ਚਲਾਣਾ ਜੀ। ਤੇ ਜਿਹੜੀ ਓਵਰ ਡਰਾਈਵ ਹੈ ਮੈਂ ਅੱਜ ਤੋਂ ਇੱਕ ਦਿਨ ਵੀ ਨਹੀਂ ਕੀਤੀ ਜੀ। ਚੰਗੀ ਗੱਲ ਜੀ। 11 ਘੰਟੇ ਦੀ ਡਰਾਈਵ ਆ, 11 ਕਰਨੀ ਹੈ। ਕੰਪਨੀ ਬੇਸ਼ੱਕ ਰੌਲਾ ਪਾਉਂਦੀ ਰੋਲ ਲੇਟ ਹੋ ਗਿਆ ਹੋ ਜੇ, ਮੈਂ ਵੀ ਤੁਸੀਂ ਸਵਿਚ ਕਰ ਲਓ ਜੀ। ਮੈਂ ਆਪਣਾ ਰੋਲ ਨਹੀਂ ਤੋੜਨਾ। ਔਰ ਰਾਜ ਬੰਦੇ ਮੈਨੂੰ ਮਿਲਣਗੇ ਕਈ ਜਿੱਦਾਂ ਟਰੱਕ ਸਟਾਪ ਤੇ, ਕਹਿੰਦੇ ਤੁਸੀਂ ਤਾਂ ਜਿਹੜਾ ਬਣ ਠਣ ਕੇ ਰਹਿੰਦੇ ਕਿੱਦਾਂ ਰਹਿ ਲੈਨੇ ਆ ਜੀ। ਕਿਉਂ? ਮੈਂ ਪੱਗ ਵਧੀਆ ਠੋਕ ਕੇ ਜਿੱਦਾਂ ਹਮੇਸ਼ਾ ਮਤਲਬ ਕਿਤੇ ਪਾਰਟੀ ਤੇ ਜਾਣਾ ਉਦਾਂ ਹੀ ਪੱਗ ਬੰਨਦਾ ਮੈਂ ਜੀ। ਤੇ ਦਾੜੀ ਬੰਨ ਕੇ ਰੱਖਦਾ, ਪੈਂਟ ਸ਼ਰਟ ਪ੍ਰੈਸ ਕੀਤੀ ਹੁੰਦੀ ਮੇਰੀ। ਬਿਲਕੁਲ। ਤੇ ਉਹ ਕਹਿੰਦੇ ਤੁਸੀਂ ਤਾਂ ਬਣ ਠਣ ਕੇ ਕਿੱਦਾਂ ਰਹਿ ਲੈਨੇ ਆ ਜੀ। ਮੈਂ ਕਿਹਾ ਜੀ ਆਪਣੇ ਆਪ ਨੂੰ ਢਾਲਣਾ ਜਿੱਦਾਂ ਮਰਜ਼ੀ ਢਾਲ ਲਓ, ਤੇ ਆਪਣੇ ਹੱਥ ਦੀ ਹੈ। ਬਿਲਕੁਲ। ਥੈਂਕ ਯੂ ਜੋਗਿੰਦਰ ਜੀ। ਬਿਲਕੁਲ, ਜਿੱਦਾਂ ਪਹਿਲਾਂ ਵੀ ਕੀਤੀ ਸੀ। ਦੇਖੋ ਆਪਾਂ ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ ਇੱਕ ਰਿਪਰੈਜ਼ੈਂਟ ਜਿਹੜੇ ਜੀ ਉਹ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਆ ਲੋਕ, ਤੁਹਾਨੂੰ ਤੁਹਾਡੀ ਕਮਿਊਨਿਟੀ ਨੂੰ ਕਿਸ ਤਰੀਕੇ ਦੇ ਨਾਲ ਯਾਦ ਰੱਖਣਾ ਚਾਹੁੰਦੇ ਆ, ਉਹ ਹਰ ਇੱਕ ਜਾਣਾ ਇੱਕ ਅੰਬੈਸਡਰ ਹੁੰਦਾ ਆ ਇਹੋ ਜਿਹੇ ਮੌਕੇ ਦੇ ਉੱਤੇ। ਕਿਉਂਕਿ ਜਿੰਨੇ ਲੋਕਾਂ ਦੇ ਨਾਲ ਟਰੱਕਰਸ ਦਾ ਵਾਸਤਾ ਪੈਂਦਾ, ਜਿੰਨੇ ਲੋਕਾਂ ਦੇ ਨਾਲ ਇਹਨਾਂ ਦਾ ਮੇਲ ਮਿਲਾਪ ਹੁੰਦਾ ਆ,
ਇੰਨਾ ਐਕਸਪੋਜ਼ਰ ਕਿਤੇ ਵੀ ਨਹੀਂ। ਇੰਨਾ ਜਿਹੜਾ ਆ ਲੋਕੀ ਕੈਂਪੇਨ ਕਰਦੇ ਨੇ, ਐਡਸ ਕਰਦੇ ਨੇ ਵੀ ਅਸੀਂ ਜਿਹੜਾ ਇੰਨਾ ਐਕਸਪੋਜ਼ਰ ਕਰ ਸਕੀਏ, ਵੀ ਸਾਡੇ ਬਾਰੇ ਲੋਕੀ ਜਾਣ ਸਕਣ। ਪਰ ਆਪਾਂ ਇੱਕ ਚੱਲਦੇ ਫਿਰਦੇ ਜਿਹੜੇ ਆਪਣੀ ਕਮਿਊਨਿਟੀ ਦੇ ਇੱਕ ਅੰਬੈਸਡਰ ਆ, ਸੋ ਜਿੰਨਾ ਵਧੀਆ ਆਪਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਾਂਗੇ, ਰਿਪਰੈਜ਼ੈਂਟ ਕਰਾਂਗੇ, ਓਨਾ ਹੀ ਜਿਹੜਾ ਜੀ ਆਪਣੀ ਕਮਿਊਨਿਟੀ ਦੇ ਲਈ ਚੰਗੀ। ਬਿਲਕੁਲ ਰਾਜਕਨਵੀਰ ਸਿੰਘ ਜੀ, ਇਹ 4 ਸਾਲਾਂ ਦੀ ਗੱਲ ਆ। ਸੈਕਰਾਮੈਂਟੋ ਦੇ ਲਾਗੇ ਨਾ ਇੱਕ ਡਿੱਚ ਦੇ ਵਿੱਚ ਜਾਂਦੀ ਸੀ ਛੋਟੀ ਜਿਹੀ ਉਹ ਸਟਰੀਮ, ਤੇ ਉੱਥੇ ਇੱਕ ਲੇਡੀ ਦੀ ਕਾਰ ਡਿੱਗ ਪਈ ਤੇ ਆਪਣਾ ਇੱਕ ਟਰੱਕਰ ਵੀਰ ਜਾ ਰਿਹਾ ਸੀ ਤੇ ਹੁਣ ਟਰੱਕ ਖੜਾ ਕਰਕੇ ਕੱਢੀ ਲੇਡੀ ਨੂੰ ਬਚਾਇਆ ਤੇ ਲੇਡੀ ਨੂੰ ਬਚਾਇਆ। ਕਾਰ ਤਾਂ ਚਲੋ ਉਹਨੇ ਬਾਹਰ ਦੇ ਵਿੱਚ ਕੱਢੀ, ਪਰ ਉਹ ਤੋਂ ਬਾਅਦ ਮੀਡੀਆ ਵਾਲੇ ਆ ਗਏ, ਮੀਡੀਆ ਨੇ ਉਹਦੀ ਪਿਕਚਰ ਦਿਖਾ ਲਈ। ਇੱਕ ਤਾਂ ਉਹਦੀ ਬਹਾਦਰੀ ਦੀ ਗੱਲ ਹੋਈ ਤੇ ਦੂਜਾ ਉਹ ਇੰਨਾ ਐਨ ਪੂਰਾ ਸੁਨੱਖਾ, ਪੂਰੀ ਵਧੀਆ ਪੱਗ ਬੰਨੀ, ਵਧੀਆ ਕੱਪੜੇ ਪਾਏ ਹਨਾ। ਤੇ ਜੇ ਉਹੀ ਏਦਾਂ ਹੀ ਸੇਮ ਥਿੰਗ ਮੈਨੂੰ ਯਾਦ ਆ ਈਸਟ ਕੋਸਟ ਵਾਲੇ ਪਾਸੇ ਵਾਪਰੀ ਸੀ, ਮੈਨੂੰ ਨਾਮ ਉਹਨਾਂ ਦਾ ਭੁੱਲ ਗਿਆ। ਚਾਹੇ ਉਹਨਾਂ ਨੇ ਦੇਖੋ ਕਟਿੰਗ ਸੀਗੀ, ਜਦੋਂ ਮੀਡੀਆ ਆਈ ਤਾਂ ਉਹਨਾਂ ਨੇ ਵੇਖੋ ਪਰਦਾ ਰੱਖਿਆ ਹੋਇਆ ਸੀਗਾ ਨਾਲ, ਉਹਨਾਂ ਨੇ ਜਿਹੜਾ ਕੇਸਰੀ ਪਰਦਾ ਬੰਨ ਕੇ ਜਿਹੜੀ ਆ ਮੀਡੀਆ ਵਾਲਿਆਂ ਨੂੰ ਇੰਟਰਵਿਊ ਦਿੱਤੀ। ਦੇਖੋ ਇੱਕ ਹਰ ਇੱਕ ਨੂੰ ਇਹ ਇੱਕ ਚਾਂਸ ਲੱਗਦਾ ਹੈ, ਇਹ ਉਹਨਾਂ ਨੇ ਕਿਸੇ ਦੀ ਜਾਨ ਬਚਾਈ। ਕੋਈ ਨਾ ਗੱਡੀ ਦੇ ਥੱਲੇ ਫਸ ਗਿਆ ਸੀ, ਉਹਨਾਂ ਨੇ ਆਪਣੇ ਜਿਹੜਾ ਟੋ ਟਰੱਕ ਸੀਗਾ ਉਹਦੇ ਨਾਲ ਉਹ ਗੱਡੀ ਚੱਕੀ ਤੇ ਉਹਨਾਂ ਨੂੰ ਇੱਕ ਜਾਣੇ ਦੀ ਉਹ ਜਾਨ ਬਚਾਈ। ਜਦੋਂ ਮੀਡੀਆ ਵਾਲੇ ਆਏ, ਮੀਡੀਆ ਵਾਲਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਦਸਤਾਰ ਸਜਾ ਲਈ। ਸੋ ਆਪਾਂ ਉਹੀ ਗੱਲ ਕਰ ਰਹੇ ਆਪਾਂ, ਚੱਲਦੀ ਫਿਰਦੀ ਖੁਦ ਆਇਡੈਂਟੀਟੀ ਆ, ਕਿੱਦਾਂ ਆਪਾਂ ਆਪਣੇ ਆਪ ਨੂੰ। ਸੋ ਇਸੇ ਤਰ੍ਹਾਂ ਸਾਡੇ ਫੇਸਬੁੱਕ ਦੇ ਉੱਤੇ ਇੱਕ ਹੋਰ ਸਾਡੇ ਸਰੋਤੇ ਕਹਿ ਰਹੇ ਆ ਵੀ ਜਿਹੜੇ ਇੰਡੀਅਨ ਤੇ ਪਾਕਿਸਤਾਨੀ ਟਰੱਕਿੰਗ ਕੰਪਨੀਜ਼ ਆ ਉਹ ਐਕਸਪਲੋਇਟ ਕਰਦੇ ਟਰੱਕ ਡਰਾਈਵਰਸ ਨੂੰ। ਸੋ ਦੇਖੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਪਲੀਜ਼ ਆਪਣੇ ਜਿਹੜੇ ਡਰਾਈਵਰਸ ਆ ਨਾ ਉਹਨਾਂ ਨੂੰ ਇੰਨਾ ਨਾ ਪੁੱਛ ਕਰੋ। ਘੱਟੋ ਘੱਟ ਮੈਂ 4 ਇਨਸੀਡੈਂਟਸ ਨੂੰ ਜਾਣਦਾ ਪਿਛਲੇ 4 ਸਾਲਾਂ 'ਚ, ਜਿਹੜਾ ਮੁੰਡਿਆਂ ਨੂੰ 7 ਮਹੀਨੇ ਤੋਂ ਘੱਟ ਆਇਆਂ ਨੂੰ ਹੋਇਆ ਸੀ USA ਦੇ ਵਿੱਚ, ਤੇ ਟਰੱਕ ਚਲਾ ਰਿਹਾ ਸੀ, 4 ਮੁੰਡਿਆਂ ਦੀ ਮੌਤ ਹੋਈ ਆ। ਫਿਰ ਗੁਰੂ ਘਰ ਦੇ ਵਿੱਚ ਪੈਸੇ ਖੜ ਕੇ ਇਕੱਠੇ ਕਰਦੇ ਸੀ। ਹਾਂਜੀ ਬਿਲਕੁਲ, ਬਹੁਤ ਮੁਸ਼ਕਿਲ ਹੈ ਜਿਹੜਾ ਜੀ ਹੁੰਦਾ ਉਹਨਾਂ ਦੇ ਪਰਿਵਾਰਾਂ। ਪਹਿਲੀ ਗੱਲ ਤਾਂ ਇਹ ਆ ਵੀ ਉਹ ਪਤਾ ਨਹੀਂ ਕਿਸ ਤਰ੍ਹਾਂ ਆਏ, ਕਿੱਥੇ ਪੈਸੇ ਦੇ ਕੇ ਕਿੱਦਾਂ ਬਾਰਡਰ ਕ੍ਰਾਸ ਕਰਕੇ ਆਏ, ਘਰੋਂ ਕਰਜ਼ਾ ਚੱਕ ਕੇ ਆਏ, ਆਂਦੇ ਹੀ ਫਿਰ ਇਸ ਤਰ੍ਹਾਂ ਹੋ ਜਾਏ, ਬਹੁਤ ਮਾੜਾ ਹੁੰਦਾ। ਸੋ ਜੇ ਪਤਾ ਹੀ ਆ ਕੋਈ ਨਹੀਂ, ਜੇ $10 ਕਮਾਣੇ 2 ਬਣ ਜੂਗੇ, 5 ਬਣ ਜੂਗੇ, ਕੋਈ ਐਡੀ ਗੱਲ ਨਹੀਂ। ਰਣਵੀਰ ਗਿੱਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬੜਾ ਸੋਹਣਾ ਤੁਸੀਂ ਪ੍ਰੋਗਰਾਮ ਦੇ ਰਹੇ ਜੀ, ਤੇ ਬੜੇ ਦੁੱਖ ਦੀ ਗੱਲ ਹੈ ਤੇ ਜਿਹੜੇ ਮੇਰੇ ਭਰਾ ਚੜਾਈ ਕਰ ਗਏ, ਤੇ ਮੈਂ ਸਾਰੇ ਟਰੱਕਾਂ ਵਾਲਿਆਂ ਨੂੰ ਬੇਨਤੀ ਕਰਦਾ ਜੀ, ਜਦੋਂ ਟਰੱਕ ਸਟਾਪ ਤੇ ਤੁਸੀਂ ਡੀਜ਼ਲ ਪਾਉਂਦੇ ਹੋ, ਪਾਰਕ ਲਾਉਂਦੇ ਹੋ, ਤੁਹਾਡਾ ਬਟੂਆ ਫੋਨ ਤੁਹਾਡੇ ਨਾਲ ਹੋਣਾ ਚਾਹੀਦਾ, ਲੌਕ ਕਰਕੇ ਜਾਓ, ਤੇ ਨਾਲ ਦੇ ਟਰੱਕ ਦੀ ਕੰਪਨੀ ਦਾ ਨਾਮ ਜ਼ਰੂਰ ਦੇਖ ਕੇ ਜਾਓ ਵੀ ਤੁਹਾਡੇ ਨਾਲ ਕਿਹੜਾ ਟਰੱਕ ਪਾਰਕ ਹੋਇਆ ਵੀ ਕੋਈ ਏਦਾਂ ਦਾ ਕੋਈ ਮਿਸਹੈਪਨ ਹੋ ਜਾਂਦੇ, ਤੁਹਾਨੂੰ ਪਤਾ ਹੋਵੇ ਵੀ ਆਹ ਵੀ ਟਰੱਕ ਮੇਰੇ ਨਾਲ ਖੜਾ ਸੀ, ਇਹ ਵੀ ਖੜਾ ਸੀ। ਦੂਜੀ ਗੱਲ ਜੀ, ਆ ਚੱਪਲਾਂ ਵਾਲੀ ਗੱਲ ਦੱਸੀ ਹੈ ਜੀ, ਕੈਲੀਫੋਰਨੀਆ ਦੇ ਵਿੱਚ $500 ਮਿਨੀਮਮ ਟਿਕਟ ਵੀ ਹੈ, ਤੇ ਚੱਪਲਾਂ ਪਾ ਕੇ ਤਾਂ ਚਲਾਉਣਾ ਚਾਹੀਦਾ ਨਹੀਂ ਟਰੱਕ। ਤੇ ਆਪਣੇ ਆਪ ਨੂੰ ਹਮੇਸ਼ਾ ਅਪ ਟੂ ਡੇਟ ਰੱਖੋ ਜੀ। ਤੁਹਾਡੀ ਪਰਸਨੈਲਿਟੀ, ਜਿਹੜੇ ਵੀਰ ਪੱਗ ਬੰਨ੍ਹਦੇ ਨੇ, ਕੇਸ ਦਾੜੀ ਰੱਖੀ ਹੈ, ਪਰਨਾ ਡੱਬੀਆਂ ਵਾਲਾ ਬੰਨਾ ਹੁੰਦਾ, ਪਰਨਾ ਕਿਧਰੇ ਨੂੰ ਜਾਂਦਾ, ਤੁਰਨਾ ਕਿਧਰੇ ਨੂੰ, ਇਸ ਚੀਜ਼ ਦਾ ਬਹੁਤ ਫਰਕ ਪੈਂਦਾ ਜੀ। ਤੇ ਬਾਕੀ ਆਪਾਂ ਰੈਸਟ ਰੂਮ ਯੂਜ਼ ਕਰਦੇ ਆ, ਸਾਨੂੰ ਪਾਣੀ ਨਾਲ ਲਿਜਾਣੇ ਆ ਜੀ। ਕੋਈ ਉੱਥੇ ਆਪਣਾ ਸੀਟ ਨੂੰ ਸਾਫ਼ ਕਰਕੇ ਆਓ, ਬੋਤਲ ਆਪਣੀ ਚੱਕ ਕੇ ਬਾਹਰ ਗਾਰਬੇਜ ਕਰੋ, ਕਿਉਂਕਿ ਕਿਸੇ ਦੂਜੇ ਬੰਦੇ ਨੇ ਵੀ ਉਹ ਰੈਸਟ ਰੂਮ ਯੂਜ਼ ਕਰਨਾ, ਉਹਦੇ ਵਾਸਤੇ ਤੁਹਾਡਾ ਬਹੁਤ ਹੀ ਮਾੜਾ ਅਸਰ ਆਪਣੀ ਕਮਿਊਨਿਟੀ ਤੇ ਪੈਂਦਾ। ਤੇ ਕੌਫੀ ਦੇ ਕੱਪ ਚੱਕ ਕੇ ਬਾਥਰੂਮਾਂ 'ਚ ਪਾਣੀ ਭਰ ਕੇ ਲਿਆਉਣਾ, ਉਹ ਤੁਸੀਂ ਉਹਨਾਂ ਦੇ ਕਸਟਮਰ ਹੋ, ਤੁਹਾਨੂੰ ਕਹਿੰਦੇ ਕੁਛ ਨਹੀਂ, ਪਰ ਉਹ ਦੱਸਦੇ ਆ ਵੀ ਆ ਪੱਗ ਵਾਲਾ ਪਰਨੇ ਵਾਲਾ ਕੌਫੀ ਦਾ ਕੱਪ ਅੰਦਰ ਲੈ ਕੇ ਜਾਂਦੇ ਆ ਤੇ ਕੌਫੀ ਲੈਂਦੇ ਆ। ਕਈ ਬੰਦੇ ਮੈਨੂੰ ਮੈਂ ਗੱਲ ਕਰਦਾ, ਮੈਂ ਵੀ ਟਰੱਕੇ ਚਲਾਉਂਦਾ, ਇਸ ਟਾਈਮ ਨੂੰ ਮੈਂ ਸਿਆਟਲ ਨੂੰ ਜਾ ਰਿਹਾ ਜੀ, ਉਹ ਰਿੰਗ ਨਹੀਂ ਕਰਾਉਂਦੇ, ਕਹਿੰਦੇ ਜੀ ਤੇਲ ਪਵਾਇਆ। ਇੱਕ ਵਾਰੀ ਮੇਰੇ ਸਾਹਮਣੇ ਇੱਕ ਬੰਦੇ ਨੂੰ ਗੋਰੀ ਨੇ ਟੋਕਿਆ, ਕਹਿੰਦੀ ਕਾਫੀ ਨਹੀਂ ਰਿੰਗ ਕਰਾਈ, ਕਹਿੰਦਾ ਉਹ ਮੈਂ ਭੁੱਲ ਗਿਆ। ਕਿੰਨੀ ਸ਼ਰਮ ਦੀ ਗੱਲ ਹੈ। ਅਸੀਂ ਇੰਨੇ ਪੈਸੇ ਕਮਾਉਂਦੇ ਆ, ਇੱਕ ਮਾੜੀ ਗੱਲ ਪਿੱਛੇ ਆਪਾਂ ਇੰਨੀ ਆਪਣੀ ਪਰਸਨੈਲਿਟੀ ਡਾਊਨ ਕਰ ਲੈਂਦੇ ਆ। ਮੈਂ ਆਪਣੀਆਂ ਬੁੱਕਾਂ ਮੈਨੂੰ ਇੱਕ ਭਰਾ ਨੇ ਦਿੱਤੀਆਂ ਸੀ, ਸਿੱਖੀ ਦੀਆਂ ਕੰਕਾਰ ਜਿਹੜੇ ਅੰਮ੍ਰਿਤਧਾਰੀ ਵੀ ਅਸੀਂ ਕੀ ਚੀਜ਼ ਆ, ਮੈਂ ਹਰ ਇੱਕ ਟਰੱਕ ਸਟਾਪ ਦੇ ਵੰਡੀਆਂ, ਗੋਰਿਆਂ ਨੇ ਬੜੇ ਖੁਸ਼ ਹੋ ਕੇ ਲਈਆਂ। ਮੈਂ ਉਹਨਾਂ ਨੂੰ ਕਿਹਾ ਵੀ ਸਿੱਟਿਓ ਨਾ, ਪੜ ਕੇ ਕਹਾ ਕਿਸੇ ਨੂੰ ਪਾਸ ਕਰ ਦਿਓ, ਅਸੀਂ ਕੀ ਹੈ, ਅਸੀਂ ਪੱਗ ਕਿਉਂ ਬੰਨ੍ਹਦੇ, ਦਾੜੀ ਕਿਉਂ ਰੱਖੀ ਹੈ, ਤੇ ਕੜਾ ਕਿਉਂ ਪਾਇਆ। ਥੈਂਕ ਯੂ। ਤੇ ਕਦੇ ਵੀ ਕਿਸੇ ਨੂੰ ਇਹ ਨਾ ਦੱਸੋ ਮੇਰੇ ਟ੍ਰੇਲੇ ਦੇ ਵਿੱਚ ਲੋਡ ਕੀ ਹੈ, ਮੈਂ ਕਿੱਥੋਂ ਆਇਆ ਤੇ ਕਿੱਥੇ ਜਾਣਾ। ਆਪਣੇ ਭਾਈਚਾਰੇ ਨੂੰ ਭਾਵੇਂ ਸਾਂਝਾ ਕਰ ਲਓ। ਕਈ ਬੰਦੇ ਏਦਾਂ ਲੱਗਦੇ ਵੀ ਇਹ ਟਰੱਕ ਡਰਾਈਵਰ ਹੈ, ਇਨਫੋਰਮੇਸ਼ਨ ਤੁਹਾਨੂੰ ਪੂਰੀ ਲੈ ਲੈਂਦੇ। ਜੀ ਬਿਲਕੁਲ, ਥੈਂਕ ਯੂ। ਜ਼ਰੂਰ ਧਿਆਨ ਚ ਰੱਖੋ, ਬਹੁਤ ਫਰਕ ਪੈਂਦਾ। ਹਰ ਇੱਕ ਨੂੰ ਦੱਸੋ ਅਸੀਂ ਸਿੱਖ ਹੈ, ਅਸੀਂ ਇਹ ਤਾਂ ਚੀਜ਼ਾਂ ਪਾਉਂਦੇ ਆ, ਅਸੀਂ ਏਦਾਂ ਚੰਗੇ ਕੱਪੜੇ ਪਾ ਕੇ, ਸ਼ਾਵਰ ਲੈ ਕੇ, ਸ਼ਿਪਰ ਦੇ ਜਾਓ, ਰਿਸੀਵਿੰਗ ਵਾਲੇ ਦੇ ਜਾਓ, ਤੁਹਾਡੀ ਇੱਕ ਪਰਸਨੈਲਿਟੀ ਹੋਵੇ, ਬੰਦਾ
ਗੋਰੀਆਂ ਵੀ ਕਈ ਵਾਰੀ ਕਹਿ ਦਿੰਦੀਆਂ ਵੀ ਯੂ ਹੈਵ ਅ ਗੁੱਡ ਪਰਸਨੈਲਿਟੀ, ਬੰਦੇ ਦਾ ਸਿੰਗਾ ਚੌੜਾ ਹੋ ਜਾਂਦਾ। ਜੀ ਥੈਂਕ ਯੂ ਰਣਵੀਰ ਗਿੱਲ ਜੀ, ਬਹੁਤ ਬਹੁਤ ਧੰਨਵਾਦ ਜਿਹੜੇ ਆ ਟਿਪਸ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧੀ ਉਸ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ। ਜਰਨੈਲ ਸਿੰਘ ਜੀ ਲਿਨਵੁੱਡ ਸਿਆਟਲ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਜੀ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਇਸ ਦੇ ਨਾਲ ਰਸ਼ਪਾਲ ਸੋਹਤਾ ਜੀ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ। ਇਹਨਾਂ ਦਾ ਅਸੀਂ ਬਹੁਤ ਬਹੁਤ ਜਿਹੜਾ ਜੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆ। ਹਰਜੋਤ ਸਿੰਘ ਜੀ, ਆਪਾਂ ਇੱਕ ਬੜੀ ਹੀ ਕੁਇਕ ਛੋਟੀ ਜੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਅੱਜ ਦੀ ਸਵੇਰ ਇਦਾਂ ਹੀ ਜਾਰੀ ਰਹੇਗਾ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਸਕਿਨ, ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨਗੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ, ਮੈਂ ਤਾਂ ਜਾਣਾ ਹੀ ਸੀ ਉਹਨਾਂ ਵੱਲੋਂ ਡੈਕੋਰੇਸ਼ਨ ਦਾ ਸਮਾਨ ਲੈਣ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਵਿਆਹ ਦੇ ਲਈ ਡੋਲੀ, ਮੰਡਪ, ਜਾਗੋ ਨਾਈਟ ਤੇ ਮਹਿੰਦੀ ਨਾਈਟ ਦਾ ਸਮਾਨ ਤੇ ਘੱਗਰੇ ਵੀ ਰੈਂਟ ਤੇ ਬੱਗਾ ਪੈਲੇਸ ਤੋਂ ਲੈ ਸਕਦੇ ਹੋ। ਬੱਗਾ ਪੈਲੇਸ, 618 ਫਲੋਰਨ ਰੋਡ, ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ 9163931872 916 393 1872। ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਕਾਲਰ ਬਹੁਤ ਜੁੜੇ ਹੋ, ਰਾਜਕਨਵੀਰ ਸਿੰਘ ਜੀ। ਹਾਂਜੀ, ਜਲਦੀ ਆਪਾਂ ਉਹਨਾਂ ਸਾਰਿਆਂ ਨਾਲ ਕਾਲ ਕਰਦੇ ਹਾਂ। ਥੈਂਕ ਯੂ ਕਰਦੇ ਹਾਂ, ਤੁਸੀਂ ਇੰਨੀ ਜਿਹੜੀ ਜੀ ਪੇਸ਼ੈਂਸ ਬਣਾ ਕੇ ਰੱਖੀ ਹੋਈ ਹੈ। ਗਗਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਗਗਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਭਾਜੀ, ਜਿੱਦਾਂ ਕਹਿ ਲਓ, ਜਿੱਦਾਂ ਆਪਣੇ ਕਈ ਭਾਜੀ ਨੇ ਦੱਸਿਆ ਵੀ ਆਪਾਂ ਸ਼ੂ ਪਾ ਕੇ ਨਹੀਂ ਚਲਾਉਂਦੇ,
ਟਰੱਕ, ਇਹ ਬਹੁਤ ਵੱਡੀ ਗੱਲ ਆ। ਮੈਂ ਕਦੀ ਸੂਹ ਤੋਂ ਬਿਨਾਂ ਟਰੱਕ ਨਹੀਂ ਚਲਾਇਆ। ਮੈਂ ਇੱਕ ਦਿਨ ਲਾਈਕ ਮੇਰੇ ਟਰੱਕ ਦਾ ਟਾਇਰ ਪਾਟ ਗਿਆ ਤੇ ਮੈਂ ਰਾਤ ਨੂੰ ਉੱਥੇ ਖੜਾ ਸ਼ੌਪ ਤੇ, ਮੈਂ 5 ਮਿੰਟਾਂ ਲਈ ਚੱਪਲਾਂ ਪਾਈਆਂ ਵੀ ਉਹਨੂੰ ਦੱਸਦਾ ਵੀ ਆਹ ਮੇਰੇ ਕੋਲੇ ਟਾਇਰ ਹੈਗਾ, ਤੂੰ ਇਹਨੂੰ ਚੇਂਜ ਕਰ ਦੇ। ਉਹ ਜੈਕ ਉਹਨੇ ਬੈਕ ਕਰਦੇ ਤੋਂ ਮੇਰੇ ਪੈਰ ਦੇ ਨਹੁੰ ਤੇ ਵੱਜਿਆ, ਮੇਰਾ ਪੈਰ ਦਾ ਨਹੁੰ ਸਾਰਾ ਉਹ ਹੋ ਗਿਆ। ਮੈਂ ਨਹੀਂ ਉਹਦੇ ਤੋਂ 5 ਮਿੰਟ ਵੀ ਨਹੀਂ ਪਹੁੰਚਦਾ। ਜੀ ਥੈਂਕ ਯੂ ਜੀ ਗਗਨ ਜੀ। ਦੇਖੋ ਕਈ ਵਾਰੀ ਵਾਕਿਆ ਸੱਟ ਵੀ ਜਿਹੜੀ ਜੀ ਉਹ ਲੱਗ ਜਾਂਦੀ ਆ, ਸੋ ਉਹਦੇ ਤੋਂ ਵੀ ਬਚਾ ਰਹਿੰਦਾ ਆ ਜਿਹੜਾ ਜੀ ਸ਼ੂ ਦੇ ਨਾਲ, ਥੋੜਾ ਬਹੁਤਾ ਸਹੀ ਚੱਪਲ ਜਿਹੜਾ ਜੀ ਉਹਦੇ ਨਾਲੋਂ ਤਾਂ ਸ਼ੂ ਫਿਰ ਵੀ ਬੈਟਰ ਆ। ਮਨਜਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਮਨਜਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਇਹ ਕਹਿਣਾ ਸੀ ਜਿੱਦਾਂ ਸਾਨੂੰ ਸੌਣ ਦੀ ਨੀਂਦ ਜ਼ਰੂਰੀ ਚਾਹੀਦੀ ਹੈ ਡਰਾਈਵ ਕਰਦੇ ਆ, ਉਦਾਂ ਹੀ ਸੇਮ ਸਾਨੂੰ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਚਾਹੀਦਾ। ਮੇਰੀ ਏਜ 23 ਆ ਤੇ ਮੈਂ 2 ਸਾਲ ਹੋਏ ਟਰੱਕ ਚਲਾਉਂਦੇ ਨੂੰ, ਪਰ 2 ਸਾਲ ਦੇ ਅੰਦਰ ਅੰਦਰ ਹੀ ਮੈਂ ਆਪਣਾ ਡਾਈਟ ਦਾ ਧਿਆਨ ਨਹੀਂ ਰੱਖਿਆ ਜਾਂ ਕੁਝ ਬਹੁਤ ਸਾਰੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਮੈਂ ਇਹਨੂੰ ਬਥੇਰਾ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਬੜਾ ਹਾਰਡ ਹੋ ਜਾਂਦਾ। ਬਹੁਤ ਹਾਰਡ ਹੁੰਦਾ। ਡਾਈਟ ਵੀ ਜ਼ਰੂਰੀ ਠੀਕ ਆ, ਜ਼ਰੂਰੀ ਚਾਹੀਦੀ ਆ। ਥੈਂਕ ਯੂ ਮਨਜਿੰਦਰ ਜੀ। ਬਿਲਕੁਲ ਰਾਜਕਨਵੀਰ ਸਿੰਘ ਜੀ, ਜਿਹੜੀਆਂ ਡਾਈਟ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਲਾਈਟ ਖਾਣੀ ਚਾਹੀਦੀ ਆ, ਰੋਟੀਆਂ ਜਿਹੜਾ ਘੱਟ ਖਾਓ। ਤੇ 2 ਇਨਸੀਡੈਂਟ ਇਦਾਂ ਦੀਆਂ ਪਿਛਲੇ 5 ਸਾਲਾਂ 'ਚ ਹੋਈਆਂ ਜਿਹੜੇ ਆਪਣੇ ਟਰੱਕਰ ਵੀਰਾਂ ਨੇ ਚੁੱਲ੍ਹੇ ਰੱਖੇ ਹੋ ਸੀ ਟਰੱਕ ਦੇ ਵਿੱਚ, ਉਹਦੇ ਕਰਕੇ ਉਹਨੀ ਰੋਟੀਆਂ ਦਿੱਤੀਆਂ ਕਰਦੇ ਸੀ ਤੇ ਅੱਗ ਲੱਗ ਗਈ। ਅੱਗ ਦੇ ਨਾਲ 2 ਜਣਿਆਂ ਦੀ ਮੌਤ ਹੋਈ ਆ ਪਿਛਲੇ 5 ਸਾਲਾਂ ਦੇ ਵਿੱਚ। ਬਿਲਕੁਲ ਜੀ, ਇਨਫਲੇਮੇਬਲ ਜਿਹੜੀ ਚੀਜ਼ ਆ ਉਹ ਨਾ ਹੀ ਰੱਖੋ ਆਪਣੇ ਜਿਹੜੇ ਕੈਬਨ ਦੇ ਵਿੱਚ, ਤਾਂ ਉਹੀ ਬੈਟਰ ਜਿਹੜਾ ਜੀ ਹੈਗਾ ਆ। ਸੋ ਬਚਾਅ ਦੇ ਵਿੱਚ ਹੀ ਬਚਾਅ ਆ। ਅਗਲੇ ਕਾਲਰ ਜਸਵੀਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਨਵੀਰ ਸਿੰਘ ਜੀ ਤੇ ਹਰਜੋਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਨਾ ਲੇਟ ਲਾਇਆ ਥੋੜਾ ਜਿਹਾ ਰੇਡੀਓ ਤੇ, ਉਹ ਕੱਲ ਗੁਰਦੀਪ ਸਿੰਘ ਵਿਰਕੋਣਾ ਬਾਰੇ ਥੋੜਾ ਜਿਹਾ ਅਪਡੇਟ ਦੇ ਦਿੰਦੇ ਤੇ। ਹਾਂਜੀ ਦੇ ਚੁੱਕੇ ਸੀਗੇ ਤੇ ਉਹਨਾਂ ਦੀ ਐਕਚੁਅਲ ਦੇ ਵਿੱਚ ਡੈਡ ਬੋਡੀ ਜਿਹੜੀ ਆ ਜੀ ਉਹ ਲੱਭੀ ਸੀਗੀ ਜੀ, ਜਿਹੜੇ ਟਰੱਕ ਤੋਂ 4-5 ਮੀਲ ਦੂਰ। ਜਿਹੜੀ ਪੁਲਿਸ ਕਹਿੰਦੇ ਆ ਜੀ ਜਾਂਚ ਕਰ ਰਹੀ ਹੈ ਵੀ ਕੀ ਕਾਰਨ ਰਹੇ ਜੀ। ਮਰਡਰ ਕੇਸ ਨਹੀਂ, ਅਜੇ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਪੁਲਿਸ ਜਿਹੜੀ ਹੈ ਜੀ ਜਾਂਚ ਤੋਂ ਬਾਅਦ ਦੇ ਵਿੱਚ, ਪੜਤਾਲ ਤੋਂ ਬਾਅਦ ਚ ਦੱਸੇਗੀ। ਇੰਨੀ ਜ਼ਰੂਰ ਉਹਨਾਂ ਨੇ ਇਨਫੋਰਮੇਸ਼ਨ ਜਸਵੀਰ ਸਿੰਘ ਜੀ ਉਹ ਦੱਸੀ ਆ ਵੀ ਇਹ ਜਿਹੜਾ ਹੈਪਨ ਹੋਇਆ ਆ। ਤੇ ਅਗਲੇ ਆਪਣੇ ਕਾਲਰ ਉਹਨਾਂ ਨਾਲ ਗੱਲ ਕਰੀਏ, ਗੁਰਪ੍ਰੀਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਮੈਂ ਪਹਿਲੀ ਵਾਰ ਕਾਲ ਕਰਦਾ ਪਿਆ ਤੇ ਮਹੀਨਾ ਕੀ ਹੋਇਆ ਕਿਸੇ ਸਿੰਘ ਨੇ ਮੈਨੂੰ ਦੱਸਿਆ ਤੁਹਾਡੇ ਰੇਡੀਓ ਬਾਰੇ ਤੇ ਮੈਂ ਸੁਣਦਾ ਹੁਣ। ਸੋ ਮੈਂ ਆਪਣੇ ਨਾਲ ਜਿਹੜੇ ਹੈਪਨ ਹੋਏ 1-2 ਤੁਹਾਨੂੰ ਮੈਂ ਸਾਂਝੇ ਕਰਦਾ ਕਿ ਜਿਨ੍ਹਾਂ ਕੋਲ ਮੈਂ ਸਿੱਖਣਾ ਸ਼ੁਰੂ ਕੀਤਾ ਉਮਰ ਦੇ ਵਿੱਚ, ਤੇ ਮੇਰੇ ਤੋਂ 2 ਸਾਲ ਵੀਰ ਛੋਟਾ ਸੀ, ਪਰ ਐਕਸਪੀਰੀਅੰਸ ਉਹਦਾ ਜ਼ਿਆਦਾ ਸੀ, ਜਿੱਦਾਂ ਕਹਿ ਦਈਏ 4-5 ਸਾਲ ਦਾ ਸੀ, ਤੇ ਉਹਨਾਂ ਕੋਲ ਮੈਂ ਸਿੱਖਣਾ ਸ਼ੁਰੂ ਕੀਤਾ। ਪਰ ਉਹਨਾਂ ਦੀ ਇੱਕ ਹੈਬਿਟ ਸੀ ਵੀਰ ਦੀ ਕਿ ਉਹ ਫੇਸਬੁੱਕ ਤੇ ਬਹੁਤ ਅਪਡੇਟ ਨਾਲ ਹੀ ਚੱਲਦੀ ਸੀ ਕਿ ਕੋਈ ਹੋਣਾ ਕਮੈਂਟ ਕਰਨਾ ਜਾਂ ਕਿੱਦਾਂ, ਤੇ ਸਮ ਟਾਈਮ ਮੈਂ ਪਿੱਛੇ ਸੁੱਤਾ ਹੋਣਾ ਤੇ ਖਿੱਚ ਕੇ ਬ੍ਰੇਕ ਮਾਰਨੀ ਉਹਨੇ ਤੇ ਮੈਂ ਫਿਰ ਉੱਠ ਕੇ ਉਹਨੂੰ ਕਹਿਣਾ ਉਹ ਯਾਰ ਕੀ ਕਰ ਜੀ। ਗੁਰਪ੍ਰੀਤ ਜੀ ਆਵਾਜ਼ ਆਉਣੀ ਤੁਹਾਡੀ ਬੰਦ ਹੋ ਗਈ ਆ। ਹੋ ਸਕਦਾ ਜਾਂ ਫੋਨ ਥੱਲੇ ਚਲ ਗਿਆ ਤੇ ਜਾਂ ਉਹ ਰੇਂਜ ਦੀ ਜਿਹੜੀ ਬਿਲਕੁਲ। ਇਹ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਫੇਸਬੁੱਕ ਤੇ ਜਰਾ ਘੱਟ ਦੇਖੋ, ਇਨ ਐਨੀ ਕੇਸ ਫੋਨ ਦੇ ਉੱਤੇ ਹੋਣਾ ਗਲਤ ਆ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ। ਹੁਣ ਤਾਂ ਵੈਸੇ ਹੀ ਜਿਹੜੇ ਰੈਗੂਲਰ ਗੱਡੀਆਂ ਵਾਲਿਆਂ ਨੂੰ ਵੀ ਉਹਨਾਂ ਨੇ ਟਿਕਟ ਜਿਹੜੀ ਲਾਉਣੀ ਸ਼ੁਰੂ ਕਰ ਦਿੱਤੀ ਆ। ਉਹ ਤਾਂ ਅੰਡਰ ਕਵਰ ਬਣ ਕੇ ਜਿਹੜੇ ਆ ਉਹ ਪਤਾ ਕਰ ਰਹੇ ਆ ਵੀ ਕੌਣ ਫੋਨ ਯੂਜ਼ ਕਰਦਾ। ਉਹਨਾਂ ਨੇ ਇੱਕ ਕਮਾਈ ਦਾ ਸਾਧਨ ਤਾਂ ਬਣਾਇਆ ਆ। ਇਸ ਦੇ ਨਾਲ ਦੇਖੋ ਸੇਫਟੀ ਨੂੰ ਵੀ ਖਤਰਾ ਹੈ ਇਹਦੇ ਕਰਕੇ। ਤੁਹਾਡਾ ਧਿਆਨ ਜਦੋਂ ਡਰਾਈਵਿੰਗ ਦੇ ਵੱਲ ਨਹੀਂ ਰਹੇਗਾ ਤਾਂ ਫਿਰ ਜਿਹੜੀ ਪ੍ਰੋਬਲਮ ਜਿਹੜੀ ਉਹ ਜ਼ਰੂਰ ਆਉਂਦੀ। ਅਗਲੇ ਕਾਲਰ ਪ੍ਰਿਤਪਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਕਹਿਣਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰੋਪਰਲੀ ਐਕਸਪੀਰੀਅੰਸ ਹੋ ਕੇ ਆਉਣਾ ਚਾਹੀਦਾ। ਤੁਸੀਂ 80,000 ਪਾਉਂਡ ਲੈ ਕੇ ਰੋਡ ਤੇ ਆਉਣੇ ਆ ਤੇ 2 ਲੱਖ ਦੀ ਚੀਜ਼ ਆ ਤੇ ਉਹਨਾਂ ਦੀਆਂ ਫੈਮਲੀਆਂ ਵੀ ਰੋਡ ਤੇ ਹੁੰਦੀਆਂ ਆ। ਬਿਲਕੁਲ ਜੀ ਬਿਲਕੁਲ। ਤੇ ਤੁਹਾਨੂੰ ਪ੍ਰੋਪਰਲੀ ਵਧੀਆ ਕੱਪੜੇ ਪਾ ਕੇ ਪਬਲਿਕ ਪਲੇਸ ਤੇ ਵਿਚਰਨਾ ਚਾਹੀਦਾ ਜੀ। ਤੇ ਇੱਕ ਹੋਰ ਗੱਲ ਹੈ ਜੀ, ਆਪਣੇ ਬੰਦੇ ਟਾਇਰ ਤੇ ਬ੍ਰੇਕਾਂ ਦੀ ਰਿਪੇਅਰ ਕਰਾਉਣ ਤੋਂ ਬਹੁਤ ਗਰੇਜ ਕਰਦੇ ਵੀ ਕੀੜਾ ਲਾਇਆ ਉਹਨੇ ਆ ਬਾਅਦ ਚੋਂ ਕਰਦੇ ਆ ਕਰਾ ਲਵਾਂਗੇ। ਤੇ ਚੌਥੀ ਗੱਲ ਹੈ ਜੀ, ਪੰਜਾਬੀ ਦੇ ਵਿੱਚ ਟਰੱਕ ਦੇ ਬਾਹਰ ਕੁਛ ਨਹੀਂ ਲਿਖਾਉਣਾ ਚਾਹੀਦਾ ਜਾਂ ਕੋਈ ਸਾਈਨ ਜਾਂ ਹੋਰ ਆਪਣੇ ਰਿਲੀਜੀਅਸ, ਸਿਰਫ DOT ਦੇ ਸੰਬੰਧਿਤ ਹੀ ਹੋਣਾ ਚਾਹੀਦਾ ਜੋ ਲਿਖਿਆ ਟਰੱਕ ਦੇ ਬਾਹਰ। ਇਹਨਾਂ ਚੀਜ਼ਾਂ ਦਾ ਬਹੁਤ ਇਹ ਆਪਣਾ ਗੋਰੇ ਖੇਡ ਕਰਦੇ ਆ।
ਸੋ ਬਿਲਕੁਲ ਜਿਸ ਤਰ੍ਹਾਂ ਥੈਂਕ ਯੂ। ਬਾਕੀ ਦੇਖੋ ਤੁਹਾਡੇ ਆਪਣੇ ਵਿਚਾਰ ਨੇ, ਆਈ ਥਿੰਕ ਉਹ ਵੀ ਜ਼ਰੂਰ ਕੁਛ ਨਾ ਕੁਛ ਉਹ ਲਿਖਾਈ ਰੱਖਦੇ ਨੇ ਪ੍ਰਿਤਪਾਲ ਜੀ, ਐਦਾਂ ਦੀ ਕੋਈ ਗੱਲ ਨਹੀਂ, ਪਰ ਇਦਾਂ ਹੋਵੇ ਵੀ ਬਹੁਤਾ ਓਵਰ ਪਾਵਰਿੰਗ ਨਾ ਹੋਵੇ। ਤੁਸੀਂ ਜਿਹੜਾ ਜੀ ਲਿਖਾਉਣਾ, ਤੁਸੀਂ ਕਿਸੇ ਚੀਜ਼ ਦੇ ਵਿੱਚ ਬਿਲੀਵ ਕਰਦੇ ਹੋ, ਜ਼ਰੂਰ ਤੁਸੀਂ ਲਿਖਾ ਕੇ ਰੱਖੋ, ਐਸੀ ਕੋਈ ਗੱਲ ਨਹੀਂ, ਪਰ ਇਹ ਵੀ ਕਲੀਨ ਜਿਹੜਾ ਜੀ ਉਹ ਸਾਰੀਆਂ ਚੀਜ਼ਾਂ ਨੂੰ ਰੱਖਣਾ ਚਾਹੀਦਾ ਆ। ਬਹੁਤ ਸਾਰੇ ਮੈਂ ਦੇਖਿਆ ਵੀ ਆਪਣੇ ਹੀ ਜਿਹੜੇ ਟਰੱਕਰ ਵੀਰ ਨੇ ਉਹ ਅਮਰੀਕਾ ਦਾ ਝੰਡਾ ਲਾਈ ਫਿਰਦੇ ਨੇ, ਆਰਮੀ ਵਾਲਿਆਂ ਦੀ ਉਹਨਾਂ ਨੇ ਤਸਵੀਰਾਂ ਜਿਹੜੀਆਂ ਲਾਈਆਂ ਹੁੰਦੀਆਂ ਆ। ਇੱਕ ਇਦਾਂ ਦੀ ਚੀਜ਼ ਜਿਹੜੀ ਆ, ਕੋਈ ਕਾਮਨ ਚੀਜ਼ ਜਿਹੜੀ ਆ ਉਹਨਾਂ ਦੇ ਨਾਲ ਰੈਜ਼ੋਨੇਟ ਕਰੇ, ਉਦਾਂ ਦੀ ਵੀ ਜ਼ਰੂਰ ਤੁਸੀਂ ਲਾ ਸਕਦੇ ਹੋ। ਬਿਲਕੁਲ ਰਾਜਕਨਵੀਰ ਸਿੰਘ ਜੀ, ਇਹ ਗੱਲ ਨਾ 6-7 ਸਾਲ ਪਹਿਲਾਂ ਵੀ ਬਹੁਤ ਰੌਲਾ ਪਿਆ ਸੀ। ਦੇਖੋ ਜੀ ਵੀ ਜਿਹੜੇ CHP ਵਾਲੇ ਆ, ਜਿੱਥੇ ਖੰਡੇ ਵਾਲੇ ਟਰੱਕ ਹੁੰਦੇ ਆ ਜਾਂ ਹੋਰ, ਉਹਨਾਂ ਨੂੰ ਬਹੁਤ ਖੜਾ ਕਰਦੇ ਆ। ਸਾਡੇ ਇੱਥੇ ਸੈਨੋਜ਼ੇ ਦੇ ਵਿੱਚ ਸ਼ੈਰਫ ਹੈਗੇ ਆ ਤੇ ਸਰਜੈਂਟ ਵੀ ਆ। ਮੈਂ ਉਹਨਾਂ ਨਾਲ ਗੱਲ ਕੀਤੀ, ਪੰਜਾਬੀ ਮੁੰਡਾ ਹੀ ਆਪਣਾ, ਵੀ ਕੀ ਰੀਜ਼ਨ ਆ। ਉਹ ਕਹਿੰਦਾ ਵੀ ਇਹਦਾ ਰੀਜ਼ਨ ਇਹੀ ਆ ਵੀ ਜਦੋਂ ਉਹ ਦੇਖਦੇ ਆ ਵੀ ਇਹ ਪੰਜਾਬੀ 'ਚ ਕੁਝ ਲਿਖਿਆ, ਖੰਡਾ ਲਿਖਿਆ, ਇਹਨਾਂ ਦੇ ਟਰੱਕ 'ਚ ਕੋਈ ਨਾ ਕੋਈ ਨੁਕਸ ਆ। ਜਿਸ ਤਰ੍ਹਾਂ ਹੁਣ ਆ ਵੀਰ ਜੀ ਦੱਸ ਕੇ ਗਏ ਆ ਵੀ ਬ੍ਰੇਕਾਂ ਨਹੀਂ ਚੈੱਕ ਕਰਦੇ, ਟਾਇਰ ਦੀ 에ਅਰ ਪ੍ਰੈਸ਼ਰ ਨਹੀਂ ਚੈੱਕ ਕਰਦੇ, ਤੇ ਜਾਂ ਤਾਂ ਫਿਰ ਉਹਨੂੰ ਟਰੱਕ ਨੂੰ ਵੀ ਆਪਣਾ A1 ਰੱਖੋ ਐ ਤੇ ਫੇਰ ਜੋ ਮਰਜ਼ੀ ਲਾਓ। ਬਾਕੀ ਇਦਾਂ ਦੀ ਇੱਥੇ ਫਰੀਡਮ ਆ, ਕੋਈ ਇਹ ਨਹੀਂ ਹੈ। ਹਾਂ, ਇਦਾਂ ਦੀ ਪੂਰੀ ਫਰੀਡਮ ਆ ਤੁਹਾਨੂੰ ਆਪਣੇ ਵਿਚਾਰ ਰੱਖਣ ਦਾ ਤੇ ਉਹ ਦਿਖਾਉਣ ਦਾ, ਤੁਹਾਨੂੰ ਪੂਰਾ ਜੀ। ਰਣਦੀਪ ਜੀ ਫਰੈਜ਼ਨੋ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਵੀਰ ਜੀ। ਥੈਂਕ ਯੂ ਜੀ। ਭਾਜੀ ਮੈਂ ਨਾ ਬਥੇਰਾ ਮਤਲਬ 10 ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ, ਤੇ ਆਪਣੀ ਕਮਿਊਨਿਟੀ ਦੇ ਵਿੱਚ ਜਿੱਦਾਂ ਚਾਹ ਬਣਾਉਂਦੇ ਆ ਨਾ ਪੰਪਾਂ ਦੇ ਵਿੱਚ, ਕਈ ਤਾਂ ਪੰਪਾਂ 'ਚ ਹੀ ਲਾ ਲੈਂਦੇ ਆ ਤੇ ਕਈ ਫਿਰ ਪਾਰਕਿੰਗ 'ਚ ਲਾ ਕੇ ਉਹ ਜਿਹੜੀਆਂ ਚਾਹ ਦੀਆਂ ਪੱਤੀਆਂ ਦੇ ਉਹ ਪੈਕਟ ਹੁੰਦੇ ਆ, ਉਦਾਂ ਹੀ ਪਏ ਮਿਲਦੇ ਆ। ਦੇਖੋ ਪਤਾ ਲੱਗ ਜਾਂਦਾ ਵੀ ਕੋਈ ਦੇਸੀ ਚਾਹ ਬਣਾ ਕੇ ਤੁਰਿਆ ਜੀ। ਬਿਲਕੁਲ ਗਲਤ ਐਕਸਪ੍ਰੈਸ਼ਨ ਜਾਂਦਾ, ਇੰਪ੍ਰੈਸ਼ਨ ਜਾਂਦਾ ਜੀ। ਹਾਂਜੀ, ਉਹ ਪੰਪਾਂ 'ਚ ਕਈ ਵਾਰੀ ਪੁੜੀਆਂ ਪਈਆਂ ਹੁੰਦੀਆਂ ਭਾਜੀ ਚਾਹ ਦੀਆਂ, ਬਾਹਰ ਪੈਰਾਂ ਥੱਲੇ ਆਉਂਦੀਆਂ ਆ। ਉਹ ਲੋਕੀ ਆਲੇ ਦੁਆਲੇ ਜਿਹੜੇ ਦੇਖਦੇ, ਜਾਂ ਫਿਰ ਪੰਪਾਂ 'ਚ ਡਾ ਲੈਂਦੇ ਟਰੱਕ, 2-2 3-3 ਮੂਵ ਨਹੀਂ ਹੋਣਾ ਘੰਟਾ ਫਿਰ ਨਾਲ ਦੇ ਬੰਦੇ ਗਾਲਾਂ ਕੱਢਦੇ ਆ ਜੀ। ਬਿਲਕੁਲ, ਜੋ ਫਿਰ ਗਲਤ ਇੰਪ੍ਰੈਸ਼ਨ ਪੈਂਦਾ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਜੀ ਮਿਹਰਬਾਨੀ। ਇੱਕ ਹੋਰ ਚੀਜ਼ ਜਿਹੜੀ ਆਪਾਂ ਸਾਰਿਆਂ ਨੂੰ ਜਿਹੜੀ ਚਾਹੀਦੀ ਹੈ, ਇੱਕ ਪੇਸ਼ੈਂਸ, ਸਬਰ ਜਿਹੜੀ ਆ, ਇਹ ਜਿਹੜੀ ਇਸ ਕਿੱਤੇ ਦੇ ਵਿੱਚ ਸਭ ਤੋਂ ਇੰਪੋਰਟੈਂਟ ਆਈ ਗੈਸ ਜਿਹੜੀ ਹੈਗੀ, ਐਕਸਪੀਰੀਅੰਸ ਦੇ ਨਾਲ ਨਾਲ ਜਿਹੜੀ ਇੱਕ ਪੇਸ਼ੈਂਸ ਜਿਹੜੀ ਉਹ ਰੱਖਣੀ। ਕਿਉਂਕਿ ਬੰਦਾ ਜਦੋਂ ਜਿੱਦਾਂ ਪਹਿਲਾਂ ਵੀ ਦੱਸ ਰਿਹਾ ਵੀ ਟ੍ਰੈਫਿਕ ਦੇ ਵਿੱਚ ਵੀ ਕੋਈ ਫਸ ਜਾਂਦਾ, ਕਾਹਲ ਜਿਹੜੀ ਹੈ ਜੀ ਉਹ ਪੈਣ ਲੱਗ ਜਾਂਦੀ ਆ, ਯਾਰ ਮੈਂ ਜਲਦੀ ਪਹੁੰਚਣਾ, ਮੈਂ ਇੱਦਾਂ ਕਰਨਾ। ਛੋਟੀ ਗੱਡੀ ਤਾਂ ਫਿਰ ਮਨੂਵਰ ਕਰ ਲੈਂਦੀ, ਇੱਧਰੋਂ ਮਾੜੇ ਮੋਟੇ ਲੇਨ ਚੇਂਜ ਕਰਕੇ। ਟਰੱਕ ਵਾਲਿਆਂ ਲਈ ਮੁਸ਼ਕਿਲ ਹੁੰਦਾ। ਸਬਰ ਹੋਣਾ ਜਿਹੜਾ ਬਹੁਤ ਜਿਹੜਾ ਜ਼ਿੰਦਗੀ ਦੇ ਵਿੱਚ ਉਸ ਦੇ ਨਾਲ ਲੈ ਕੇ ਬਹੁਤ ਜ਼ਰੂਰੀ ਆ। ਅਗਲੇ ਜਿਹੜੇ ਕੁਝ ਹੋਰ ਕਾਲਰਸ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜਸਵੰਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜਸਵੰਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਕਈ ਟਰੱਕ ਡਰਾਈਵਰ ਦੇਖੇ ਜਿਹੜੇ ਬੈਲਟ ਲਾ ਕੇ ਨਹੀਂ ਚਲਾਉਂਦੇ ਭਾਜੀ ਟਰੱਕ, ਤੇ ਭਾਜੀ ਮੇਰਾ ਟਿਊਜ਼ਡੇ ਭਾਜੀ ਸਵੇਰ ਨੂੰ ਮੇਰਾ ਐਕਸੀਡੈਂਟ ਹੋ ਗਿਆ ਜੀ। ਮੇਰਾ ਟਰੱਕ ਪਲਟ ਗਿਆ ਤੇ ਸਿਰਫ ਮੈਨੂੰ ਜੀ ਬੈਲਟ ਹੀ ਬਚ ਗਈ। ਬੈਲਟ ਨੇ ਬਚਾਇਆ। ਟਾਇਰ ਪਾਟ ਗਿਆ। ਇਸ ਕਰਕੇ ਮੇਰੀ ਸਾਰੇ ਟਰੱਕ ਵੀਰਾਂ ਨੂੰ ਇਹੀ ਬੇਨਤੀ ਆ ਵੀ ਸਾਰੇ ਬੈਲਟ ਲਾ ਕੇ ਚਲਾਉਣ ਜੀ। ਠੀਕ ਹੈ ਜੀ। ਜੇ ਭਾਜੀ ਮੇਰੇ ਬੈਲਟ ਨਾ ਲੱਗੀ ਹੁੰਦੀ ਤਾਂ ਸ਼ਾਇਦ ਮੈਨੂੰ ਕੁਝ ਵੀ ਹੋ ਸਕਦਾ। ਬਿਲਕੁਲ ਬਿਲਕੁਲ ਜੀ। ਥੈਂਕ ਯੂ ਜਸਵੰਤ ਜੀ, ਥੈਂਕ ਯੂ। ਬਿਲਕੁਲ ਜੇ ਕੋਈ ਇਦਾਂ ਦੀ ਪ੍ਰੈਕਟਿਸ ਕਰਦਾ ਹੈ ਵਿਦਆਊਟ ਬੈਲਟ ਚਲਾਉਣਾ, ਤੇ ਬਹੁਤ ਜਿਹੜੀ ਜੀ ਉਹ ਗਲਤ ਚੀਜ਼ ਹੈ। ਸੋ ਜ਼ਰੂਰ ਇਹ ਧਿਆਨ ਜਿਹੜਾ ਜੀ ਰੱਖੋ। ਜਿੱਦਾਂ ਇਹਨਾਂ ਨੇ ਦੱਸਿਆ ਵੀ ਉਹਨਾਂ ਦੀ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜੀਵਨ ਜੀ ਜਿਹੜੀ ਲਾਈਫ ਸੇਵ ਹੋਈ ਉਸਦੇ ਕਰਕੇ। ਤੀਰਥ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਤੀਰਥ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਾ। ਥੈਂਕ ਯੂ ਜੀ। ਥੈਂਕ ਯੂ ਜੀ। ਗੱਲ ਇਹ ਵੀ ਜਿਹੜਾ ਬੜਾ ਦੁੱਖ ਹੋਇਆ, ਜਿਹੜਾ ਵੀਰ ਦੀ ਮੌਤ ਹੋ ਗਈ ਆ ਜੀ, ਤੇ ਇੱਕ ਬਹੁਤੀਆਂ ਗੱਲਾਂ ਕਵਰ ਕਰੀ ਗਏ ਸਾਰੇ ਜਿੰਨੇ ਵੀ ਹੈਗੇ ਸੀ ਮੇਰੇ ਵੀਰ ਟਰੱਕ ਡਰਾਈਵਰ ਵੀਰ ਜੀ। ਤੇ ਇੱਕ ਦੋ ਗੱਲਾਂ, ਜਦੋਂ ਮੈਂ ਟਰੱਕ ਸਿੱਖਿਆ ਸੀਗਾ, ਇੱਕ ਤੇ ਜਿਹੜੇ ਹੁਣ ਨਵੇਂ ਮੁੰਡੇ ਸਿੱਖਦੇ ਆ ਆਟੋ ਟਰੱਕ ਆਏ ਆ, ਉਹ 1 ਜਾਂ 2 ਗੇੜੇ ਲਾਉਂਦੇ, ਉਦੋਂ ਬਾਅਦ ਚ ਮੁੜ ਕੇ ਆਂਦੇ ਮੈਂ ਗੱਲੇ ਚਲਾਉਣਾ ਜੀ। ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਆ ਵੀ ਚਲੋ ਠੀਕ ਹੈ ਸਿੱਖਣਾ ਚਾਹੀਦਾ ਹੈ, ਪਰ ਸਭ ਤੋਂ ਪਹਿਲਾਂ ਇਹ ਆ ਵੀ ਉਹਨਾਂ ਨੂੰ ਘੱਟ ਤੋਂ ਘੱਟ ਵੀ 6 ਮਹੀਨੇ ਜਾਂ ਸਾਲ ਦੇ ਲਾਗੇ ਬੰਨੇ ਵੀ ਜਿਹੜਾ ਵਾ ਗੇਅਰਾਂ ਵਾਲਾ ਟਰੱਕ ਸਿੱਖਣਾ ਚਾਹੀਦਾ ਜੀ। ਜੇ ਆਟੋ ਵੀ ਸਿੱਖਣਾ ਵਾ ਤੇ ਕਿਸੇ ਦੇ ਨਾਲ ਸਿੱਖਣ ਜੀ। ਇੱਕ ਗੱਲ। ਦੂਜੀ ਗੱਲ ਇਹ ਵੀ ਜਦੋਂ ਅਸੀਂ ਹਿੱਲ ਚੜ੍ਹਦੇ ਹਾਂ, ਹਿੱਲ ਉਤਰਦੇ ਹਾਂ, ਜਦੋਂ ਮੈਂ ਟਰੱਕ ਸਿੱਖਿਆ ਸੀ ਅੱਜ ਤੋਂ 12 ਸਾਲ ਪਹਿਲਾਂ, ਮੇਰੇ ਉਸਤਾਦ ਨੇ ਮੈਨੂੰ ਇਹ ਕਿਹਾ ਸੀਗਾ ਵੀ ਹਿੱਲ ਚੜ੍ਹਦਿਆਂ ਨਾ ਫੋਨ ਯੂਜ ਕਰਨਾ ਤੇ ਨਾ ਟੇਪ ਲੱਗੀ ਹੋਣੀ ਜੀ ਟਰੱਕ ਦੇ ਵਿੱਚ। ਸਿਰਫ ਤੁਹਾਡਾ ਟਰੱਕ ਦੇ ਉੱਤੇ ਆਪਣਾ ਧਿਆਨ ਹੋਣਾ ਚਾਹੀਦਾ ਵੀ ਤੁਸੀਂ ਉਤਰਦੇ ਜਾਂ ਚੜ੍ਹਦੇ ਆ। ਇਹ ਗੱਲਾਂ। ਦੂਜੀਆਂ ਗੱਲਾਂ ਬਹੁਤੀਆਂ ਕਵਰ ਕਰ ਗਏ ਆ ਵੀ ਜਿਹੜੀ ਸਾਡੀ ਹੈਬਿਟ ਬਣੀ ਆ ਲੋਕਾਂ ਦੀ ਵੀ ਬਾਥਰੂਮ ਦੇ ਵਿੱਚ ਬੋਤਲਾਂ ਛੱਡ ਕੇ ਆਉਂਦੇ ਆ, ਜਾਂ ਜਿਹੜੀਆਂ ਗੇਲਣਾ ਭਰ ਕੇ ਜਦੋਂ ਤੁਰਨ ਲੱਗਦੇ ਉਹ ਟਰੱਕ ਦੇ ਥੱਲੇ ਸੁੱਟ ਦਿੰਦੇ, ਜਦੋਂ ਰੈਸਟਰੀ ਦੇ ਵਿੱਚੋਂ ਜਾਂ ਤੁਰ ਜਾਂਦੇ ਆ
ਉਹ ਗਿੱਲਣ ਪਿੱਛੇ ਰਹਿ ਜਾਂਦੀ, ਜਾਂ ਗਾਰਬੇਜ ਵਾਲਾ ਲਿਫਾਫਾ ਜਿਹੜਾ ਉਹ ਟਰੱਕ ਦੇ ਥੱਲੇ ਸੁੱਟ ਦੇਣਾ ਭਰਿਆ, ਜੀ ਮੁੜ ਕੇ ਟਰੱਕ ਲੈ ਕੇ ਤੁਰ ਜਾਣਾ। ਇਹ ਗੱਲਾਂ ਮੇਰੇ ਸਾਰੇ ਵੀਰ ਜਿੰਨੇ ਵੀ ਆ ਵੀ ਸਾਰੇ ਜਣੇ ਗੁੱਸਾ ਨਾ ਕਰਨ, ਪਰ ਇਹ ਜੇ ਆਪਾਂ ਇੰਨੀ ਸੋਹਣੀ ਕੰਟਰੀ ਦੇ ਵਿੱਚ ਆਏ, ਜੇ ਆਪਾਂ ਇਹਦਾ ਖਿਆਲ ਰੱਖਾਂਗੇ ਤੇ ਫਿਰ ਆਪਣੇ ਵਾਸਤੇ ਵਧੀਆ ਰਹੇਗਾ। ਧੰਨਵਾਦ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਸਮਾਂ ਆਪਣੇ ਕੋਲ ਬਹੁਤ ਥੋੜਾ ਬਚਿਆ ਹੈ, ਸੋ ਵੱਧ ਤੋਂ ਵੱਧ ਕਾਲਰ ਜਿਹੜੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਮਜੀਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਉਹ ਕਹਿੰਦਾ ਉਹਨਾਂ ਨੇ ਦੱਸ ਹੀ ਦਿੱਤਾ ਵੀ ਜੁੱਤੀ ਪਾ ਕੇ, ਐਕਚੁਅਲੀ ਇਹ ਇਕੱਲੇ ਕੈਲੀਫੋਰਨੀਆ 'ਚ ਟਿਕਟ ਨਹੀਂ ਹੈਗੀ, ਪੂਰੀ ਦੁਨੀਆ 'ਚ ਟਿਕਟ ਆ। ਮੈਂ ਹੋਰ ਨਾ ਕੰਟਰੀਆਂ 'ਚ ਵੀ ਰਿਹਾ, ਉੱਥੇ ਵੀ ਟਿਕਟ ਹੈ ਜੀ। ਅੱਛਾ ਜੀ, ਠੀਕ। ਨੰਬਰ 2, ਜਦ ਤੁਸੀਂ ਗਾਰਬੇਜ ਸਿੱਟਦੇ ਹੋ ਭਾਜੀ, ਬਹੁਤੀਆਂ ਕੰਟਰੀਆਂ 'ਚ ਇਹ ਆ, ਅਗਰ ਤੁਹਾਡਾ ਬੰਦਾ ਕੋਈ ਨੰਬਰ ਨੋਟ ਕਰ ਲੈਂਦਾ ਜਾਂ ਤੁਹਾਡੀ ਵੀਡੀਓ ਬਣਾ ਲੈਂਦਾ, ਅਗਰ ਤੁਸੀਂ ਨੈਸ਼ਨੈਲਿਟੀ ਅਪਲਾਈ ਕਰਨੀ ਆ, ਉਦੋਂ ਤੁਹਾਡੇ ਮੂਹਰੇ ਆਇਆ ਨਾ, ਤੁਹਾਨੂੰ ਨੈਸ਼ਨੈਲਿਟੀ ਨਹੀਂ ਮਿਲਣੀ। ਥੈਂਕ ਯੂ ਜੀ, ਥੈਂਕ ਯੂ ਪਰਮਜੀਤ ਜੀ। ਨੰਬਰ 3 ਭਾਜੀ, ਜੁੱਤੀ ਜੇ ਤੁਸੀਂ ਚੱਪਲ ਪਾਉਣੀ ਹੈ ਨਾ, ਚੱਪਲ ਤੁਸੀਂ ਘਰੇ ਪਾਓ। ਜੇ ਤੁਸੀਂ ਬੰਦ ਜੁੱਤੀ ਨਾਲ ਗੱਡੀ ਨਹੀਂ ਚਲਾ ਸਕਦੇ, ਮੈਨੂੰ ਵੀ ਪ੍ਰੋਬਲਮ ਹੈਗੀ ਆ, ਮੇਰੇ ਪੈਰ ਜਿਹੜੇ ਉਂਗਲੀਆਂ ਨੇ ਗਲ ਜਾਂਦਾ ਮਾਸ ਉਹਨਾਂ ਚੋਂ। ਜੀ। ਮੈਂ ਕੀ ਕਰਦਾ, ਜਦੋਂ ਥੱਲੇ ਉਤਰਦਾ ਉਦੋਂ ਬੂਟ ਪਾ ਲੈਣਾ, ਜਦੋਂ ਵਿੱਚ ਚੜਦਾ ਵਾ ਉਦੋਂ ਸੈਂਡਲ ਪਾਈਦੇ ਆ, ਜਿਹਦੇ ਮਗਰਲੇ ਪਾਸੇ ਗ੍ਰਿਪ ਹੋਵੇ। ਉਹ ਨਹੀਂ ਵੀ ਖੁੱਲੀ ਜੁੱਤੀ ਜਿਹੜੀ ਉਹ ਉੱਤੇ ਥੱਲੇ ਜਦੋਂ ਮਰਜੀ ਤੁਸੀਂ ਲਾ ਲਓ, ਉਹ ਨਹੀਂ। ਆਪਣੇ ਬਹੁਤੇ ਲੋਕੀ ਨੰਗੇ ਪੈਰੀ ਟਰੱਕ ਚਲਾਉਂਦੇ ਨੇ, ਇਹ ਗਲਤ ਆ ਜੀ, ਉਹਨਾਂ ਲਈ ਵੀ ਦੂਜਿਆਂ ਲੋਕਾਂ ਲਈ ਵੀ ਜੀ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ ਜੀ। ਓਕੇ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਆਪਣੇ ਨਾਲ ਗੁਰਵੀਰ ਸਿੰਘ ਜੀ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਗੁਰਵੀਰ ਸਿੰਘ ਜੀ। ਸਰ ਮੈਂ ਗੁਰਦੀਪ ਸਿੰਘ ਦਾ ਭਾਂਡਾ ਬੋਲਦਾ ਜੀ। ਬੜੇ ਅਫਸੋਸ ਵਾਲੀ ਗੱਲ ਹੋਈ ਵੀ, ਜਿਹੜਾ ਕੱਲ ਟਰਾਈ ਆਪਾਂ ਸਾਰਿਆਂ ਨੇ ਬਹੁਤ ਕੀਤੀ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਜੀ। ਸਰ ਉਹਨਾਂ ਦੀ ਵਾਈਫ ਨਾ ਹਸਪੀਟਲ ਦੇ ਵਿੱਚ ਐਡਮਿਟ ਆ, ਤੇ ਬੱਚੇ ਉਹਨਾਂ ਦੇ ਨੇਬਰਸ ਦੇ ਕੋਲ ਆ ਜੀ, ਤੇ ਹੋਰ ਕੋਈ ਵੀ ਉੱਥੇ ਕੋਈ ਹੈ ਨਹੀਂ ਗਾ ਹੈਲਪ ਕਰਨ ਨੂੰ। ਤੇ ਸਾਨੂੰ ਉਹਨਾਂ ਦੀ ਬੋਡੀ, ਉਹਨਾਂ ਦੀ ਮਦਰ ਨਾਲ ਲਾਸਟ ਟਾਈਮ ਜਿੰਨੇ ਵੀ ਆਪਣੇ ਰਿਲੇਟਿਵ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਜੀ। ਤੇ ਤਮਨਪ੍ਰੀਤ ਨਾਮ ਦੀ ਇੱਕ ਨਾ ਆਪਣੇ ਇੱਥੇ ਕੁੜੀ ਆ ਅਮਰੀਕਾ ਦੇ ਵਿੱਚ, ਉਹਨਾਂ ਦੀ ਕਹਿੰਦੇ ਵੀ ਉਹ ਦੱਸਦੇ ਸੀ ਮੈਨੂੰ, ਕਹਿੰਦੇ ਮੈਂ ਉਹਨਾਂ ਦੀ ਫਰੈਂਡ ਬੋਲਦੀਆਂ, ਤੇ ਉਹਨਾਂ ਨੇ ਇੱਕ ਪੇਜ ਬਣਾਇਆ ਹੋਇਆ ਉਹਨਾਂ ਦੇ ਗੁਰਦੀਪ ਸਿੰਘ ਦੇ ਨਾਂ ਤੇ ਡੋਨੇਸ਼ਨ ਦਾ ਜੀ, ਜਿਹਦੇ ਵਿੱਚ ਕਾਫੀ ਸਾਰੇ ਮਤਲਬ ਆਪਣੀ ਡੋਨੇਸ਼ਨ ਹੋ ਗਈ ਆ ਤੇ ਗਾਂ ਵੀ ਹੁੰਦੀ ਪਈ ਆ। ਕੁਛ ਲੋਕ ਉਹਨਾਂ ਦਾ ਰਿਪੋਰਟ ਕਰ ਰਹੇ ਆ, ਅਸੀਂ ਚਾਹੁੰਦੇ ਵੀ ਉਹ ਬਲੌਕ ਨਾ ਹੋ ਜਾਵੇ ਤੇ ਉਹ ਕੰਮ ਆ ਜਾਵੇ, ਤੇ ਉਹਨਾਂ ਦੀ ਜਿਹੜੀ ਬੋਡੀ ਆ ਨਾ, ਉਹ ਆਪਣੀ ਇੱਕ ਮਾਂ ਆਪਣੇ ਪੁੱਤ ਨੂੰ ਦੇਖ ਲਵੇ ਕੀ ਟਾਈਮ ਜੀ। ਇੰਡੀਅਨ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਬੋਡੀ ਉਹਦੀ। ਹਾਂਜੀ, ਉਹਨਾਂ ਦੀ ਸਾਰੇ ਪੰਜਾਬ ਨੂੰ ਲੈਣਾ ਚਾਹੁੰਦੇ ਆ। ਸਾਨੂੰ ਨਾ ਤੁਹਾਡੇ ਅਮਰੀਕਾ ਵੀਰਾਂ ਦੀ ਬਹੁਤ ਲੋੜ ਆ ਕਿ ਉਹਨਾਂ ਦੀਆਂ ਭੈਣਾਂ ਇੱਕ ਵਾਰੀ ਆਪਣੇ ਭਰਾ ਨੂੰ ਦੇਖ ਲਵੇ। ਜੀ ਓਕੇ ਜੀ, ਧੰਨਵਾਦ, ਥੈਂਕ ਯੂ ਗੁਰਵੀਰ ਜੀ। ਜ਼ਰੂਰ ਜੀ ਜੀ, ਬੜੀ ਮਿਹਰਬਾਨੀ। ਉਸ ਪੇਜ ਨੂੰ ਪਲੀਜ਼ ਸਪੋਰਟ ਕਰਕੇ ਜੀ, ਤੇ ਉਹਨੂੰ ਬੰਦ ਨਾ ਹੋਣ ਦਿਓ ਜੀ। ਓਕੇ, ਥੈਂਕ ਯੂ ਗੁਰਵੀਰ ਜੀ। ਤੁਸੀਂ ਦੱਸ ਵੀ ਦਿੱਤਾ ਹੈ, ਤੇ ਮੈਂ ਆਪਣੇ ਬਾਕੀ ਸਰੋਤਿਆਂ ਨੂੰ ਵੀ ਦੱਸ ਦਈਏ ਜੀ, ਤੁਸੀਂ GoFundMe ਦੇ ਉੱਤੇ ਜਾ ਕੇ ਗੁਰਦੀਪ ਸਿੰਘ ਟਰੱਕ ਡਰਾਈਵਰ ਨਾਂ ਦੇ ਉੱਤੇ ਜੇ ਸਰਚ ਕਰੋਗੇ ਤੁਹਾਡੇ ਉਹ ਸਾਹਮਣੇ ਆ ਜਾਵੇਗਾ। ਰਾਈਟ ਨਾਓ ਮੈਂ ਦੇਖ ਰਿਹਾ ਉਸ ਦੇ ਵਿੱਚ ਤਕਰੀਬਨ $20,000 ਜਿਹੜਾ ਇਕੱਠਾ ਜਿਹੜਾ ਜੀ ਉਸ ਦੇ ਵਿੱਚ ਹੋ ਚੁੱਕਾ। $50,000 ਦਾ ਉਹਨਾਂ ਨੇ ਗੋਲ ਬਣਾਇਆ ਆ। ਜਿੱਦਾਂ ਇਹਨਾਂ ਨੇ ਦੱਸਿਆ, ਉਹਨਾਂ ਦੇ ਭਾਂਜੇ ਬੋਲਦੇ ਸੀਗੇ ਵੀ ਉਹਨਾਂ ਦੀ ਬੋਡੀ ਜਿਹੜੀ ਉੱਥੇ ਪਹੁੰਚਾਉਣਾ ਚਾਹੁੰਦੇ ਨੇ, ਵੀ ਉਹਨਾਂ ਦੇ ਜਿਹੜੇ ਮਦਰ ਆ ਉਹ ਉਹਨਾਂ ਨੂੰ ਲਾਸਟ ਟਾਈਮ ਜਿਹੜਾ ਆ ਉਹ ਦੇਖ ਸਕਣ। ਮੈਂ ਸਰੋਤਿਓ ਅਖੀਰਲੇ ਕੁਝ ਕਾਲਰਸ ਲਵਾਂਗੇ, ਫਿਰ ਇਸ ਤੋਂ ਬਾਅਦ ਦੇ ਵਿੱਚ ਆਪਣਾ ਅਗਲਾ ਪ੍ਰੋਗਰਾਮ ਆ ਉਹ ਵੀ ਮਿੰਟੂ ਜੀ ਦੇ ਨਾਲ ਜਿਹੜਾ ਸ਼ੁਰੂ ਹੋਣਾ ਆ। ਅਗਲੇ ਕਾਲਰ ਪਰਮਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਤਾਂ ਆਪਣੀ ਬਹੁਤ ਹੀ ਫੈਮਿਲੀ ਦੇ ਨਾਲ ਹਮਦਰਦੀ ਹੈ ਜੀ, ਲਾਸ ਹੈਗਾ ਜਿਹੜਾ ਹੋਇਆ ਇਹਨਾਂ ਦਾ ਜੀ। ਤੇ ਦੂਸਰੀ ਮੈਂ ਸੇਫਟੀ ਤੇ ਗੱਲ ਕਰਨੀ ਚਾਹੂੰਗਾ ਜੀ। ਆਪਣੀ ਜਿਹੜੀ ਚਾਹੁੰਦੇ ਨੇ ਨਾ, ਜਦੋਂ ਆਪਣੇ ਬੰਦੇ ਕਿਸੇ ਸ਼ਿਪਰ ਦੇ ਜਾਂ ਕੰਸਾਈਨੀ ਦੇ ਡਿਲੀਵਰ ਕਰਨ ਦੇ ਲਈ, ਉੱਥੇ ਉਹਨਾਂ ਦਾ ਰੈਸਟ ਰੂਮ ਹੁੰਦਾ ਜੀ ਇੱਕ, ਫੋਰ ਐਗਜ਼ਾਮਪਲ। ਉਹਦੇ ਵਿੱਚ ਜਦੋਂ ਬੰਦਾ ਆਪਣਾ ਛੇਤੀ ਵੜ ਗਿਆ ਜੀ, ਜਦੋਂ ਉਹਨੇ ਬਾਹਰ ਨਿਕਲਣਾ ਜੀ ਅੱਧੇ ਘੰਟੇ ਬਾਅਦ, ਤਾਂ ਉੱਥੇ ਸਾਰੇ ਕਿਤੇ ਪਾਣੀ ਖਿਲ ਰਿਹਾ ਹੁੰਦਾ। ਜਾਣੀ ਦੇ ਯੂਜ਼, ਜੇ ਇੱਥੇ ਟੋਇਲਟ ਸੀਟ ਹੈ ਜਾਂ ਇੱਕ ਸਿੰਕ ਹੈ ਛੋਟਾ ਜਿਹਾ, ਤਾਂ ਉਹਨਾਂ ਨੇ ਦੇ ਯੂਜ਼ ਐਜ਼ ਏ ਫੁੱਲ ਰੈਸਟ ਰੂਮ ਉਹਨੂੰ ਜੀ। ਉਹਦੇ ਨਾਲ ਜਿਹੜਾ ਇੱਕ ਤਾਂ ਸੇਫਟੀ ਹੈਜ਼ਰਡ ਹੁੰਦਾ, ਦੂਸਰਾ ਜਿਹੜਾ ਇੰਪ੍ਰੈਸ਼ਨ ਉਹ ਸ਼ਿਪਰ ਕੰਸਾਈਨੀ ਦਾ ਪੈਂਦਾ ਜੀ, ਉਹ ਮਾੜਾ ਦੋ ਸਮੇਂ ਜਾਣਨੇ ਵਾਲਾ ਹੁੰਦਾ ਜੀ। ਸੋ ਇਹੀ ਬੇਨਤੀ ਹੈਗੀ ਹੈ, ਪਲੀਜ਼ ਇਸ ਚੀਜ਼ ਨੂੰ, ਕਿਉਂਕਿ ਟਰੱਕ ਸਟਾਪ ਬਣੇ ਹੋਏ ਨੇ, ਟਰੱਕ ਸਟਾਪਾਂ ਤੇ ਸ਼ਾਵਰ ਬਣੇ ਹੋਏ ਨੇ, ਦੇ ਸ਼ੁੱਡ ਯੂਜ਼ ਦੈਟ ਵਨ ਜੀ। ਫ੍ਰੀ ਸ਼ਾਵਰ ਹੁੰਦੇ ਨੇ ਫਿਊਲ ਦੇ ਨਾਲ। ਜੀ। ਸੋ ਆਈ ਡੋਨਟ ਨੋ ਜੀ, ਮੈਂ ਤਾਂ ਇਹੀ ਰਿਕੁਐਸਟ ਕਰਨੀ ਚਾਹੂੰਗਾ ਵੀ ਉਸ ਚੀਜ਼ ਨੂੰ ਜੇ ਅਵੋਇਡ ਕਰਨਾ ਜੀ, ਅਵੋਇਡ ਕਰਨਾ। ਧੰਨਵਾਦ ਜੀ, ਥੈਂਕ ਯੂ ਪਰਮਜੀਤ ਜੀ, ਥੈਂਕ ਯੂ ਜੀ।
ਸੁਖਦੇਵ ਬੱਤਰਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲੀ ਵਾਰੀ ਮੈਂ ਤੁਹਾਡੇ ਨੂੰ ਫੋਨ ਕਰ ਰਿਹਾ ਜੀ। ਧੰਨਵਾਦ ਜੀ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੁੰਦਾ। ਥੈਂਕ ਯੂ ਜੀ। ਭਾਜੀ ਪਹਿਲਾਂ ਤਾਂ ਬਹੁਤ ਦੁੱਖ ਆ ਕਿ ਸਾਡੇ ਭਰਾ ਦੀ ਡੈਥ ਹੋ ਗਈ ਹੈ ਜੀ ਜੀ। ਤਾਂ ਅਸੀਂ ਉਸ ਪਰਿਵਾਰ ਨਾਲ ਬਹੁਤ ਜ਼ਿਆਦਾ ਦੁੱਖ ਪ੍ਰਗਟਾਉਂਦੇ ਹਾਂ ਜੀ ਜੀ। ਬਾਕੀ ਮੇਰੀ ਟਰੱਕਰ ਭਰਾਵਾਂ ਨੂੰ ਇਹੀ ਬੇਨਤੀ ਆ ਕਿ ਮੈਂ ਨਾਈਟ ਸ਼ਿਫਟ ਤੇ ਕੰਮ ਕਰਦਾ, ਮੈਂ ਕਈ ਵਾਰੀ ਸਿੰਗਲ ਰੋਡ ਤੇ ਜਾਣਾ, ਜਿੱਦਾਂ ਕਿ ਜੂਬਾ ਸਿਟੀ ਤੋਂ ਚੀਕੋ ਵਗੈਰਾ ਨੂੰ। ਜੀ ਜੀ। ਅਸੀਂ ਦੇਖੀਦਾ ਕਿ ਟਰੱਕਾਂ ਦੀ ਕਈ ਵਾਰੀ ਹਾਈ ਬੀਮ ਤੇ ਲਾਈਟ ਚੱਲਦੀ ਹੁੰਦੀ ਹੈ ਜੀ। ਉਹ ਕਾਰਾਂ ਵਾਲਿਆਂ ਨੂੰ ਬਹੁਤ ਪ੍ਰੋਬਲਮ ਕ੍ਰੀਏਟ ਕਰਦੀ ਹੈ ਜੀ। ਤਾਂ ਮੇਰੀ ਬੇਨਤੀ ਇਹੀ ਆ ਕਿ ਟਰੱਕਾਂ ਵਾਲੇ ਭਰਾਵਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਸਿੰਗਲ ਰੋਡ ਤੇ ਜਾਂਦੇ ਹਾਂ ਗੱਲ ਵੱਖਰੀ ਆ, ਜਦੋਂ ਆਪਾਂ ਏਦਾਂ ਦੇ ਰੋਡ ਤੇ ਜਾਂਦੇ ਹਾਂ ਥੋੜਾ ਜਿਹਾ ਜਿਹੜੇ ਅੱਗੇ ਤੋਂ ਆਉਂਦੇ ਆ ਉਹਨਾਂ ਬਾਰੇ ਸੋਚਣਾ ਚਾਹੀਦਾ ਜੀ। ਉਹਨਾਂ ਦੀਆਂ ਅੱਖਾਂ 'ਚ ਲਾਈਟ ਪੈ ਕੇ ਉਹ ਕਿਸੇ ਪਾਸੇ ਨੂੰ ਗੱਡੀ ਇੱਧਰ ਉੱਧਰ ਜਾ ਸਕਦੀ ਆ ਜਾਂ ਕੁਛ ਵੀ ਹੋ ਸਕਦਾ। ਜੀ 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 ਜੀ। ਥੈਂਕ ਯੂ ਜੀ। ਬਿਲਕੁਲ ਜੀ। ਤੁਸੀਂ ਦੇਖੋ ਆਪਣੀ ਜਿਹੜੀ ਕੰਸਰਨ ਆ ਇਹ ਤੁਸੀਂ ਇਕੱਲੇ ਨਹੀਂ ਹੋਵੋਗੇ, ਡਰਾਈਵਰ ਜਿੱਦੇ ਵੀ ਜਿਹੜੇ ਖਾਸ ਕਰਕੇ ਨੀਵੀਆਂ ਗੱਡੀਆਂ ਵਾਲੇ ਜਿਹੜੇ ਆਪਣੇ ਹੁੰਦੇ ਆ, ਕਿਉਂਕਿ ਗੱਡੀਆਂ ਵੀ ਕੋਈ ਉੱਚੀਆਂ ਹੁੰਦੀਆਂ ਕੋਈ ਨੀਵੀਆਂ ਹੁੰਦੀਆਂ। ਪਿਕਅਪ ਟਰੱਕ ਥੋੜ੍ਹੇ ਉੱਚੇ ਹੁੰਦੇ ਆ, ਜਿਹੜੇ ਖਾਸ ਕਰਕੇ ਛੋਟੀਆਂ ਗੱਡੀਆਂ ਜਾਂ ਨੀਵੀਆਂ ਆ ਉਹਨਾਂ ਨੂੰ ਵਾਕਿਆ ਹੀ ਹਾਈ ਬੀਮ ਦਾ ਕਰਕੇ ਜਿਹੜਾ ਕਾਫੀ ਕਈ ਵਾਰੀ ਮੁਸ਼ਕਿਲ ਆਉਂਦੀ ਹੈ। ਪਰ ਮੋਸਟਲੀ ਓਵਰਆਲ ਮੈਂ ਜਿਹੜਾ ਦੇਖਿਆ ਵੀ ਇੱਥੇ ਜਿਹੜੇ ਡਰਾਈਵਰਸ ਉਸ ਚੀਜ਼ ਦਾ ਜਿਹੜਾ ਜ਼ਿਆਦਾ ਧਿਆਨ ਰੱਖਦੇ। ਬਟ ਜੇ ਕੋਈ ਇੱਦਾਂ ਕਰਦਾ ਆ ਉਹਨਾਂ ਨੂੰ ਵੀ ਜਿਹੜੀ ਜ਼ਰੂਰ ਅਸੀਂ ਬੇਨਤੀ ਕਰਦੇ ਵੀ ਹਾਈ ਬੀਮ ਤੇ ਜਿਹੜੇ ਜੀ ਘੱਟ ਹੀ ਇੱਦਾਂ ਚਲਾਇਆ ਕਰੋ। ਜਿੱਥੇ ਖਾਲੀ ਆ ਕੋਈ ਨਹੀਂ ਆ ਰਿਹਾ ਅੱਗੋਂ ਪਿੱਛੋਂ ਤਾਂ ਉੱਥੇ ਜਿਹੜਾ ਤੁਸੀਂ ਦੇਖ ਸਕਦੇ ਆ ਆਪਣੀ ਜਿਹੜੀ ਆ ਕਵਰੇਜ ਨੂੰ ਵਧਾਉਣ ਦੇ ਲਈ, ਦੇਖਣ ਦੇ ਲਈ। ਬਾਕੀ ਜੇ ਕੋਈ ਆ ਰਿਹਾ ਹੁੰਦਾ ਤਾਂ ਉਹਨੂੰ ਲੋ ਬੀਮ ਤੇ ਕਰ ਲਿਆ ਕਰੋ। ਬਹਾਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਬਹਾਦਰ ਜੀ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੀਪ ਸਿੰਘ ਹੋਣਾ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਜੀ। ਜੀ ਜੀ। ਵਾਹਿਗੁਰੂ ਪ੍ਰਮਾਤਮਾ ਭਲੀ ਕਰੇ ਜੀ, ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਮੈਂ ਇੱਕ ਦੋ ਟਿਪ ਜੀ ਆਪਣੇ ਟਰੱਕਾਂ ਵਾਲੇ ਵੀਰਾਂ ਲਈ, ਅਸੀਂ ਜ਼ਿਆਦਾਤਰ ਰੋਟੀਆਂ ਲੈ ਜਾਂਦੇ ਆ ਜੀ, ਨਾਲ ਬੇਹੀਆਂ ਹੋ ਜਾਂਦੀਆਂ ਨੇ ਜੀ। ਉਹਨਾਂ ਨੂੰ ਖਾਣ ਦੇ ਨਾਲ ਫਿਰ ਕੀ ਹੁੰਦਾ ਜੀ, ਸਾਨੂੰ ਯੂਰਿਕ ਐਸਿਡ ਪੈਦਾ ਹੁੰਦਾ। ਉਹਦੇ ਨਾਲ ਬੋਡੀ ਨੂੰ ਇੰਨੀ ਪ੍ਰੋਬਲਮ ਆਉਂਦੀ ਆ, ਆਪਣੇ ਗੋਡੇ ਗਿੱਟੇ ਦੁਖਣੇ ਸ਼ੁਰੂ ਹੋ ਜਾਂਦੇ ਨੇ। ਜੇ ਉਸ ਚੀਜ਼ ਨੂੰ ਅਵੋਇਡ ਕੀਤਾ ਜਾਵੇ, ਜਿਸ ਤਰ੍ਹਾਂ ਕਿਨਵਾ ਆਉਂਦਾ ਉਹਦੇ ਚ ਸਬਜ਼ੀਆਂ ਪਾ ਕੇ ਲੈ ਜਾਈਏ, ਤੇ ਵਲਗਰ ਵੀਟ ਆਉਂਦੀ ਆ ਉਹਨੂੰ ਵੀ ਉਸੇ ਤਰੀਕੇ ਨਾਲ ਹੀ ਬਣਾ ਸਕਦੇ ਆ ਜਿਵੇਂ ਚੌਲ ਬਣਾਉਂਦੇ ਆ, ਤੇ ਉਹ ਨਾਲ ਦੀ ਨਾਲ ਵੀ ਬਣਾ ਸਕਦੇ ਨੇ ਜੀ ਟਰੱਕਾਂ ਵਾਲੇ ਵੀਰ ਜੀ। ਹਾਂਜੀ, ਕਿਉਂਕਿ ਉਹ ਚਾਹ ਬਣਾਉਂਦੇ ਨੇ ਬਾਹਰ ਬੈਠ ਕੇ, ਉਹ ਕਿਸੇ ਵੀ ਟਰੱਕ ਸਟਾਪ ਤੇ ਜਾਂ ਰੈਸਟ ਏਰੀਆ ਦੇ ਵਿੱਚ ਨਿਕਲ ਕੇ ਬਣਾ ਸਕਦੇ। 15 ਮਿੰਟਾਂ ਦੇ ਵਿੱਚ ਚੀਜ਼ ਬਣ ਜਾਂਦੀ ਆ ਜੀ। ਇਹ ਫਰੈਸ਼ ਵੀ ਖਾ ਸਕਦੇ ਨੇ ਤੇ ਉਹ ਹੈਲਥੀ ਵੀ ਬਹੁਤ ਜ਼ਿਆਦਾ, ਤੇ ਉਹ 1-2 ਦਿਨ ਲਈ ਵਰਤ ਵੀ ਸਕਦੇ ਨੇ ਜੀ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜੀ। ਜੀ ਜੀ। ਹਾਂਜੀ, ਥੈਂਕ ਯੂ ਬਹਾਦਰ ਸਿੰਘ ਜੀ, ਬਹੁਤ ਮਿਹਰਬਾਨੀ ਜੀ। ਪ੍ਰੋਗਰਾਮ ਬਹੁਤ ਸੋਹਣਾ ਜੀ, ਬਹੁਤ ਸ਼ੁਕਰੀਆ। ਸੋ ਜਾਂਦੇ ਰਾਜਗਨਵੀਰ ਸਿੰਘ ਜੀ, ਇੱਕ ਟਿਪ ਜ਼ਰੂਰ ਮੈਂ ਸਾਂਝੀ ਕਰਨੀ ਆ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਜੀ। ਅਗਰ ਤੁਸੀਂ ਕਿਸੇ ਤਰ੍ਹਾਂ ਦੀ ਦਵਾਈ ਲੈਂਦੇ ਆ, ਉਹ ਮੇਕ ਸ਼ੋਰ ਕਰੋ ਵੀ ਦਵਾਈ ਜ਼ਰੂਰ ਲਓ। ਬਿਲਕੁਲ, ਖਾਸ ਕਰਕੇ ਜਿਹੜੇ ਡਿਪਰੈਸ਼ਨ ਵਾਲੇ ਆ। ਪਹਿਲੀ ਗੱਲ ਤਾਂ ਇਹ ਵੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਥੋੜੀ ਬਹੁਤੀ ਡਿਪਰੈਸ਼ਨ ਦੀ ਪ੍ਰੋਬਲਮ ਆ, ਪਲੀਜ਼ ਤੁਸੀਂ ਟਰੱਕ ਨਾ ਚਲਾਓ। ਤੇ ਖਾਸ ਕਰਕੇ ਅਸੀਂ ਕੰਪਨੀ ਓਨਰਸ ਨੂੰ ਵੀ ਜਿਹੜਾ ਜੀ ਇਹ ਬੇਨਤੀ ਕਰਦੇ ਆ ਵੀ ਜੇ ਤੁਹਾਨੂੰ ਪਤਾ ਆ ਕਿਸੇ ਨੂੰ ਇਸ ਤਰੀਕੇ ਦੀ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਦੇਖੋ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਆ, ਬਿਲਕੁਲ ਵਧੀਆ ਗੱਲ ਹੈ, ਹੈਲਪ ਜ਼ਰੂਰ ਕਰੋ। ਇੱਕ ਤਾਂ ਉਹਨਾਂ ਨੂੰ ਸਾਈਕੈਟਰਿਸਟ ਦੇ ਕੋਲ ਜਿਹੜਾ ਜੀ ਜ਼ਰੂਰ ਟਰਾਈ ਕਰੋ ਵੀ ਉਧਰ ਨੂੰ ਜਾਣ, ਮਨੋਵਿਗਿਆਨਿਕ ਜਿਹੜੇ ਰੋਗਾਂ ਦੇ ਇਲਾਜ ਵਾਲੇ ਉਹਨਾਂ ਦੇ ਵੱਲ, ਤੇ ਬਾਕੀ ਉਹਨਾਂ ਨੂੰ ਕਿਸੇ ਹੋਰ ਤਰੀਕੇ ਦੀ ਜਿਹੜੀ ਜੌਬ ਆ ਉਹ ਜ਼ਰੂਰ ਦਵਾਓ। ਕਿਉਂਕਿ ਜਿੱਦਾਂ ਬਹੁਤ ਸਾਰੇ ਸਰੋਤੇ ਦੱਸ ਕੇ ਗਏ ਨੇ ਵੀ ਇੱਕ ਕੋਈ 80,000 ਪਾਉਂਡ ਦਾ ਜਿਹੜਾ ਤੁਸੀਂ ਲੈ ਕੇ ਇੱਕ ਟਰੱਕ ਜਾ ਰਹੇ ਹੋ, ਤਾਂ ਤੁਹਾਡੀ ਆਪਣੀ ਇਕੱਲੀ ਜ਼ਿੰਦਗੀ ਨਹੀਂ, ਆਲੇ ਦੁਆਲੇ ਜਿੰਨੇ ਵੀ ਤੁਹਾਡੇ ਲਾਗੇ ਕੋਈ ਛੋਟੀ ਕਾਰ, ਕੋਈ ਵੱਡੀ ਕਾਰ, ਕੋਈ ਹੋਰ ਟਰੱਕ ਵਾਲੇ ਜਿਹੜੇ ਜਾ ਰਹੇ ਆ, ਉਹਨਾਂ ਦਾ ਵੀ ਨੁਕਸਾਨ ਹੋ ਸਕਦਾ। ਸੋ ਮੈਡੀਕੇਸ਼ਨ ਦਾ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਧਿਆਨ ਰੱਖਣਾ ਚਾਹੀਦਾ। ਜਾਣ ਤੋਂ ਪਹਿਲਾਂ ਮੇਕ ਸ਼ੋਰ ਕਰੋ ਜਿੰਨੇ ਦਿਨਾਂ ਦੇ ਲਈ ਜਾਣਾ, ਉਸ ਤੋਂ ਜ਼ਿਆਦਾ ਦਿਨਾਂ ਦੀ ਦਵਾਈ ਤੁਹਾਡੇ ਕੋਲ ਜਿਹੜੀ ਆ ਉਹ ਪਈ ਹੋਣੀ ਚਾਹੀਦੀ ਹੈ। ਯੂ ਨੈਵਰ ਨੋ, ਵੈਦਰ ਕਰਕੇ ਕਿਤੇ ਬੰਦਾ ਸਟਕ ਵੀ ਹੋ ਸਕਦਾ। ਬਾਕੀ ਬਿਲਕੁਲ ਜਿਹੜਾ ਦਵਾਈ ਲੈਂਦਾ ਆ, ਕੋਈ ਸ਼ੂਗਰ ਦੀ, ਬਲੱਡ ਪ੍ਰੈਸ਼ਰ ਦੀ, ਡਿਪਰੈਸ਼ਨ ਦੀ, ਤੇ ਜਿਹੜੇ ਉਹਨਾਂ ਦੇ ਪਿੱਛੇ ਵਾਈਫਸ ਆ
ਉਹ ਵੀ ਮੇਕ ਸ਼ੋਰ ਕਰਨ ਜਦੋਂ ਤੁਸੀਂ ਤੁਹਾਨੂੰ ਟਾਈਮ ਫਿਕਸ ਆ ਵੀ ਉਹਨਾਂ ਨੂੰ ਕਾਲ ਕਰਕੇ ਹਾਂਜੀ ਦਵਾਈ ਲੈ ਲਈ ਕਿ ਨਹੀਂ। ਹਾਂ ਦੇਖੋ ਨੈਗਿੰਗ ਭਾਵੇਂ ਹੋ ਜਵੇ, ਇਦਾਂ ਲੱਗਦਾ ਵੀ ਨੈਗਿੰਗ ਆ, ਕੋਈ ਗੱਲ ਨਹੀਂ, ਪਰ ਮੇਕ ਸ਼ੋਰ ਜਿਹੜਾ ਜੀ ਉਹ ਕਰਨਾ ਤੁਹਾਡਾ ਸਾਰਿਆਂ ਦਾ ਹੀ, ਇੱਕ ਦੂਜੇ ਦਾ ਜਿਹੜਾ ਜੀ ਉਹ ਫਰਜ਼ ਹੁੰਦਾ ਆ। ਸੋ ਉਮੀਦ ਕਰਦੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਪਸੰਦ ਆਇਆ ਹੋਵੇਗਾ ਤੇ ਕੱਲ ਨੂੰ ਫਿਰ ਜਿਹੜਾ ਜੀ ਜੁੜਾਂਗੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ। ਉਦੋਂ ਤੱਕ ਲਈ ਹੁਣ ਇਜਾਜ਼ਤ ਲੈਂਦੇ। ਇਸ ਤੋਂ ਅਗਲਾ ਪ੍ਰੋਗਰਾਮ ਮਿੰਟੂ ਗੁਰੂ ਸਰੀਆ ਜੀ ਦੇ ਨਾਲ ਜਿਹੜਾ ਜੀ ਆਪਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਇਦਾਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਮਿਲਦੇ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।